ਹੁਣ ਕੋਈ ਨਾ ਕੋਈ ਕਿਸੇ ਸ਼ਾਇਦ ਦਾ ਮੋਇਆ ਹੀ ਹੁੰਦਾ ਵਾ। ਇਹ ਪੂਰੀ ਗੁਲਾਈ ਕਿਹਨੇ ਦੱਸੀ? ਦਾਦਾ ਜੀ। ਯਾਰ ਪਹਿਲੇ ਗੋਹੇ ਦੀਆਂ ਪਿੰਨੀਆਂ ਬਣਾ ਕੇ ਰੱਖਦੇ ਸੀ। ਤੇਰੇ ਦਾਦਾ ਜੀ ਜਿਹੜੇ ਸਨ ਨਾ, ਅੱਜ ਤੋਂ 2 ਸਾਲ ਪਹਿਲੇ ਇੱਥੇ ਮੈਂ ਬਹੁਤ ਜ਼ਲੀਲ ਕਰਾਇਆ। ਉਹਨਾਂ ਨੇ ਮੈਨੂੰ ਖਾਬ ਚ ਆ ਕੇ ਬੇਟਾ ਸਾਡਾ ਤੂੰ ਜ਼ਿਕਰ ਨਹੀਂ ਕਰਨਾ। ਸਾਡੇ ਨੂੰ ਮਰ ਗਿਆ, ਤੇਰੇ ਨੂੰ ਮਰ ਗਿਆ। ਤੁਸੀਂ ਖੇਡ ਨਹੀਂ ਰਹੇ। ਮੈਂ ਕਿਹਾ ਜੀ ਸਾਨੂੰ ਪਤਾ ਹੀ ਨਹੀਂ ਕਿੱਦਾਂ ਖੇਡ, ਸਾਡੇ ਕੋਲ ਕੋਈ ਚੀਜ਼ ਨਹੀਂ। ਉਹਨੇ ਕਿਹਾ ਰਿਹਾ ਉਹਨਾਂ ਨੂੰ ਆਪਣੀ ਛੱਤ ਤੇ ਲੈ ਗਿਆ। ਕਹਿੰਦਾ ਦੋਵੇਂ ਜਣੇ ਨਾ ਥੁੱਕ ਸਿੱਟੋ ਥੱਲੇ। ਦੋਵਾਂ ਨੇ ਥੁੱਕ ਸਿੱਟਿਆ। ਉਹਨੇ ਕਿਹਾ ਦੇਖੋ ਪਹਿਲੇ ਕਿਹਦਾ ਗਿਆ। ਉਹਨੇ ਕਿਹਾ ਪਹਿਲੇ ਮੇਰਾ ਗਿਆ। ਉਹ ਕਹਿੰਦਾ ਪਹਿਲੇ ਮੇਰਾ ਗਿਆ। ਕਹਿੰਦਾ ਨਹੀਂ ਦਾਦਾ ਕੋ ਪਹਿਲੇ ਮੈਂ। ਕਹਿੰਦਾ ਐਂ ਤੁਸੀਂ ਰੋਜ਼ ਐ ਖੇਲਿਆ ਕਰੋ। अस्सलाम वालेकुम जी, ठीक है। मैं खुश आमदीद। ट्रेन लगता ट्रेन कच्चे से उतर गई। हेलीकॉप्टर भी, हेलीकॉप्टर। ये ਪੁਲੀ ਤੋਂ ਲੱਗ ਇਹ ਵੱਜ ਕੀ ਲੱਗਦਾ? पटरी तो उतर गई। ਭਾਈ ਟ੍ਰੇਨ ਦਾ ਜਹਾਜ਼ ਸੇਮ ਸੀ। हाँ चलो जी। ट्रेन पथरी तो उतरना उसा जी है केड़ी मिसाल है। ट्रेन पटरी ਉਹ ਵੀ ਵਾਹ ਵੀ ਆ। ਉਹ ਪਿੱਛੇ ਪਿਆ ਤੁਹਾਡੇ ਹੈ ਕਿਆ ਕਹਿੰਦੇ ਇਹਦੇ ਵੀ ਸਾਮ ਹੁੰਦੇ। ਆਹਾ बच्चा जबूरा घूम जा। ਉਹ ਬੜੇ बट कभी तेरी अम्मी ने क्या ਵੀ ਫਸ ਗਿਆ ਚਲਾ। नहीं नहीं जो बांदर मिठा बनता ना, ਬਾਂਦਰ ਤੋਂ ਖਤਮ ਹੋ ਚੱਲ बांदर ਵੱਡੇ। उस्ताद जी मिठा ही बनता। इस तरह का बांदर नहीं कोई भी। ਉਹ ਬਣਦਾ ਨਹੀਂ। ਉਹ ਸਿਰਫ ਉਹ ਆਪਣੇ ਅਸਲ ਰੂਪ ਚ ਆਉਂਦਾ ਬਸ। नहीं उस्ताद जी वो एक्सप्रेशन नहीं। ਦੇ ਪਲਟ ਕੇ ਉੱਧਰ ਗਿਆ ਵਾ। ਇਹ ਪਲਟ ਗਿਆ। ਚੱਲ ਉਸਤਾਦ ਵੱਡੇ। ਜੀ ਰਾਤੀ ਕੀ ਤੰਗ ਹੋਏ ਆ ਘਰ ਜਾਣ ਲੱਗਿਆ। ਓਏ ਹੋਏ ਹੋਏ ਰਸ਼ ਹੀ ਬੜਾ ਸੀ। ਰਾਤੀ ਬਾਰਿਸ਼ ਕਹਿੰਦੀ ਮੈਂ ਅੱਜ ਹੀ ਆ। ਟ੍ਰੈਫਿਕ ਜਾਮ ਹੋਈ ਪਈ, ਬੜੀ ਦੇਰ ਨਾਲ ਪਹੁੰਚੇ ਸਰ, ਲੇਟ। ਤੂੰ ਮੱਥੇ ਤੇ ਲਗਾ ਮੋਟੀ ਮਾਰ ਕਰਨਾ। ਮੈਂ ਵਲਗਰ ਹੂੰ। ਸਾਡੀ ਟ੍ਰੈਫਿਕ ਜਾਮ ਸੀ। ਟ੍ਰੈਫਿਕ ਦਾ ਗਿਆ। ਨਹੀਂ ਨਹੀਂ ਦਾਨਿਸ਼ ਤੈਨੂੰ ਸਾਰੇ ਸਮਝਣਗੇ ਯਾਰ। मैं कहना तू कार्ड छपवा अपने, गंदी बातों के लिए मेरे से रब्ता करे। ਸਾਡੀ ਤਹਿਕੀਕ ਕਰੋ। तू बहुत अच्छा स्टैंड अप कॉमेडियन बन सकदा। ਹਾਂ ਉਹ ਜਿਹੜਾ ਹਾਂਜੀ आते ही ਸਮਝ ਆ ਰਹੀ, तेन पता 38 मिलियन नहीं उन्होंने फॉलोवर। ਬਹੁਤ ਅੱਛਾ ਬਣ ਸਕਦਾ। उस्ताद जी तुसी एक थोड़ा जिहा रिस्क ले लो। ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ। ਇੱਕ ਮਿਸਾਲ ਆ ਕਿ ਜਿਹੜੇ ਵਲਗਰ ਕਰਦੇ ਨੇ, ਹਾਂਜੀ ਲਾਈਕ ਪੰਜਾਬੀ ਦੇ ਵਿੱਚ ਵੀ ਕਈ ਵਲਗਰ ਕਰਦੇ ਨੇ ਕਿ ਜੀ ਉਹ ਪੰਜਾਬੀਆਂ ਦਾ ਬੜਾ ਅਜੀਬ ਹਿਸਾਬ ਆ ਜੀ। ਪੰਜਾਬੀਆਂ 'ਚ ਵੀ ਇੰਨੀ ਕੁ ਗੱਲ ਆ ਜੀ। ਇੱਥੇ ਕਹਿੰਦਾ ਜੀ ਉੱਥੇ ਜੀ ਬੰਦੇ ਤੇ ਬੰਦਾ ਚੜਿਆ, ਇੱਕ ਮਿਸਾਲ ਆ। ਜਾਂ ਉੱਥੇ ਕਿਸੇ ਨੂੰ ਕਹਿਣਾ ਹੋਵੇ ਯਾਰ ਮੈਂ ਉਹਦੇ ਤੇ ਮਤਲਬ ਲਾਹਨਤ ਨਹੀਂ ਭੇਜਦਾ, ਮੈਂ ਉਹਨੂੰ ਬੰਦੇ ਨੂੰ ਬੁਲਾਉਂਦਾ ਨਹੀਂ, ਤੇ ਅਸੀਂ ਪੰਜਾਬੀ 'ਚ ਕਹਿੰਦੇ ਮੈਂ ਉਹਦੀ, ਠੀਕ ਹੈ ਨਾ। ਅੱਛਾ ਮੈਂ ਸੋਚਦਾ ਹੁੰਦਾ ਅਕਸਰ, ਮਤਲਬ ਇਹ ਨਹੀਂ ਕਿ ਇੱਕ ਦੌਰ ਦੇ ਹਿਸਾਬ ਨਾਲ ਚੱਲ ਰਿਹਾ, ਚਲੋ ਠੀਕ ਆ, ਅੱਗੇ ਵੀ ਲੋਕ ਬੈਠੇ ਹੱਸੀ ਜਾ ਰਹੇ, ਕਿ ਉਹ ਬੰਦੇ ਤੇ ਜਿਹੜੀ ਫੈਮਿਲੀ ਆ, ਮਤਲਬ ਮੈਂ ਆਪਣੇ ਬਾਰੇ ਸੋਚਦਾ ਕਿ ਮੈਂ ਇਦਾਂ ਇੱਕ ਸ਼ੋਅ ਕਰਦਾ। ਹੁਣ ਮੇਰੀ ਬੇਟੀ ਦੇਖ ਰਹੀ ਹੈ, ਇੱਕ ਮਿਸਾਲ ਆ, ਜਾਂ ਮੇਰੀ ਭੈਣ ਦੇਖ ਰਹੀ ਹੈ, ਜਾਂ ਮੇਰੀ ਮਾਂ ਦੇਖ ਰਹੀ, ਉਹ ਜਦੋਂ ਦੇਖਦੇ ਹੋਣਗੇ ਕਿ ਵੀ ਮੇਰਾ ਵੀਰ ਮਾਸ਼ਾਅੱਲਾ, ਜਾਂ ਮੇਰਾ ਭਰਾ, ਜਾਂ ਮੇਰੇ ਪਾਪਾ ਨੇ ਆ ਗੱਲ, ਇੱਕ ਮਿਸਾਲ ਆ, ਕੀ ਉਹਦਾ ਹਿਸਾਬ ਤਾਂ ਹੋਵੇਗਾ। ਮੈਂ ਇੱਕ ਵੈਸੇ ਗੱਲ ਪੁੱਛ ਰਿਹਾ, ਯਾਨੀ ਪੁੱਛ ਰਿਹਾ ਕਿ ਉਸ ਟਾਈਮ ਉਹ ਕੀ ਸਮਝ ਕੇ ਆਪਣੇ ਆਪ ਨੂੰ ਤਸੱਲੀ ਦਿੰਦਾ ਹੋਏਗਾ ਬੰਦਾ ਕਿ ਵੀ ਮੇਰਾ ਤੇ ਕੰਮ ਆ, ਕੋਈ ਨਹੀਂ, ਮੇਰੀ ਧੀ ਨੇ ਵੇਖ ਵੀ ਲਿਆ ਤੇ ਖੈਰ ਆ, ਜਾਂ ਮੇਰੀ ਭੈਣ ਨੇ ਵੇਖ ਵੀ ਲਈ ਇਹ ਗੱਲ ਤੇ ਖੈਰ। ਉੱਥੇ ਭਾਵੇਂ ਬੇਸ਼ੱਕ ਲਾਫਟਰ ਆ ਗਏ ਨੇ, ਬੇਸ਼ੱਕ ਪੇਮੈਂਟ ਤੁਹਾਡੀ ਮਤਲਬ 10 ਲੱਖ ਰੁਪਈਆ ਵਾ, ਜੋ ਵੀ ਆ, ਲੇਕਿਨ ਉਹ ਜਿਹੜੀ ਕੰਡੀਸ਼ਨ ਕਿੱਦਾਂ ਹੈਂਡਲ ਕਰਦੇ ਹੋ ਕਿ ਬਸ ਤੂੰ ਹੋਵੇਂ ਕਿੱਦਾਂ ਹੈਂਡਲ ਕਰੇਗਾ? ਸਰ ਜੀ ਸਭ ਤੋਂ ਪਹਿਲੀ ਗੱਲ ਤੇ ਮੈਂ ਇਹੋ ਜੀ ਗੱਲ ਨਾ ਕਰਦਾ, ਨਾ ਕਰਨ ਵਾਲੇ ਤੇ ਉਹ ਯਾਰ ਉਹ ਗੱਲ ਨਹੀਂ ਕਰਦਾ, ਮੈਂ ਕਹਿ ਰਿਹਾ ਜਿਹੜਾ ਉਹ ਕਰ ਰਿਹਾ ਉਹ ਹੈਂਡਲ ਕਿੱਦਾਂ ਕਰਦਾ ਹੋਏ। ਸਰ ਜੀ ਉਹ ਨਜ਼ਰਾਂ ਚੁਰਾਏਗਾ, ਸ਼ਰਮਿੰਦਾ ਜਿਹਾ। ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਚਰਾਏਗਾ। ਜਿਹੜਾ ਇੱਥੇ ਤੱਕ ਪਹੁੰਚ ਗਿਆ ਅੱਗੋਂ ਨਜ਼ਰਾਂ 'ਚ, ਜੇ ਉਹਦੇ 'ਚ ਨਜ਼ਰਾਂ ਚਰਾਉਣ ਵਾਲੀ ਮਾਦਾ ਹੁੰਦਾ ਉਹਦੇ 'ਚ, ਤੇ ਉਹਨੇ ਕਰਨੀ ਨਹੀਂ ਸੀ। ਉਹਨੂੰ ਖਿਆਲ ਐਗਜ਼ੈਕਟ। लेकिन उस्ताद जी ये भी तो हो सकता कि ਉਹਨੂੰ ਮਾਹੌਲ ਹੀ ਜਿੱਦਾਂ ਮਿਲਿਆ ਹੋਵੇ, ਉਹਦੀ ਸਲਾਹ ਕਰਨ ਵਾਲਾ ਹਜੇ ਤੱਕ ਕੋਈ ਨਾ ਪਹੁੰਚਿਆ ਹੋਵੇ। ਲੋ ਠੀਕ ਹੈ ਨਾ। ਜਿਹਨੂੰ ਇੰਨਾ ਪਤਾ ਵਾ, ਇੰਨੀ ਅੱਛੀ ਗੱਲਾਂ ਕਰਦਾ, ਉਹਨੂੰ ਇਹ ਨਹੀਂ ਪਤਾ ਹੋਣਾ ਵੀ ਮੈਂ ਕੀ ਕਰਨ। ਤਾਂ ਜੀ ਮਸ਼ਹੂਰ ਹੋਣ ਦੀ ਖਾਤਰ ਵੀ ਕੁਝ ਨਹੀਂ ਮਸ਼ਹੂਰ ਕਿ ਮੈਂ ਮਸ਼ਹੂਰ ਹੋ ਜਾਵਾਂ ਰਾਤੋਂ ਰਾਤ। ਰੁਪਈਆ ਬੜਾ ਨਹੀਂ, ਇਹ ਕੁਝ ਤੁਹਾਡੇ ਆਰਗਨ ਹੁੰਦੇ ਨੇ ਅੰਦਰ ਜਿਹੜੇ ਤੁਸੀਂ ਮਾਰਨੇ ਨੇ, ਹਾਂਜੀ ਉਹਨਾਂ ਨੂੰ ਤੁਸੀਂ ਡੈਡ ਕਰ ਲੈਣਾ ਤੇ ਤੁਸੀਂ ਈਜ਼ੀ। ਮੇਰੇ ਹਿਸਾਬ ਨਾਲ ਤੁਹਾਡੇ ਕੋਈ ਦਿਮਾਗ 'ਚ ਖੁੱਲੀਅਤ ਕੋਈ ਗੱਲਬਾਤ ਹੁੰਦੀ ਹੈ, ਉਹਨੂੰ ਤੁਸੀਂ ਮਾਰ ਲਓ ਤੇ ਤੁਸੀਂ ਈਜ਼ੀ। ਔਰ ਮਾਰਨ ਤੋਂ ਬਾਅਦ ਫਿਰ ਤੁਸੀਂ ਅੱਗੇ ਤੱਕ ਉਹਨੂੰ ਮਾਰ ਲਓ ਵੀ ਤੁਹਾਡੀ ਧੀ ਵੀ ਵੇਖ ਰਹੀ ਆ, ਭੈਣ ਵੀ ਵੇਖ ਰਹੀ, ਮਾਂ ਵੀ ਵੇਖ ਰਹੀ ਹੈ।
ਸੱਸ ਵੇਖ ਰਹੀ ਆ, ਸਾਲੀ ਵੇਖ ਰਹੀ ਹੈ, ਪਿਓ ਵੇਖ ਰਿਹਾ ਵਾ, ਭਰਾ ਵੇਖ ਰਿਹਾ ਵਾ, ਤੇ ਉਹ ਉਤੋਂ ਫਿਰ ਉਹ ਫੇਮਸ ਵੀ ਹੋ ਜੇ, ਤੇ ਇਹ ਵੀ ਨਾ ਹੋਵੇ ਕਿ ਵੀ ਕਿਸੇ ਕੋਲੋਂ ਲੁਕ ਗਿਆ ਵਾ, ਜਾਂ ਮੈਂ ਕੋਈ ਅੰਦਰ ਉੱਥੇ ਕੋਈ ਰਿਕਾਰਡਿੰਗ ਨਹੀਂ ਸੀ ਹੋ ਰਹੀ ਭਾਜੀ, ਉੱਥੇ ਕੋਈ ਕੈਮਰਾ ਨਹੀਂ ਸੀ, ਮੈਂ ਉੱਥੇ ਜਾ, ਜਿਵੇਂ ਅਸੀਂ ਇੱਥੇ ਬਹਿ ਕੇ ਗਾਲਾਂ ਵੀ ਕੱਢ ਲਈਆਂ, ਸਾਰਾ ਕੁਝ ਹਰ ਬੰਦਾ ਪੰਜਾਬੀ ਕਰ ਲੈਂਦਾ ਬੈਠੇ, ਇੰਜ ਦਾ ਹੋਵੇ ਤੇ ਫਿਰ ਵੀ ਚਲੋ ਮੰਨ ਲਿਆ, ਲੇਕਿਨ ਉਹ ਵਾਇਰਲ ਵੀ ਹੋ ਜੇ। ਮੈਂ ਉਹ ਟਾਈਮ ਮੈਨੇਜ ਕਰਨ ਦਾ ਪੁੱਛ ਰਿਹਾ ਕਿ ਉਸ ਟਾਈਮ ਉਹ ਮੈਨੇਜ ਕਿੱਦਾਂ ਕਰਦੇ ਹੋਣਗੇ। ਉਸਤਾਦ ਜੀ ਰੁਪਈਆ ਲਾਈਕ ਉਹਨਾਂ ਨੂੰ ਕਿਸੇ ਨੂੰ ਪਤਾ ਲੱਗਾ ਯਾਰ ਭਾਜੀ ਉਹ ਰਾਤੀ ਤੁਹਾਡੀ ਬੇਟੀ ਨੇ ਵੇਖਿਆ ਤੁਹਾਡਾ ਵਲੋਗ ਯਾਰ, ਉਹ ਤੇ ਉਸ ਟਾਈਮ ਉਹਦੀ ਕੀ ਕੈਫੀਅਤ ਹੁੰਦੀ ਹੋਏਗੀ, ਉਹ ਕਿੱਦਾਂ ਉਹਨੂੰ ਕਹਿੰਦਾ ਹੋਏਗਾ ਕਿ ਕੋਈ ਗੱਲ ਨਹੀਂ ਖੈਰ ਆ ਵੇਖ ਲਿਆ ਤੇ ਫਿਰ ਕੀ। ਉਸਤਾਦ ਜੀ ਹੋ ਸਕਦਾ ਅਗਲੇ ਉਹਨੂੰ ਪਰਫਾਰਮੈਂਸ ਕਹਿੰਦੇ ਹੁਣ, ਆਪਣੇ ਪਾਪਾ ਕੀ ਪਰਫਾਰਮੈਂਸ ਦੇਖੀ। ਹਾਂਜੀ ਨਹੀਂ ਫਿਰ ਮਿੱਟਾ ਜੀ ਪਰਫਾਰਮੈਂਸ ਤੇ ਫਿਰ ਬਹੁਤ ਵੈਬਸਾਈਟਾਂ ਨੇ ਵੱਡੀਆਂ ਪਰਫਾਰਮੈਂਸ ਜਿੱਥੇ ਹੁੰਦੀ ਉਹ ਤਾਂ ਪਰਫਾਰਮੈਂਸ ਹੀ ਕਹਿੰਦੇ ਨੇ ਉਸਤਾਦ ਜੀ। ਉੱਥੇ ਵੀ ਫਿਰ ਵੇਖ ਕੇ ਬੰਦੇ ਕਹੇ ਕਿ ਵੀ ਪਾਪਾ ਪਰਫਾਰਮੈਂਸ ਕਰ ਰਹੇ। ਹੁਣ ਅਗਲੇ ਦਾ ਕੰਮ ਆ ਰੁਪਈਆ ਬੜਾ ਕੁਛ ਕਰਾਉਂਦਾ, ਗਾਹਾਂ ਦੀ ਗਾਹਾਂ ਦੌਰ ਬਹੁਤ ਮਾੜਾ ਆਉਣਾ। ਆਪਾਂ ਹੈਗੇ ਜੈਪਨੀਜ਼, ਅਸੀਂ ਹੈਗੇ 2000 ਤੋਂ ਬਾਅਦ ਦੇ। ਇੱਕ ਨਾ ਉਸਤਾਦ ਜੀ ਇਸ ਤਰ੍ਹਾਂ ਹੀ ਹੈ ਨਾ, ਇਸ ਤਰ੍ਹਾਂ ਹੀ ਹੈ ਨਾ, ਮੈਂ ਸਹੀ ਗੱਲ ਆਪਾਂ ਹੈਗੇ ਜੈਪਨੀਜ਼, ਅਸੀਂ 2000 ਤੋਂ ਬਾਅਦ ਦੇ। ਸਾਡੇ ਚ ਹਲੇ ਸ਼ਰਮੋ ਹਜ਼ਾਰ ਦਾ ਜਿਹੜਾ ਕੈਲੀਬਰ ਹੈਗਾ ਵਾ, ਅਸੀਂ ਸੱਚ ਤੁਸੀਂ ਇੱਥੇ ਇੰਗਲਿਸ਼ ਦੇ ਲਫ਼ਜ਼ ਨਾ ਬੋਲਿਆ ਕਰੋ, ਉਹ ਜਿੱਥੇ ਮਰਜ਼ੀ ਇਹਨਾਂ ਨੂੰ ਬੋਲਣ ਦੀ ਕੋਈ ਗੱਲ ਨਹੀਂ ਨਾ ਰੋ। ਸਾਡੇ ਚ ਸ਼ਰਮੋ ਹਜ਼ਾਰ ਦਾ ਕੈਲੀਬਰ ਹੈਗਾ ਵਾ, ਅਸੀਂ ਹਲੇ ਮਾਂ ਬਾਪ ਭੈਣਾਂ ਭਰਾਵਾਂ ਸਾਡੇ ਚ ਹਜ਼ਾਰ ਵਾ, ਅਸੀਂ ਚੱਲ 26 ਚ ਸਹੀ ਆ, 27 ਨਹੀਂ, ਲੇਕਿਨ ਅੱਗੇ 2050 ਤੱਕ ਇਹ ਹਿੱਸੇ ਖਾ ਕੇ ਵੀ ਕਹਿ ਰਿਹਾ ਕਿ ਇਹ ਸਾਡੇ ਸ਼ਹਿਰੀ ਆ ਹੈ। ਉਸਤਾਦ ਜੀ ਮੈਂ ਕਹਣਾ ਬੰਦੇ ਨਾਲ ਮਿਲਿਆ ਵਾ, ਉਹ ਨਾ ਐਕਟਰ ਫੈਮਿਲੀ ਸੀ, ਤੇ ਹੁਣ ਨਾ ਮੈਂ ਉਸ ਕਰੈਕਟਰ ਨੂੰ ਪਰਮਲਾ ਪੁੱਛ ਲਿਆ ਯਾਰ ਆਹ ਜਿਹੜੀ ਹਰਕਤ ਹੋਈ ਆ ਇਹ ਗਲਤ ਹੋਈ ਆ ਯਾਰ, ਅੱਛਾ ਜੀ ਕੋਈ ਵੀਡੀਓ ਦੇ ਵਿੱਚ, ਤੇ ਉਹ ਕਹਿੰਦਾ ਉਹ ਯਾਰ ਉਹ ਖੁਆਬ ਸੀਗਾ, ਤੂੰ ਵੇਖਿਆ ਨਹੀਂ ਕਿ ਖੁਆਬ ਦੇ ਵਿੱਚ ਹੀਰੋ ਹੀਰੋਇਨ ਖੁਆਬ ਵੇਖਣ ਡਿਆ, ਤੇ ਉਹ ਖੁਆਬ ਸੀ, ਉਹ ਕਿਹੜਾ ਕੀ ਖਿੱਚਿਆ ਸਿਸਟਮ। ਮੈਂ ਕਿਹਾ ਨਹੀਂ ਉਹ ਗੱਲ ਸਹੀ ਆ। ਜਦੋਂ ਹੁਣ ਫਿਲਮ ਆ, ਇੱਕ ਮਿਸਾਲ ਆ, ਕਿਸੇ ਦਾ ਬਾਪ ਅਗਰ ਫਿਲਮਾਂ 'ਚ ਕੰਮ ਕਰ ਰਿਹਾ ਤੇ ਉਹਦੇ 'ਚ ਉਹਨੂੰ ਐਸਾ ਰੋਲ ਦੇ ਦਿੱਤਾ ਜਿਹੜਾ ਉਹ ਵੀ ਉਹਦੇ ਘਰ ਦੇ ਵੇਖਣ ਤੇ ਉਹ ਕੀ ਕਹਿਣਗੇ, ਇੱਕ ਮਿਸਾਲ ਆ ਹਨਾ। ਲੇਕਿਨ ਇਹ ਹੈ ਕਿ ਉਹਦੇ 'ਚ ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰਾ ਬਾਪ ਨਹੀਂ ਗਾ, ਇਹ ਕਰੈਕਟਰ ਆ ਕਿਤੇ, ਲੇਕਿਨ ਜਿਹੜੀ ਬੇਟੀ ਵੇਖ ਰਹੀ ਉਹਨੂੰ ਤਾਂ ਪਤਾ ਨਾ ਮੇਰਾ ਬਾਪ ਆ, ਇਹ ਭੈਣ ਦੇ ਉਹਨੂੰ ਤਾਂ ਪਤਾ ਭਰਾ, ਲੇਕਿਨ ਕਿਤੇ ਥੋੜਾ ਬਹੁਤ ਉਹਦੇ 'ਚ ਮਾਰਜਨ ਥੋੜਾ ਜਿਹਾ ਤੁਸੀਂ ਕਹਿ ਲਓ ਕਿ ਹੋ ਸਕਦਾ ਹੈ ਕਿ ਜੀ ਉਹ ਐਕਟਰ ਆ। ਔਰ ਦੂਸਰੀ ਗੱਲ ਇਹ ਹੈ ਕਿ ਉਹਨੇ ਅਗਰ ਇੱਕ ਫਿਲਮ 'ਚ ਉਹਨੇ ਦੇਖ ਲਿਆ ਵੀ ਉਹ ਕਿਸੇ ਦੀ ਕੁੜੀ ਚੁੱਕਣ ਗਿਆ, ਮੇਰਾ ਪਿਓ ਨੇ ਰੋਲ ਕੀਤਾ ਇੱਜ਼ਤ ਲੁੱਟਣ ਦੇ ਆ, ਤੇ ਦੂਜੀ ਫਿਲਮ 'ਚ ਪਿਓ ਵੀ ਬਣਿਆ ਕਿਸੇ ਦਾ, ਉਹ ਕਿਸੇ ਦੀ, ਤੇ ਉਹਨੇ ਮਿਕਸ ਟੈਪ ਇੱਕ ਕਰੈਕਟਰ ਆ ਨਾ, ਉਹ ਕਰੈਕਟਰ ਇਹ ਡਾਇਰੈਕਟ ਬਾਈ ਸੈਲਫ। ਮੈਂ ਇਹੀ ਗੱਲਾਂ ਕਰਨੀਆਂ ਨੇ ਬਸ। ਹਾਂਜੀ ਅੱਲਾਹ ਇਹਦੇ ਥੋੜਾ ਸਟਰੋਂਗ। ਅੱਛਾ ਯਾਰ ਆ ਦੇਖ ਉਸਤਾਦ ਜੀ ਮੈਨੂੰ ਤੁਸੀਂ ਕਿਹਾ ਸੀ ਮੇਰਾ ਕਿਸੇ ਟਾਈਮ ਗਾਲਾਂ ਕੱਢਣ ਨੂੰ ਦਿਲ ਕਰਦਾ, ਮੈਂ ਉਹ ਪੁੱਲ ਦੇ ਉੱਤੇ ਚੜ ਕੇ ਥੱਲੇ ਮੂੰਹ ਕਰਕੇ ਗਾਲਾਂ ਕੱਢਦਾ। ਇੱਕ ਮਿਸਾਲ ਹੈ, ਪਿਛਲੇ ਦਿਨਾਂ 'ਚ ਮੈਂ ਬੜੀਆਂ ਕੱਢੀਆਂ ਵੀ ਨੇ, ਥੱਲੇ ਮੂੰਹ ਕਰਕੇ ਉੱਚੀ ਗੱਡੀ ਮੈਂ ਲਾਈਏ ਤੇ ਕੱਢਣ ਡਿਆ ਵਾ, ਮੇਰਾ ਦਿਲ ਨਹੀਂ ਹੈਗਾ। ਹਾਂ ਮੁਤਮਈਨ ਹੋ ਸਕਦਾ ਕਿ ਅਸੀਂ ਕਹਿ ਸਕਦੇ ਹਾਂ ਕਿ ਯਾਰ ਰਾਤੀ ਖਾਬ ਦੇਖਿਆ ਤੇ ਖਾਬ 'ਚ ਪੰਜਾਬੀ ਦੇ ਵਿੱਚ ਗੱਲਾਂ ਹੋਣ ਡੀਆਂ ਸੀ ਇਹ ਉਹ, ਤਾਂ ਕਿ ਬੱਚੇ ਮੁਤਮਈਨ ਹੋ ਜਾਣ ਕਿ ਖਾਬ 'ਚ ਕਿਹਾ। ਨਹੀਂ ਉਸਤਾਦ ਜੀ ਹੁਣ ਦੇਖੋ ਨਾ, ਮੈਂ ਇੱਕ ਮਿਸਾਲ ਆ, ਸਾਡੇ ਇੱਥੇ ਵੀ ਇੱਧਰ ਕਈਆਂ ਜਗ੍ਹਾ ਤੇ ਸਾਡੇ ਥੀਏਟਰਸ ਦੇ ਵਿੱਚ ਮਤਲਬ ਇਸ ਟਾਈਮ ਔਰ ਇੱਕ ਦੌਰ ਸੀ ਜਦੋਂ ਥੀਏਟਰ ਘਰਾਂ ਤੱਕ ਨਹੀਂ ਸੀ ਪਹੁੰਚਦਾ ਮੋਬਾਈਲਾਂ ਮਬੂਲਾਂ ਤੇ, ਤੁਸੀਂ ਗਏ ਹੋ ਜਾ ਕੇ ਲਾਈਵ ਵੇਖਿਆ ਤੇ ਤੁਸੀਂ ਆ ਗਏ, ਉੱਥੇ ਮਿੱਟੀ ਹੋ ਗਿਆ। ਹੁਣ ਜਿਹੜੀ ਗੱਲ ਆ ਉਹ ਭਾਵੇਂ 2 ਘੰਟੇ ਬਾਅਦ ਤੁਸੀਂ ਉਹ ਦਿਲ ਕਰੇ ਤੁਹਾਡੀ ਜਵਾਨ ਬੇਟੀ ਦੇ ਅੱਜ ਤੁਹਾਡਾ ਮੋਬਾਈਲ ਹੋਵੇ ਤਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਮਿਸਾਲ, ਮੈਂ ਉਸ ਕੰਡੀਸ਼ਨ ਨੂੰ ਹੈਂਡਲ ਕਰਨ ਦਾ ਸੋਚ ਰਿਹਾ ਕਿ ਉਹ ਇੱਕ ਗੈਰਤਮੰਦ ਬੰਦਾ ਕਿੱਦਾਂ ਕਰਦਾ ਹੋਏਗਾ ਕਿ ਉਹਨੇ ਥੀਏਟਰ ਤੇ ਇੱਕ ਮਿਸਾਲ ਗਿਆ ਵਾ, ਇਹਨੇ ਥੀਏਟਰ ਤੇ ਗੱਲਾਂ ਕੀਤੀਆਂ ਨੇ, ਤੂੰ ਬੇਟੀ ਜਵਾਨ ਆ, ਉਹਨੇ ਕਲਿੱਪ ਆ ਗਿਆ ਉਹਦੇ ਕੋਲ, ਉਹਨੇ ਵੇਖ ਲਿਆ ਕਿ ਮੇਰਾ ਪਿਓ ਇੰਨੇ ਗਲੀਜ਼ ਗੱਲ ਕਰਦਾ ਪਿਆ, ਉਹ ਕਿੱਦਾਂ ਮੈਨੇਜ ਕਰਦੀ ਹੋਏਗੀ ਬੇਟੀ। ਔਰ ਜਦੋਂ ਉਸ ਬਾਪ ਨੂੰ, ਅੱਛਾ ਮੈਨੂੰ ਨਹੀਂ ਲੱਗਦਾ ਕਿ ਉਸ ਬਾਪ ਨੂੰ ਉਹਦਾ ਕੋਈ, ਕਿਉਂਕਿ ਉਹ ਤੇ ਬੰਦਾ ਤੇ ਮਰ ਜਾਂਦਾ ਗੈਰਤਮੰਦ ਆਦਮੀ। ਹੁਣ ਤੇਰੀ ਧੀ ਹੋਵੇ, ਮੇਰੀ ਧੀ ਹੋਵੇ, ਉਹਦੇ ਸਾਹਮਣੇ ਇਦਾਂ ਦੀ ਹਰਕਤ ਹੋ ਜੇ ਤੇ ਉਹ ਤੇ ਮਰਨ ਵਾਲਾ ਮੁਕਾਮ ਨਾ। ਮੈਂ ਉਹ ਮੈਨੇਜ ਦੀ ਗੱਲ ਕਰ ਰਿਹਾ, ਮੈਂ ਤੁਸੀਂ ਮੇਰਾ ਪੁਆਇੰਟ ਨਹੀਂ ਸਮਝ ਰਹੇ, ਮੈਂ ਉਹ ਪੁਆਇੰਟ ਦੀ ਗੱਲ ਕਰ ਰਿਹਾ ਕਿ ਉਹਨੂੰ ਕਿੱਦਾਂ ਮੈਨੇਜ ਕਰਦਾ ਹੋਏਗਾ। ਤੁਸੀਂ ਆਪਣੀ ਗੱਲ ਦਾ ਆਪੇ ਜਵਾਬ ਦਿੱਤਾ ਵਾ ਕਿ ਉਹਦੇ ਚ ਉਹ ਜਿਹੜੀ ਚੀਜ਼ ਹੈ ਨਾ, ਜਿਹੜੀ ਉਹਨੇ ਉਹਦਾ ਸਾਹਮਣੇ ਕਰਨ ਲੱਗੇ ਨੀਵੀਂ ਪੰਜ, ਉਹ ਹੈ ਨਹੀਂ, ਉਹ ਮਾਰ ਕੇ ਹੀ ਤੇ ਉਹਨੇ ਉਹ ਸਾਰੀਆਂ ਗੱਲਾਂ ਕੀਤੀਆਂ। ਬਹੁਤ ਅੱਛਾ ਜਵਾਬ। ਕੋਈ ਕਈ ਅੱਛਾ ਇੱਕ ਅਗਲੀ ਗੱਲ ਸੁਣੋ ਬਰੀਕ, ਦੇਖੋ ਮੈਂ ਕੀ ਕਰਤਾ ਹੂੰ। ਇੱਕ ਹੋਰ ਗੱਲ ਸੁਣੋ, ਅਗਲਾ ਦੁੱਖ ਇਹ ਆ ਕਿ ਤੁਸੀਂ ਦੇਖਦੇ ਹੋ ਕਿ ਫੈਸਲਨਾਮੇ, ਮੈਂ ਤੁਹਾਨੂੰ ਇਸ ਤੋਂ ਕਹਿ ਰਿਹਾ ਕਿ ਤੁਹਾਨੂੰ ਸਿਰਫ ਕਰਕੇ ਨਾ ਤੇ ਮੈਂ ਗੱਲ ਕਰਨਾ ਚਾਹ ਰਿਹਾ, ਤੇ ਤੁਸੀਂ ਇਹ ਨਹੀਂ ਸਮਝਣਾ, ਮੈਂ ਮਿਸਾਲ ਦੇ ਰਿਹਾ ਕਿਉਂਕਿ ਤੁਸੀਂ ਥੀਏਟਰ ਕੀਤਾ ਇਸ ਤੋਂ, ਹੁਣ ਤੇ ਤੁਸੀਂ ਮਾਸ਼ਾਅੱਲਾ ਛੱਡਤਾ ਸਾਰਾ ਕੁਝ, ਹੁਣ ਤੇ ਤੁਹਾਨੂੰ ਲੋਕ ਇੱਕ ਬੜਾ ਫੈਮਿਲੀ ਆਰਟਿਸਟ ਦੇ ਜਾਣਦੇ, ਅੱਲਾ ਦਾ ਸ਼ੁਕਰ ਅਦਾ ਕਰਿਆ ਕਰੋ ਤੁਸੀਂ। ਸ਼ੁਕਰ ਕਰੀ। ਮੈਂ ਕਹਿੰਦਾ ਕਿ ਫੈਸਲਨਾਮੇ ਇੱਕ ਮਿਸਾਲ ਆ ਥੀਏਟਰ ਤੇ
ਬਹੁਤ ਕੁਝ ਇਹਨੇ ਕਰ ਲਿਆ, ਬਹੁਤ ਵਲਗਰ ਗੱਲਾਂ ਕਰਦੀਆਂ ਜਿਹੜੀਆਂ ਸਰ ਦੋ ਭਰਾ ਹੁੰਦੇ ਨਾ, ਹੁਣ ਤੇਰਾ ਇੱਕ ਭਰਾ ਵਾ, ਉਹ ਵੀ ਮੇਲ ਆ, ਉਹਦੇ ਵੀ ਯਾਰ ਦੋਸਤ ਨੇ, ਠੀਕ ਹੈ, ਲੇਕਿਨ ਤੁਸੀਂ ਦੋਵੇਂ ਇਕੱਠੇ ਬੈਠ ਕੇ ਬਹੁਤ ਸਾਰੀ ਵੀਡੀਓਜ਼ ਨਹੀਂ ਦੇਖ ਸਕਦੇ। ਸਹੀ ਗੱਲ। ਤੇਰੇ ਬਾਪ ਨਾਲ, ਉਹ ਵੀ ਮੇਲ ਆ, ਜਿੰਨਾ ਮਰਜ਼ੀ ਤੇਰੇ ਨਾਲ ਫ੍ਰੀ ਹੈ, ਤੁਸੀਂ ਆਪਣੇ ਬਾਪ ਨਾਲ ਵੇਖ ਕੇ ਬਹੁਤ ਸਾਰੇ, ਸਾਡੇ ਫੈਮਿਲੀ ਦੇ ਵਿੱਚ ਅਕਸਰ ਇੰਡੀਅਨ ਫਿਲਮਾਂ ਅਸੀਂ ਲਾ ਲਈਆਂ ਹੁੰਦੀਆਂ ਸੀ, ਹਰ ਘਰ ਦੀ ਇਹ ਸਟੋਰੀ ਦੱਸਣ ਲੱਗਾ। ਸਾਰੇ ਬੈਠੇ ਨੇ, ਫੀਮੇਲ ਨਹੀਂ ਹੈਗੀ, ਭਰਾ ਬੈਠੇ ਨੇ, ਬਾਪ ਬੈਠਾ ਵਿੱਚ, ਚਾਚਾ ਬੈਠਾ, ਕਦਨ, ਸਾਰੇ VCR ਤੇ ਲਾ ਕੇ ਬੈਠੇ। ਇੱਕ ਕਿਸਿੰਗ ਸੀਨ ਆਇਆ ਤੇ ਜਿਹਦੇ ਹੱਥ 'ਚ ਰਿਮੋਟ ਹੁੰਦਾ ਸੀ, ਜਿਹੜਾ VCR ਦੇ ਕੋਲ ਹੁੰਦਾ ਸੀ, ਉਹ ਇੱਕ ਸਕਿੰਟ ਤੋਂ ਪਹਿਲੇ ਦੇਖ ਲੈਂਦਾ ਸੀ ਕਿ ਹੁਣ ਕੋਈ ਆਈਟਮ ਹੋਣੀ, ਉਹ ਜਾ ਕੇ ਫੌਰਨ ਅੱਗੇ ਕਰ ਦਿੰਦਾ, ਨਿਗਾਹ ਦਿੰਦਾ ਸੀ। ਜਾਂ ਪਿਓ ਕਹਿੰਦਾ ਅੱਗੇ ਕਰ ਓਏ। ਹਾਂ ਇਹ ਮੈਂ ਪ੍ਰੈਕਟੀਕਲੀ ਗੱਲ ਕਰ ਰਿਹਾ ਕਿ ਇਦਾਂ ਹੁੰਦਾ ਸੀ, ਹਰ ਘਰ 'ਚ ਹੁੰਦਾ ਸੀ। ਹਾਂਜੀ 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 ਕਿ ਉਹ ਵੀ ਨਹੀਂ ਸੀ ਵੇਖਣ ਦਿੰਦਾ, ਜਦਕਿ ਮੇਲ ਬੈਠੇ ਨੇ, ਭਰਾ ਬੈਠੇ ਨੇ, ਪਿਓ ਬੈਠਾ ਵਾ। ਇੱਕ ਮਿਸਾਲ ਆ, ਤੇ ਇੱਕ ਮਿਸਾਲ ਇਹਨੇ ਹੁਣ ਕਰ ਦਿੱਤਾ, ਸਾਰਾ ਆਈਟਮ ਕਰਕੇ ਤੇ ਆ ਗਿਆ। ਉੱਤੋਂ ਪ੍ਰੋਬਲਮ ਕੀ ਆ ਕਿ ਅਗਰ ਕੋਈ ਬੰਦਾ ਉਹਦੇ ਖਿਲਾਫ ਜਾਂ ਉਹਦੇ ਬਾਰੇ 'ਚ ਜਾਂ ਉਹਨੂੰ ਥੋੜਾ ਇਸਲਾਹੀ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹ ਚੰਗਾ ਨਹੀਂ। ਹਾਂਜੀ, ਇਹ ਤੇ ਪਹਿਲੂ ਅਗਲਾ ਯਾਨੀ ਕਿ ਤੂੰ ਸਾਨੂੰ ਇਸ ਗੱਲ ਦੇ ਉੱਪਰੋਂ ਤੂੰ ਮਤਲਬ ਆਪਣੇ ਸ਼ੋਅ 'ਚ ਕਹਿ ਰਿਹਾ ਕਿ ਵੀ ਇਹ ਬੰਦੇ ਇਦਾਂ ਦੇ ਹੁੰਦੇ ਤੇ ਇਦਾਂ। ਹਾਲਾਂਕਿ ਮੈਂ ਕਿਸੇ ਦਾ ਨਾਂ ਨਹੀਂ ਲਿਆ, ਲੇਕਿਨ ਜਿਹੜਾ ਕੋਈ ਐਸਾ ਵੇਖਦਾ ਹੋਏਗਾ ਜਿਹੜਾ ਇਹ ਕਰਦਾ ਵਾ, ਉਹ ਮੇਰੇ ਤੇ ਤਪਿਆ ਹੋਏਗਾ। ਸਹੀ ਗੱਲ। ਉਹ ਮੇਰੇ ਤੇ ਤਪਿਆ ਹੋਏਗਾ ਫੁੱਲ। ਜਦ ਇਹ ਵੀ ਦੁੱਖ ਆ ਕਿ ਬਜਾਏ ਇਹਦੇ ਕਿ ਉਹ ਕਵੇ ਕਿ ਯਾਰ ਇਹ ਸਹੀ ਕਹਿ ਰਿਹਾ, ਵਾਕਈ ਮੈਂ ਭਾਈ ਨਹੀਂ, ਉਹਦਾ ਉਹ ਦਿਲ ਕਰੇ ਉਹਨੇ ਕਿਡ ਰੱਖੀ ਹੋਵੇ, ਕਿਤੇ ਨਾ ਕਿਤੇ ਦਿਲ ਕਰੇ ਸਵੇਰੇ ਵੀਡੀਓ ਆ ਜਾਵੇ ਕਿ ਆਪ ਇਹ ਕੀ ਕਰਦਾ ਵਾ, ਫਲਾਵਾ ਢੀਂਗਾ, ਆਪ ਇਹਦਾ ਦੇਖੋ, ਆਪ ਇਹਦਾ ਦੇਖੋ। ਯਾਨੀ ਇਹ ਵੀ ਤਕਲੀਫ ਆ ਕਿ ਜੇ ਅਸੀਂ ਕਰਦੇ ਆ ਤੇ ਤੁਹਾਡੀ ਐਸੀ ਦੀ ਤੈਸੀ ਕਿ ਤੁਸੀਂ ਕੋਈ ਗੱਲ ਵੀ ਕਰੋ। ਹਾਂਜੀ, ਉਹ ਬੁਰਾ ਸਮਝਦੇ ਸਾਨੂੰ, ਉਹ ਹਾਂ, ਉਹਨਾਂ ਨੂੰ ਇਹ ਬੁਰਾ ਸਮਝਣਾ ਕਿ ਇਹ ਸਾਨੂੰ ਬੁਰਾ ਕਹਿ ਰਿਹਾ, ਆ ਜਿਹੜਾ ਮੈਂ ਕਹਿ ਰਿਹਾ ਨਾ, ਇਹ ਮੈਂ ਉਹਨਾਂ ਨੂੰ ਬੁਰਾ ਕਹਿ ਰਿਹਾ। ਯਾਨੀ ਕਿ ਤੁਸੀਂ ਗਲਤ ਗੱਲ ਕਰ ਰਹੇ ਹੋ, ਅਸੀਂ ਜੋ ਕਿਹਾ ਵਾ ਉਹ ਠੀਕ ਆ। ਸਹੀ ਆ। ਉਹ ਇਹ ਅੱਛਾ ਉਸਤਾਦ ਜੀ, ਜਿਹੜਾ ਹੁੰਦਾ, ਮੈਂ ਤੁਹਾਨੂੰ ਦੱਸਦਾ, ਸਾਡੇ ਸਟੇਜ ਤੇ ਨਾ ਇੱਕ ਦੋ ਆਰਟਿਸਟ ਐਸੇ ਵੀ ਨੇ ਜਿਨ੍ਹਾਂ ਨੇ ਕਦੇ ਗੰਦੀ ਗੱਲ ਨਹੀਂ ਕੀਤੀ ਹੈ। ਚੰਦ ਸਾਹਿਬ ਨਹੀਂ ਬਹੁਤ ਨੇ, ਬਹੁਤ ਨੇ। ਕਾਫੀ ਨੇ। ਅੱਛਾ ਮੈਂ ਤੁਹਾਨੂੰ ਦੱਸਦਾ, ਵਲਗਰ ਗੱਲ ਕਰਨ ਦੀ ਵੀ ਕੈਟਾਗਰੀ ਹੈ। ਵਲਗਰ ਗੱਲ ਸਭ ਨੇ ਕੀਤੀ ਹੈ। ਸਹੀ। ਮਸਤਾਨਾ ਸਾਹਿਬ ਨੇ ਕੀਤੀ, ਆਬਦ ਅਲੀ, ਲੇਕਿਨ ਉਹਨਾਂ ਨੇ ਇੰਨੀ ਕਿ ਡੀਪਲੀ ਕੀਤੀ ਹੈ ਜਾ ਕੇ ਕਿ ਤੁਸੀਂ ਤੁਹਾਡੇ ਉਹ ਬੱਚਿਆਂ ਦੇ, ਤੁਹਾਡੇ ਫੀਮੇਲਸ ਦੇ ਤੁਹਾਡੇ ਉੱਤੋਂ ਲੰਘ ਜਾਣੀ ਹੈ। ਇਸ ਸ਼ੋਅ ਦੇ ਵਿੱਚ ਅਸੀਂ ਬਹੁਤ ਵਾਰੀ ਕੀਤੀ, ਬਹੁਤ ਵਾਰੀ ਕੀਤੀ, ਤੁਸੀਂ ਹਟਦੇ ਲੇਕਿਨ ਹਾਂ ਸਹੀ ਗੱਲ ਆ, ਇੰਨੀ ਦੇਰ ਤੇਰੀ ਛਤਰ ਛਾਇਆ ਜਾ, ਇੰਨੀ ਦੇਰ ਨਹੀਂ ਮੈਂ ਹਟ ਸਕਦਾ। ਲੇਕਿਨ ਇੱਕ ਡਾਇਰੈਕਟ ਗੱਲਾਂ ਹੋ ਰਹੀਆਂ ਨੇ, ਡਾਇਰੈਕਟ ਓਪਨ, ਸਹੀ, ਨਾਂ ਲੈ ਕੇ, ਬੋਡੀ ਪਾਰਟ ਦਾ ਨਾਂ ਲੈ ਕੇ, ਭੈਣ ਦਾ ਕਹਿ ਕੇ। ਯਾਨੀ ਯਾਰ ਦੇਵਦਾਸ ਫਿਲਮ ਹੈ ਨਾ, ਸ਼ਾਹਰੁਖ ਖਾਨ ਸਾਹਿਬ ਦੀ, ਉਹਦੇ 'ਚ ਉਹਨਾਂ ਦਾ ਬਾਪ ਮਰ ਜਾਂਦਾ ਤਾਂ ਸ਼ਰਾਬ ਪੀ ਕੇ ਚਲੇ ਜਾਂਦੇ ਫੂੜੀ ਤੇ। ਉਸ ਤੋਂ 40 ਸਾਲ ਪਹਿਲੇ ਦਲੀਪ ਸਾਹਿਬ ਦੀ ਦੇਵਦਾਸ ਬਣੀ ਹੈ, 50 ਸਾਲ ਪਹਿਲੇ ਦਲੀਪ ਦਾਸ ਦੀ। ਉਹ ਸੇਮ ਦਲੀਪ ਸਾਹਿਬ ਦੀ ਵੀ ਉਹੀ ਕੰਡੀਸ਼ਨ ਦਿਖਾਈ ਆ, ਲੇਕਿਨ ਜਦੋਂ ਉਹਨਾਂ ਦਾ ਪਿਓ ਮਰਦਾ ਉਹ ਸ਼ਰਾਬ ਛੱਡ ਦਿੰਦੇ 3 ਮਹੀਨੇ ਲਈ, ਕਿਉਂਕਿ ਉਹਨਾਂ ਦੇ ਧਰਮ 'ਚ ਹੁੰਦਾ ਹੈ ਕਿ ਬਾਪ ਜਦੋਂ ਫੌਤ ਹੈ, ਕੁਝ ਜਿਸ ਤਰ੍ਹਾਂ ਸਾਡੀਆਂ ਔਰਤਾਂ ਕੋ ਖਾਮਦ ਫੌਤ ਹੋ ਜੇ ਤੇ ਉਹ ਇੱਜ਼ਤ ਹੁੰਦੀ ਹੈ, ਤੇ ਜਾਂ ਡਿਵੋਰਸ ਹੋਵੇ ਤਾਂ ਵੀ ਇੱਜ਼ਤ ਹੁੰਦੀ ਹੈ। ਤੇ ਉਹ ਸਾਰਾ ਕੁਝ ਕਰਨ ਤੋਂ ਬਾਅਦ ਉਹ ਜਦੋਂ ਉਹਨਾਂ ਦਾ ਬਾਪ ਮਰਦਾ ਉਹ ਨਹੀਂ ਸ਼ਰਾਬ ਪੀਂਦੇ। ਇਹਦਾ ਮਤਲਬ ਜਿਹੜਾ ਪਿੱਛੇ ਰਾਈਟਰ ਆ, ਡਾਇਰੈਕਟਰ ਆ, ਉਹਨੇ ਕੁਝ ਲਿਹਾਜ਼ ਰੱਖਿਆ ਵਾ ਵੀ ਯਾਰ ਜਿੰਨਾ ਮਰਜ਼ੀ ਉਹਦਾ ਜ਼ਾਤੀ ਮਸਲਾ ਕਿ ਉਹਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ, ਉਹ ਸ਼ਰਾਬ ਪੀਣ ਲੱਗ ਪਿਆ, ਉਹਦੇ ਦੁੱਖ 'ਚ ਸਾਰਾ ਕੁਝ, ਲੇਕਿਨ ਇਹ ਉਹਦਾ ਬਾਪ ਆ। ਲੇਕਿਨ ਉਹ ਹੁਣ ਸਮਝ ਆ ਰਹੀ, ਹੁਣ ਕਰੈਕਟਰ ਬਣਿਆ ਵਾ ਕਿ ਇੱਕ ਕਰੈਕਟਰ ਥੀਏਟਰ 'ਚ ਤੇ ਉਹ 2 ਧੀਆਂ 3 ਧੀਆਂ ਦਾ ਪਿਓ ਬਣਿਆ, ਔਰ ਧੀਆਂ ਕੋਲੋਂ ਇੱਕ ਮਿਸਾਲ ਆ ਕਿ ਉਹ ਕੋਈ ਗਲਤ ਕੰਮ ਕਰਾ ਰਿਹਾ। ਇਦਾਂ ਦੇ ਫਿਲਮਾਂ 'ਚ ਵੀ ਬੜੇ ਕਰੈਕਟਰ ਨੇ, ਲੇਕਿਨ ਉਹ ਉਹਦਾ ਜ਼ਾਤੀ ਫੇਲ ਆ, ਉਹ ਆਪਣੀਆਂ ਧੀਆਂ ਤੇ ਗੰਦੀ ਨਜ਼ਰ ਨਹੀਂ ਰੱਖ ਰਿਹਾ। ਫਿਲਮਾਂ ਤੁਸੀਂ ਬਹੁਤ ਫਿਲਮਾਂ 'ਚ ਦੇਖ ਲਓ ਕਿ ਉਹ ਆਪਣੀਆਂ ਧੀਆਂ ਨੂੰ ਗਲਤ ਰਸਤੇ ਚਲਾ ਰਿਹਾ, ਲੇਕਿਨ ਆਪ ਉਹਨਾਂ ਕੋਲੋਂ ਕਮਾਈ ਖਾ ਰਿਹਾ, ਲੇਕਿਨ ਆਪ ਉਹਨਾਂ ਨੂੰ ਨਹੀਂ ਕੋਈ ਗੱਲ ਕਰ ਰਿਹਾ। ਠੀਕ ਆ, ਹੁਣ ਮੈਂ ਥੀਏਟਰ 'ਚ ਦੇਖਿਆ ਕਿ ਇੱਕ ਬੰਦੇ ਦੀਆਂ 3 ਧੀਆਂ ਨੇ, ਉਹ ਆਪ ਉਹਨਾਂ ਨੂੰ ਸਾਰਾ ਕੁਝ ਕਹੀ ਜਾ ਰਿਹਾ ਬਾਪ ਬਣ ਕੇ, ਚਾਹੇ ਰੋਲ ਆ, ਚਾਹੇ ਉਹ ਕਰੈਕਟਰ ਆ, ਚਾਹੇ ਉਹ ਠੀਕ, ਲੇਕਿਨ ਤੁਸੀਂ ਪ੍ਰੈਜ਼ੈਂਟ ਕਰਦੇ ਪਏ ਹੋ ਅਗਲੇ ਬੰਦੇ ਬੈਠੇ ਵਾਸਤੇ ਕਿ ਮੈਂ ਬਾਪ ਆ, ਇਹ ਮੇਰੀਆਂ ਬੇਟੀਆਂ ਨੇ।
ਚਾਹੇ ਜੋ ਮਰਜ਼ੀ ਜਿੱਦਾਂ ਦੀਆਂ ਮਰਜ਼ੀ ਉਹਨਾਂ ਦੀ ਕੈਟਾਗਰੀ, ਲੇਕਿਨ ਉਹ ਉਹਨਾਂ ਦੇ ਬੋਡੀ ਪਾਰਟਸ ਤੇ ਅੱਲਾ ਮਾਫੀ ਦੇਵੇ ਉਹ ਪਿਓ ਜਿਹੜਾ ਉਹ ਗੱਲਾਂ ਕਰੀ ਜਾ ਰਿਹਾ। ਮੈਂ ਗਲਤ ਕਹਿ ਰਿਹਾ? ਇਸ ਲਈ ਰਾਈਟ ਤੇ ਉਸਤਾਦ ਜੀ। ਔਰ ਮੈਂ ਦੱਸ ਨਹੀਂ ਤੁਹਾਨੂੰ ਸਕਦਾ ਐਸੀ ਅੱਲਾ ਮਾਫੀ ਦੇਵੇ, ਲੇਕਿਨ ਉਹ ਠੀਕ ਨੇ ਉਹ ਵੀ। ਲੇਕਿਨ ਉਹ ਨਾ ਉਸਤਾਦ ਜੀ, ਆਹੋ ਉਹ ਡਰਾਮੇ ਜਿਹੜੇ ਸੀ ਲੇਕਿਨ ਉਹ ਕਿੱਥੇ ਲੈ ਕੇ ਜਾਣਾ ਵਾ, ਉਹ ਕਿੱਥੇ ਲੈ ਕੇ ਜਾਣਾ? ਉਹ ਜਿਹੜਾ ਇੰਨਾ ਕੁਛ ਆ ਉਹਨੂੰ ਕਿੱਥੇ ਸਿੱਟਣਾ, ਉਹਨੂੰ ਕਿੱਦਾਂ ਜਸਟੀਫਾਈ ਕਰਨਾ ਤੁਸੀਂ ਲਾਈਫ 'ਚ? ਨਹੀਂ ਸਮਝ ਆ ਰਹੀ? ਇੱਕ ਗੱਲ ਮਤਲਬ ਕਿ ਇਦਾਂ ਦੀ ਫੈਲ ਜਵੇ ਤੁਸੀਂ ਇੱਕ ਮੈਂ ਗੱਲ ਕਰਦਾ ਜਾਂ ਤੇ ਇਦਾਂ ਨਾ ਕਿ ਵੀ ਤੁਸੀਂ ਛੱਡ ਦਿੱਤਾ ਤੁਸੀਂ ਕਹਿੰਦਾ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਨਵਾਂ ਜਦੋਂ ਸਾਨੂੰ ਸ਼ੌਕ ਪਿਆ ਨਾ, ਜਦੋਂ ਮੁੰਡੇ ਖੁੰਡੇ 22-23 ਸਾਲ, ਇਹਨਾਂ ਸਾਰੀਆਂ ਗੱਲਾਂ ਦਾ ਬਿਲਕੁਲ ਨਹੀਂ ਸੀ ਪਤਾ ਕਿ ਇਹ ਕੀ ਹੁੰਦਾ ਵਾ, ਕੀ ਹਿਸਾਬ ਕਿਤਾਬ ਹੁੰਦਾ, ਇੱਜ਼ਤ ਦੀ ਅਹਿਮੀਅਤ ਕੀ ਹੁੰਦੀ ਆ, ਕਿੱਥੇ ਕੀ ਕਰਨੀ। ਬੱਟ ਤੇ ਬੜੀ ਭੱਟੀ ਮੈਂ ਡੱਬ ਕਰ ਰਿਹਾ ਫਿਲਮ। ਉਸ ਤੋਂ ਵੀ ਪਹਿਲੇ, ਬੱਟ ਭੱਟੀ ਤੋਂ ਵੀ ਪਹਿਲੇ ਇੱਕ ਕਲਿੱਪ ਮੈਂ ਡੱਬ ਕੀਤਾ, ਮੈਂ ਤੇ ਮੇਰਾ ਇੱਕ ਯਾਰ ਦੋ ਨਾਲ। ਬਿਲਕੁਲ ਨਹੀਂ ਅਕਲ 'ਚ ਹੈਗਾ ਕਿ ਮੈਂ ਕੀ ਕਰਨ ਲੱਗਾ, ਜਾਂ ਕਿੱਥੇ ਤੱਕ ਪਹੁੰਚ ਜਾਣੀ ਹੈ, ਕਿੱਥੇ ਤੱਕ ਪਹੁੰਚ ਜਾਣੀ ਆ। ਔਰ ਉਦੋਂ ਸੋਸ਼ਲ ਮੀਡੀਆ ਵੀ ਨਹੀਂ ਸੀ, ਲੇਕਿਨ ਸੋਸ਼ਲ ਮੀਡੀਆ 'ਚ ਆ ਜਾਣੀ। ਮੈਂ ਪਹਿਲਾਂ ਡੱਬ ਕੀਤਾ, ਗਾਲਾਂ ਗੂਲਾਂ ਕੱਢ ਕੇ, ਔਰ ਹਾਈ ਡਾਕਟਰ ਠੰਡ ਲੱਗਦੀ, ਠੀਕ ਹੈ ਨਾ। ਉਹ ਮੇਰੀ ਜ਼ਿੰਦਗੀ ਦੀ ਪਹਿਲੀ ਡੱਬਿੰਗ ਸੀ। ਤੇ ਐਵੇਂ ਚੀਜ਼ ਦਾ ਸ਼ੁਗਲ ਮਿਲਾ, ਇਨਡੋਰ ਬੈਠੇ, ਜ਼ਰਾ ਨਹੀਂ ਕਿ ਇਹਨੂੰ ਅਸੀਂ ਵਾਇਰਲ ਕਰਾਂਗੇ, ਇਹਨੂੰ ਅਸੀਂ ਮਸ਼ਹੂਰ ਕਰਾਂਗੇ ਜਾਂ ਹੋ ਜਾਏਗੀ, ਉਹ ਕਰਤੀ। ਉਸ ਤੋਂ 6 ਮਹੀਨੇ ਸਾਲ ਬਾਅਦ ਬੱਟ ਭੱਟੀ ਦੇ ਵਿੱਚ, ਯਾਨੀ ਉਸੇ ਹੀ ਏਜ ਦੇ ਵਿੱਚ, ਹਾਲੇ ਮੈਂ ਉਸ ਟਰਾਂਸ ਤੋਂ ਬਾਹਰ ਨਹੀਂ ਆਇਆ, ਤੇ ਬੱਟ ਭੱਟੀ ਫਿਲਮ ਆ ਗਈ। ਇੱਕ ਸੀਨ ਆਇਆ, ਉਹ ਅਦਾਲਤ ਜੀ ਲੱਗੀ ਹੁੰਦੀ ਹੈ ਉਹਦੇ ਵਿੱਚ, ਉਸ ਚੀਜ਼ 'ਚ ਸ਼ੇਰ ਲੈ, ਤੇ ਮੈਨੂੰ ਉੱਥੇ ਆਮਦ ਨਹੀਂ ਹੋ ਰਹੀ। ਮਾਈਕ ਅੱਗੇ ਆ ਤੇ ਬੈਠਾ ਵਾਂ, ਸਿਗਰਟਾਂ ਫੂਕੀ ਜਾ ਰਿਹਾ ਬੈਠਾ, ਤੇ ਮੈਨੂੰ ਕੋਈ ਗੱਲ ਨਹੀਂ ਦੇ ਜਾ ਰਹੀ ਵੀ ਇਸ ਸੀਨ ਨੂੰ ਮੈਂ ਕੀ ਇਹਦੇ 'ਚ ਪਾਵਾਂ ਕਿ ਪਿਛਲੀ ਸਟੋਰੀ ਨਾਲ ਵੀ ਲਿੰਕ ਕਰੇ, ਇਸ ਤੋਂ ਬਾਅਦ ਅੱਗੇ ਵੀ ਸਟੋਰੀ ਇਹੀ ਸੀਨ ਦੀ ਕੰਟੈਂਟ ਅੱਗੇ ਵੀ ਲੈ ਕੇ ਚੱਲੇ। ਨਹੀਂ ਆ ਰਿਹਾ, ਕਾਮੇਡੀ ਵੀ ਹੋਵੇ ਵਿੱਚ ਔਰ ਸਾਰਾ ਗੇਮ, ਤੇ ਨਹੀਂ ਸਮਝ ਆ ਰਿਹਾ। ਕਰਦੇ ਨਾ ਗੁੱਸਾ ਚੜਨ ਲੱਗ ਪਿਆ। ਗੁੱਸੇ ਚੜਦੇ ਦੇ ਵਿੱਚ ਮੈਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਡੱਬ 'ਚ ਹੀ। ਡੱਬ ਦੇ ਵਿੱਚ ਹੀ ਨਾ ਮੈਂ ਗਾਲਾਂ ਕੱਢਣੀਆਂ। ਮੈਂ ਤੁਹਾਨੂੰ ਇਸ ਤੋਂ ਗੱਲ ਕਰ ਰਿਹਾ ਕਿ ਤੁਹਾਨੂੰ ਇਹ ਹੋਵੇ, ਕੋਈ ਵੇਖਦਾ ਹੋਵੇ ਤਾਂ ਕਦੇ ਵੀ ਇਹਨੇ ਵੀ ਤਾਂ ਕੀਤਾ ਹੀ ਆ। ਮੈਂ ਤੁਹਾਨੂੰ ਦੱਸਣ ਲੱਗਾ ਵੀ ਉਹ ਮੈਂ ਕਿੱਦਾਂ ਕੀਤਾ। ਤੇ ਮੈਂ ਗੁੱਸੇ 'ਚ ਗਾਲਾਂ ਕੱਢਣ ਲੱਗ ਪਿਆ। ਤੇ ਹੁਣ ਉਹ ਕੋਈ ਨਹੀਂ, ਲਓ ਵੀ ਮਹਿਮਾਨੋ, ਤੁਹਾਡੀ ਮੈਂ ਇਹ ਤੇ ਉਹ ਹੈ, ਇਹ ਮੈਂ ਸਾਰਾ ਕੁਛ ਯਾਰ ਅਸੀਂ ਇਹਨੂੰ ਕੀ ਕਿਹਾ, ਠੀਕ ਹੈ ਜੀ। ਉਹ ਬਣ ਗਈ। ਉਹ ਜਦੋਂ ਇੱਕ ਪਤਾ ਨਹੀਂ ਉਹਦਾ ਕੀ ਦਿਮਾਗ ਦਾ, ਉਹ ਜਦੋਂ ਸਾਰਾ ਨਿਕਲ ਗਿਆ ਨਾ, ਮੈਂ ਗੁੱਸਾ ਜਿਹਾ ਕੱਢ ਦਿੱਤਾ। ਤੇ ਅੱਗੋਂ ਫਿਰ ਉਹਨੂੰ ਮੈਂ ਦੁਬਾਰਾ ਡੱਬ ਕੀਤਾ। ਉਹ ਫਿਲਮ ਦੇ ਵਿੱਚ ਅੱਜ ਵੀ ਆ, ਔਰ ਉਹ ਬੜਾ ਅੱਛਾ ਸੀਨ ਹੋਇਆ। ਇਹ ਉਹਦੀ ਸਟੋਰੀ ਆ ਕਿ ਮੇਰਾ 6ਵਾਂ ਨੰਬਰ ਆ, ਚੌਥਾ। ਹਾਂ, ਤੁਸੀਂ ਫਿਰ ਉਹਦੇ ਨਾਲ ਉਹ ਲਿੰਕ ਹੋਇਆ, ਤੇ ਫਿਰ ਉਹ ਅੱਗੇ ਚੱਲੀ ਸਟੋਰੀ। ਤੇ ਲੇਕਿਨ ਉਹਦੇ ਦਰਮਿਆਨ 'ਚ ਮੈਂ ਦੱਸ ਰਿਹਾ ਕਿ ਮੈਂ ਇੱਥੇ ਕਿੰਨੇ ਘੰਟੇ ਫਸਿਆ ਰਿਹਾ। ਤੇ ਉਹ ਬਲਾਸਟ ਹੋਇਆ, ਮੈਂ ਉਹ ਇੱਕ ਪੰਜਾਬੀ ਬਾਹਰ ਕੱਢ ਗਿਆ ਆਪਣਾ, ਤੁਹਾਡੀ ਫਲਾਣਿਆ, ਤੇ ਉਹ ਵੀ ਡੱਬ ਕਰਦਾ ਰਿਹਾ। ਇਹ ਵਾਰਮ-ਅਪ ਸੀਗਾ ਉਸਤਾਦ ਜੀ, ਇੱਕ ਸਾਲ ਠੀਕ ਹੋ ਗਿਆ। ਚਲੋ ਰੌਂਗ ਗੱਲ ਆ ਜੀ, ਮੈਂ ਸਟੇ ਲੈ ਲੈਂਦਾ, ਮੈਂ ਕੱਲ ਨੂੰ ਕਰ ਲੈਂਦਾ, ਲੇਕਿਨ ਉਸ ਟਾਈਮ ਕਰ ਲਿਆ। ਅੱਛਾ, ਹੁਣ ਉਸ ਤੋਂ ਬਾਅਦ ਫਿਰ ਕੋਈ 6 ਮਹੀਨੇ ਸਾਲ ਲੰਘੇ ਨੇ, ਫਿਲਮ ਚੱਲ ਪਈ। ਇੱਕ ਕਲਿੱਪ ਹਾਲੇ ਏਡਾ ਵਾਇਰਲ ਨਹੀਂ ਸੀ ਹੋਇਆ ਕਿਉਂਕਿ ਉਦੋਂ ਨਹੀਂ ਸੀ ਹਿਸਾਬ ਹੈਗਾ। ਫਿਰ ਇੱਕ ਮੇਰਾ ਬੇਲੀ ਆ, ਉਹਨੇ ਇੱਕ ਕਲਿੱਪ ਬਣਾ ਲਿਆ ਇਦਾਂ ਦਾ, ਗੋਲੀ ਵਾਲਾ। ਹਾਂਜੀ, ਠੀਕ ਹੈ ਜੀ। ਅੱਛਾ, ਉਹਨੇ ਕਲਿੱਪ ਬਣਾਇਆ, ਉਹ ਟੋਟਲ ਮੈਂ ਨਹੀਂ ਬਣਾਇਆ। ਤੇ ਮੈਂ ਉਹਦੇ ਕੋਲ ਗਿਆ ਤੇ ਮੈਂ ਦਿਖਾਇਆ, ਤੇ ਹੱਸ ਸੀ ਦੂਰੇ। ਤੇ ਮੈਨੂੰ ਕਹਿੰਦਾ ਚੱਲ ਤੂੰ ਵਿੱਚ ਕੋਈ ਵਾਸਤੇ। ਹੁਣ ਸਟਾਰਟ ਵਾਲੀ ਜਿਹੜੀ ਜਿੱਥੋਂ ਕਲਿੱਪ ਸ਼ੁਰੂ ਹੁੰਦਾ ਨਾ, ਜਿਹੜੀ ਪਹਿਲੀ ਉਹਦੀ ਲਾਈਨ ਆ, ਉਹ ਮੇਰੀ ਆ ਬਸ। ਬਾਕੀ ਪੂਰੇ ਕਲਿੱਪ ਦੇ ਵਿੱਚ ਮੇਰੀ ਆਵਾਜ਼ ਨਹੀਂ ਗਈ। ਉਹ ਸਿਰਫ ਇੰਨਾ ਗਿਆ, ਹਾਏ ਮੈਂ ਤਾਂ ਅੱਜ ਬਹੁਤ ਗੁੱਸੇ 'ਚ ਲੱਗਦੀ, ਬਸ ਆਹ ਮੈਂ ਗੱਲ ਕੀਤੀ। ਉਸ ਤੋਂ ਬਾਅਦ ਅੱਗੇ ਉਹਨੇ ਪਹਿਲੇ ਹੀ ਸਾਰੀ ਡੱਬ ਕੀਤੀ ਸੀ, ਸਾਰਾ ਹਿਸਾਬ। ਉਹ ਅੱਗੇ ਮੇਰੀ ਕੋਈ ਆਵਾਜ਼ ਨਹੀਂ ਗਈ। ਤੇ ਉਹ ਨਾ ਇਹ ਨਿਕਲ ਗਿਆ। ਹੁਣ ਐਸਾ ਮੇਰੀ ਫੀਲਡ ਚੇਂਜ, ਮੈਂ ਲਾਹੌਰ ਚਲਾ ਗਿਆ, ਯਾਨੀ ਡੱਬਿੰਗ ਤੋਂ ਥੋੜਾ ਜਿਹਾ ਕਿਨਾਰਾ ਕਰ ਲਿਆ, ਜਾਂ ਇੱਕ ਅੱਛਾ ਕੰਮ ਚੈਨਲ ਚੁਲਦਾ ਕਰਨ ਲੱਗ ਪਿਆ, ਚਾਚਾ ਬੂਟਾ ਕਰਨ ਲੱਗ ਪਿਆ। ਹੁਣ ਫਿਰ ਸਮਝ ਆਉਣੀ, ਬਹੁਤ ਪਹਿਲੇ ਸਮਝ ਆਉਣੀ ਸ਼ੁਰੂ ਕੀ, ਯਾਰ ਐ ਮੈਂ ਕੀ ਕਰ ਦਿੱਤਾ। ਇਹ ਤੇ ਕਿਆਮਤ ਤੱਕ ਪੈ ਰਹੇ ਨੇ ਕਲਿੱਪ ਇੱਥੇ, ਤੇ ਜਿਹੜਾ ਵੇਖੇਗਾ ਮੈਨੂੰ ਗੁਨਾਹ ਮਿਲੀ ਜਾਏਗਾ, ਜਦੋਂ ਕੋਈ ਵੇਖੇਗਾ ਉਦੋਂ। ਤੇ ਹੁਣ ਜਿਹੜੀਆਂ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨਾ, ਜਿਵੇਂ ਲਾਈਕ ਜ਼ਿੰਦਗੀ ਦੇ ਵਿੱਚ ਨਾ, ਮੈਂ ਤੁਹਾਨੂੰ ਅੱਜ ਦੱਸਣ ਲੱਗਾ, ਸ਼ਰਾਬ। 17-18 ਸਾਲ ਮੇਰੀ ਉਮਰ। ਸਾਡੀ ਰਜ਼ਾਬਾਦ 6 ਨੰਬਰ ਗਲੀ 'ਚ ਇੱਕ ਬੰਦਾ ਹੁੰਦਾ ਸੀ, ਉਹ ਕੱਪੜੇ ਦੀ ਮਾਰਕੀਟ ਜਿੱਥੇ ਮੈਂ ਕੰਮ ਕਰਦਾ ਹੁੰਦਾ ਸੀ ਨਾ, ਉੱਥੇ ਉਹ ਵੀ ਕੰਮ ਕਰਦਾ ਹੁੰਦਾ ਸੀ ਨਾਲ। ਉਹ ਰੋਜ਼ ਰਾਤ ਨੂੰ ਪੀਂਦਾ ਹੁੰਦਾ ਸੀ ਸ਼ਰਾਬ। ਤੇ ਅਕਸਰ ਮੈਂ ਸੁਬਾਹ ਉਹਦੇ ਨਾਲ ਜਾਣਾ, ਕਿਉਂਕਿ ਉਸੇ ਮਾਰਕੀਟ 'ਚ ਉਹਨੇ ਜਾਣਾ ਹੁੰਦਾ ਸੀ ਮੋਟਰਸਾਈਕਲ ਤੇ।
ਤੇ ਉਹ ਉੱਥੇ ਗਲੀ 'ਚ ਸਾਡਾ ਘਰ ਸੀ ਤੇ ਮੈਨੂੰ ਇਹ ਹੁੰਦਾ ਸੀ ਕਿ ਵੀ ਲੈ ਵੀ ਜਾਏਗਾ ਇਹ ਤੇ ਲਵਾ ਬੱਚਾ ਟੈਪ ਮੈਂ ਸੁਭਾਨ ਅੱਲਾ ਕੁਛ ਦੜੇ ਵੀ ਨਹੀਂ ਕੁੜੀ ਮੈਂ ਕਹਿੰਦਾ ਵੀ ਕੁੜੀਆਂ ਵੀ ਕੀ ਹੁੰਦੀਆਂ ਨੇ ਹਾਏ ਇਹ ਟੈਪ ਗੱਲ ਤੂੰ ਨਾ ਹਾਏ ਤੇ ਉਹ ਹੁਣ ਕਰੈਕਟਰ ਜਿਹੜਾ ਨਾ ਉਹ ਥੋੜਾ ਜਿਹਾ ਮੇਰੇ ਤੇ ਮਤਲਬ ਰਹਿ ਵੀ ਹੈ ਹਾਂ ਤੇ ਉਹਨੇ ਨਾ ਅਕਸਰ ਹੁਣ ਇੱਕ ਦਿਨ ਇਦਾਂ ਆਇਆ ਕਿ ਉਹਨੇ ਮੈਨੂੰ ਨਾ ਉਹ ਸ਼ਰਾਬ ਆਫਰ ਕੀਤੀ ਤੇ ਉਹ ਟਾਈਮ ਐਸਾ ਵਾ ਕਿ ਨਾ ਸਾਡੇ ਪਿਓ ਨੇ ਕਦੀ ਜ਼ਿਕਰ ਕੀਤਾ ਸੀ ਸ਼ਰਾਬ ਦਾ, ਨਾ ਸਾਡੇ ਘਰ 'ਚ ਕਦੀ ਗੱਲ ਹੋਈ ਸੀ, ਨਾ ਕਦੀ ਯਾਨੀ ਮੈਨੂੰ ਉਹਦੇ ਬਾਰੇ 'ਚ ਨਹੀਂ ਪਤਾ ਕਿ ਇਹ ਕਿੰਨੀ ਖਰਾਬ ਚੀਜ਼ ਆ, ਗੁਨਾਹ ਆ ਜਾਂ ਹਾਂ ਇੰਨਾ ਪਤਾ ਸੀ ਕਿ ਸ਼ਰਾਬ ਪੀਣਾ ਗਲਤ ਆ, ਲੇਕਿਨ ਇਹਨਾਂ ਨਹੀਂ ਸੀ ਪਤਾ ਕਿ ਵੀ ਇੰਨਾ ਗਲਤ ਆ ਕਿ ਵੀ ਜਾਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰਨਾ ਕਿ ਵੀ ਇਹ ਨਹੀਂ ਪੀਣੀ। ਉਹ ਮੈਂ ਚੁਸਕੀ ਲਾ ਲਈ। ਓਏ ਟੈਗ ਟੈਪ ਹਾਂ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸ, ਹੁਣ ਮੈਂ ਇੱਕ ਹੋਰ ਵੀ ਤੁਹਾਨੂੰ ਮੈਂ ਐਕਸਪੀਰੀਅੰਸ ਤੁਹਾਨੂੰ ਦੱਸਦਾ, ਜਿਸ ਬੰਦੇ ਦਾ ਦਿਮਾਗ ਬਹੁਤ ਸ਼ਾਰਪ ਹੋਏਗਾ ਨਾ ਉਹ ਕਦੀ ਨਸ਼ਾ ਨਹੀਂ ਕਰ ਸਕਦਾ। ਸ਼ਾਰਪ ਤੋਂ ਬਾਅਦ ਤੇਜ਼ ਐਕਟਿਵ ਬਹੁਤ ਚੱਲਣ ਵਾਲਾ। ਹੁਣ ਮੈਂ ਉਹ ਪੀ ਲਈ ਹੈ ਤੇ ਪੀ ਕੇ ਨਾ ਤੇ ਮੈਨੂੰ ਇੰਜ ਲੱਗਾ ਕਿ ਯਾਰ ਮੈਂ ਕਿਉਂ ਨਹੀਂ ਗਾ ਤੇ ਮੇਰੇ ਵੱਸ ਹੱਥ 'ਚ ਕਿਉਂ ਨਹੀਂ ਕੋਈ ਚੀਜ਼ਾਂ ਹੈਗੀਆਂ, ਮਤਲਬ ਮੈਂ ਐਕਟਿਵ ਕਿਉਂ ਨਹੀਂ ਗਾ, ਮੈਨੂੰ ਇਹ ਕੀ ਹੁੰਦੇ ਆ ਵਾ। ਮੇਰੀ ਗੱਲ ਸਮਝ ਆ ਰਹੀ? ਮੈਂ ਇੱਕ ਲਾਈਫ ਜੀ ਰਿਹਾ ਵਾਂ ਕਿ ਮੈਂ ਐਕਟਿਵ ਜੀ ਰਿਹਾ ਔਰ ਮੈਂ ਮਾਸ਼ਾਅੱਲਾ ਜੂਡੋ ਕਰਾਟੇ ਵੀ ਖੇਡ ਰਿਹਾ, 4-4 ਘੰਟੇ ਐਕਸਰਸਾਈਜ਼ ਵੀ ਕਰ ਰਿਹਾ, ਮੈਂ ਕੰਮ ਤੇ ਵੀ ਜਾ ਰਿਹਾ, ਮੰਦਰ ਗਲੀ ਸਾਰੀ ਦਿਹਾੜੀ ਉਹ ਵੀ ਕਰ ਰਿਹਾ। ਉਹ ਜਿਹੜੀ ਮੇਰੀ ਆਪਣੀ ਜਿਹੜੀ ਇੱਕ ਪਾਵਰ ਆ, ਮੇਰੀ ਇਰਾਦਾ ਜਿਹੜਾ ਮੈਂ ਕਰ ਰਿਹਾ, ਜੋ ਮੈਂ ਸੋਚ ਰਿਹਾ, ਉਹਦੇ 'ਚ ਖਲਲ ਕਿਉਂ ਆ ਰਿਹਾ? ਤੇ ਮੈਂ ਯਾਰ ਕਿੱਦਾਂ ਲੱਥੇਗਾ ਕਿ ਮੈਨੂੰ ਉਹ ਨਸ਼ਾ ਚਾਹੀਦਾ ਜਿਹੜਾ ਪਹਿਲੇ ਸੀ ਨਾ। ਉਹ ਵੀ ਇੱਕ ਨਸ਼ਾ ਸੀ, ਇੱਕ ਜਵਾਨੀ ਦਾ, ਇੱਕ ਕੁਛ ਕਰਨ ਦਾ, ਫੁਰਤੀ, ਤਾਕਤ, ਤੇ ਉਹ ਨਸ਼ਾ ਮੇਰਾ ਜਿਹੜਾ ਉਹ ਲੱਥਦਾ ਜਾ ਰਿਹਾ ਸੀ। ਇਹ ਫਿੱਕਾ ਜਿਹਾ ਵੀ ਮੇਰੇ ਦਿਮਾਗ ਤੇ ਚੜਿਆ ਐਵੇਂ ਮਤਲਬ, ਤੇ ਮੈਂ ਨਾ ਇੱਧਰ ਉੱਧਰ ਜਾ ਰਿਹਾ। ਹੁਣ ਮੈਂ ਇੱਕ ਯਾਰ ਦੋਸਤ ਨੂੰ, ਮੇਰਾ ਯਾਰ ਨੂੰ ਸੁਣ, ਮੈਂ ਕਿਹਾ ਯਾਰ ਮੈਂ ਇਦਾਂ ਕੀਤਾ, ਓਏ ਤੂੰ ਆਹ ਕਿਉਂ ਕੀਤਾ ਇਹ ਉਹ, ਮੈਂ ਕਿਹਾ ਮੈਂ ਇਹ ਖਤਮ ਕਿੱਦਾਂ ਹੋਏਗੀ? ਉਹ ਮੈਨੂੰ ਕਹਿੰਦਾ ਚਾਰ ਖਾ, ਉਹਨੇ ਵੀ ਕਿਤੋਂ ਸੁਣਿਆ ਸੀ, ਕਹਿੰਦਾ ਚਾਰ ਖਾ, ਮੈਂ ਕੋ ਪਾਈਆ ਚਾਰ ਖਾ ਲੂ। ਅਚਾਰ ਦਾ ਨਸ਼ਾ ਹੋ ਗਿਆ। ਫਿਰ ਉਹਨੇ ਮੈਨੂੰ ਕਿਸੇ ਨੇ ਕਿਹਾ ਤੂੰ ਏਦਾਂ ਕਰ, ਤੇਰੇ ਘਰ ਨਾ ਪਤਾ ਲੱਗੇ ਇਹ ਉਹ ਫਲਾਂਟਿੰਗ, ਤੇ ਤੂੰ ਨਾ ਪਾਣੀ ਪੀ ਜਾ, ਫਲਾਂ ਕੀ ਜਾ, ਤੈਨੂੰ ਉਲਟੀਆਂ ਆਉਣ। ਖੈਰ ਉਹ ਕਰਦੇ ਨਾ ਘੰਟੇ ਡੇਢ ਘੰਟੇ 'ਚ ਬਾਹਰ ਹੋ ਗਿਆ ਨਸ਼ਾ। ਉਹਦੇ ਜਾਵੇ ਆ ਦੇ ਨਾਵੇ ਇਸ ਗੱਲ ਨੂੰ, ਇਹਦੀ 16-17 ਸਾਲ 17-18 ਸਾਲ ਉਮਰ ਹੋਏਗੀ ਨਾ, 18 ਸਾਲ 15 ਸਾਲ ਹੋਣੇ। 30 ਸਾਲ ਹੋ ਗਏ। ਨਹੀਂ ਜ਼ਿਆਦਾ ਦੇਰ ਹੋ ਗਈ, ਹਾਂ 30 ਸਾਲ ਹੋ ਗਏ, 25-30 ਸਾਲ ਹੋ ਗਏ। ਅੱਜ ਵੀ ਮੈਂ ਜਿੱਥੇ ਮੈਨੂੰ ਕੋਈ ਕਹਿੰਦਾ ਨਾ ਕਦੀ ਸ਼ਰਾਬ ਪੀਤੀ, ਮੈਂ ਉਹਨੂੰ ਨਹੀਂ ਕਹਿੰਦਾ ਵਿੱਚ। ਮੈਂ ਨਹੀਂ ਕਹਿੰਦਾ ਕਿ ਮੈਂ ਇੱਕ ਵਾਰੀ ਪੀਤੀ, ਮੈਂ ਕਹਿੰਦਾ ਮੈਂ ਜ਼ਿੰਦਗੀ 'ਚ ਨਹੀਂ ਪੀਤੀ। ਉਹ ਕਿਉਂ? ਮੇਰੀ ਗੱਲ ਸਮਝ ਆ ਤੁਹਾਡਾ ਇਲਾਜ ਵੀ ਰਹੀ? ਯਾਨੀ ਮੈਨੂੰ ਕੋਈ ਪੁੱਛਦਾ ਨਾ ਕਿ ਤੂੰ ਸ਼ਰਾਬ ਪੀਤੀ, ਮੈਂ ਕਹਿੰਦਾ ਜੀ ਮੈਂ ਜ਼ਿੰਦਗੀ 'ਚ ਕਦੀ ਚੱਖੀ ਵੀ ਨਹੀਂ, ਮੈਂ ਉਹਨੂੰ ਗਿਣਦਾ ਹੀ ਨਹੀਂ ਆਪਣੀ ਲਾਈਫ ਦੇ ਉਸ ਖਾਤੇ 'ਚ। ਨਹੀਂ ਤਾਂ ਮੈਂ ਕਹਾਂ ਜੀ ਇੱਕ ਵਾਰੀ ਪੀਤੀ ਸੀ। ਨਹੀਂ ਉਹ ਇਲਾਜ ਵਿੱਚ ਹੋਇਆ ਨਾ ਸਰ। ਹਾਂ ਨਹੀਂ ਇੱਕ ਗੱਲ ਨਹੀਂ ਹੋਸ਼ 'ਚ ਸੀ ਮੈਂ, ਲੇਕਿਨ ਉਹ ਇੰਨਾ ਨਹੀਂ ਸੀ ਬਸ। ਤੁਹਾਨੂੰ ਇਹ ਨਹੀਂ ਸੀ ਨਾ ਪਤਾ ਵੀ ਨਸ਼ਾ ਨਹੀਂ ਹੋਣਾ। ਜਾਂ ਕਹਿ ਲਓ ਮੈਨੂੰ ਮਾਫਕ ਹੀ ਨਹੀਂ ਆਈ, ਹੋ ਸਕਦਾ ਅਦਰਵਾਈਜ਼ ਮੈਨੂੰ ਲੱਗ ਜਾਂਦਾ। ਇਦਾਂ ਹੀ ਲੱਗਦੇ ਨੇ ਸਾਰੇ ਇਦਾਂ ਹੀ ਲੱਗਦੇ ਨੇ ਨਾ, ਕਿਤੇ ਨਾ ਕਿਤੇ ਪੀਤੀ ਹੈ ਤੇ ਉਸ ਤੋਂ ਬਾਅਦ ਦੂਜੀ ਵਾਰੀ, ਉਸ ਤੋਂ ਬਾਅਦ ਸਿਗਰਟ ਵੀ ਤੇ ਲੱਗ ਹੀ ਗਏ। ਸਿਗਰਟ ਪਹਿਲੀ ਵਾਰੀ ਮੋਰ ਦਾ ਸਿਗਰਟ ਮੈਂ ਆਪਣੀ ਮਾਂ ਦੇ ਸਾਹਮਣੇ ਬਹਿ ਕੇ ਪੀਤਾ, ਹਿਸਾਬ ਲਾ ਲਾ ਵੀ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਐਡੀ ਗਲਤ ਚੀਜ਼ ਆ। ਹਾਲਾਂਕਿ ਮੇਰਾ ਅੱਬਾ ਪੀਂਦਾ ਮੋਰ ਦਾ ਸਿਗਰਟ ਨਹੀਂ ਸੀ ਹੁੰਦਾ, ਤੇ ਅੱਧਾ ਸੀ ਮੋਰ ਦਾ ਲੱਭਾ। ਜ਼ਿੰਦਗੀ ਦਾ ਪਹਿਲਾ ਸਿਗਰਟ ਮੋਰ ਦਾ। ਮੈਂ ਆ ਕੇ ਘਰ ਬਹਿ ਕੇ ਆਪਣੀ ਅੰਮੀ ਦੇ ਸਾਹਮਣੇ ਬਹਿ ਕੇ ਪੀ ਰਿਹਾ ਤੇ ਮੇਰੀ ਅੰਮੀ ਕਹਿੰਦੀ ਆਹ ਕੀ, ਤੇ ਮੈਂ ਕਹਾਂ ਉਹ ਇਹ ਕੁਛ ਨਹੀਂਗਾ, ਇਹ ਮੈਂਥੋਲ ਆ, ਇਹ ਸਿਗਰਟ ਨਹੀਂਗਾ, ਇਹ ਆਰਟੀਫਿਸ਼ਲ। ਅੱਬਾ ਮੇਰਾ ਆਇਆ, ਉਹਨੇ ਫਿਰ ਆਰਟੀਫੀਸ਼ੀਅਲ ਦੱਸਿਆ ਵੀ ਬੇਟਾ ਆਰਟੀਫਿਸ਼ਲ। ਅੱਬਾ ਇਹਨੇ ਕਿਹਾ ਹਾਂ ਪ੍ਰੈਕਟੀਕਲ ਆਰਟੀਫੀਸ਼ਲ ਅੱਬਾ ਇਹਨੇ ਕਿਹਾ ਉਹ ਤਾਂ ਥਾਪੀ ਫਿਸ਼ਨ ਦੇ ਹਾਲ ਦੇ। ਹਾਂਜੀ, ਤੇ ਪੱਕਾ ਸਿਗਰਟ ਨਥਿੰਗ। ਸਾਡੀ ਭਾਂਸ ਸ਼ਰਾਬ ਕੁਛ ਤੇ ਉਹ ਅੱਛਾ ਮੈਂ ਹੋਰ ਗੱਲ ਦੱਸਦਾ, ਬੜੇ ਬੰਦੇ ਐਸੇ ਨੇ ਉਹ ਨਹੀਂ ਨਸ਼ਾ ਕਰ ਸਕਦੇ। ਮੈਂ ਵੀ ਨਹੀਂ ਸਾਰੀ ਕਰ ਸਕਦਾ, ਕਦੀ ਹੱਥ ਟੱਚ ਨਹੀਂ ਕੀਤਾ। ਹਾਂ ਮੈਂ ਗੱਲ ਕਰ ਰਿਹਾ ਤੇ ਇਸ ਤੋਂ ਉਹ ਚੀਜ਼ਾਂ ਇਹ ਨੇ, ਤੇ ਜਿਹੜੇ ਗੱਲ ਜਿਹੜੀ ਹੋ ਰਹੀ ਸੀ ਇਸ ਤੋਂ ਜਿਹੜੇ ਅੱਜ ਤੱਕ 30 ਸਾਲ ਹੋ ਗਏ ਨੇ ਵਲਗੈਰਿਟੀ ਕਰੀ ਜਾ ਰਹੇ ਨੇ ਔਰ ਤੁੰਨ ਕੇ ਕਰੀ ਜਾ ਰਹੇ ਨੇ। ਅੱਲਾ ਮਾਫੀ ਦੇਵੇ ਕਿ ਤੁਸੀਂ ਭਾਜਣ ਉਹਨਾਂ ਦਾ ਵੇਖ ਨਹੀਂ ਸਕਦੇ। ਕੁਝ ਦੋ ਦੋਸਤ ਬਹਿ ਕੇ ਵੀ ਅਗਰ ਕੋਈ ਥੋੜਾ ਜਿਹਾ ਤੁਹਾਡਾ ਆਪਸ 'ਚ ਬਹੁਤ ਫ੍ਰੈਗਨੈਂਸ ਨਹੀਂ ਹੈਗੀ ਤੇ ਤੁਸੀਂ ਨਹੀਂ ਵੇਖ ਸਕਦੇ, ਦੋ ਭਰਾ ਬਹਿ ਕੇ ਨਹੀਂ ਵੇਖ ਸਕਦੇ। ਔਰ ਸ਼ਰੇਆਮ ਇਹ ਜਿਹੜੀ ਗੰਦੀ ਗੱਲ ਔਰ ਮਾਡਲ ਖਿਲਾਰ ਕੇ, ਯਾਨੀ ਇੱਕ ਮੈਂ ਗੱਲ ਕਰਾਂ ਨਾ, ਉਹ ਤੇਰੀ ਭੈਣ ਏਦਾਂ ਨਹੀਂ, ਭੈਣ ਸਾਹਮਣੇ ਖਲੋਤੀ ਹੁੰਦੀ ਹੈ, ਉੱਥੇ ਮਾਡਲ ਵੀ ਖਲੋਤਾ ਹੁੰਦਾ, ਯਾਨੀ ਉਹ ਜਿਹੜਾ ਸਬਜੈਕਟ ਵੀ ਖਲੋਤਾ ਹੁੰਦਾ। ਤੇ ਉਹ ਗੱਲਬਾਤ ਹੈ ਨਾ, ਉਹ ਸਾਰਾ ਸਿਸਟਮ ਪੁਰਾਣੇ ਡਰਾਮੇ ਨੇ ਜਿਹੜੇ ਨਵਾਂ ਨਾ ਹੁਣ ਸਿਸਟਮ ਜਾ ਰਿਹਾ ਉਸਤਾਦ ਜੀ,
ਗਵਰਨਮੈਂਟ ਨੇ ਬਹੁਤ Ban ਸਖਤੀ ਕਰ ਦਿੱਤੀ ਹੈ। ਗਵਰਨਮੈਂਟ ਨੇ ਕੀਤੀ ਹੈ ਨਾ ਗੱਲ ਇਹ ਉਹ ਤਾਂ ਉਸਤਾਦ ਗੌਰਮੈਂਟ ਅੱਜ ਗਵਰਨਮੈਂਟ ਖੋਲ ਦੇਵੇ ਮੈਂ ਉਸਤਾਦ ਜੀ ਅੱਜ ਠਹਿਰ ਜਾ ਅੱਜ ਗਵਰਨਮੈਂਟ ਕਹਿ ਦੇਵੇ ਕਿ ਉਹ ਪਾਬੰਦੀ ਚੁੱਕ ਲਈ ਤੁਹਾਡੇ ਤੇ ਉਹ ਪਹਿਲੇ ਹੀ ਕਰੋ ਛੱਡ ਦੇਣਗੇ ਸਾਰੇ ਜਾਂ ਕਰਨ ਲੱਗ ਪੈਣਗੇ ਹੈ ਜਾਂ ਫੇਰ ਸ਼ੁਰੂ ਕਰ ਲੈਣਗੇ ਅਗਰ ਗਵਰਨਮੈਂਟ ਪਾਬੰਦੀ ਚੁੱਕ ਲਵੇ ਦੁਬਾਰਾ ਕਰਨ ਲੱਗ ਪੈਣਗੇ ਉਸਤਾਦ ਜੀ ਯਾਰ ਇਹ ਨਿਹਾਨ ਅੱਜ ਜਵਾਬ ਦੇ ਦੇਣਾ ਨਹੀਂ ਕਰਨਗੇ ਕਰਨਗੇ ਹੀ ਨਹੀਂ ਨਹੀਂ ਕਰਨਗੇ ਹਾਂ ਮੈਂ ਗਾਰੰਟੀ ਦਿੰਦਾ ਉਸਤਾਦ ਜੀ ਸਹੀ ਕਰਨਗੇ ਇੱਕ ਮਿੰਟ ਯਾਰ ਮਿੱਠੇ ਮੇਰੀ ਗੱਲ ਸੁਣ ਉਸਤਾਦ ਜੀ ਮੈਂ ਤੁਹਾਨੂੰ ਕਿਹਾ ਕਾਫੀ ਐਕਟਰ ਐਸੇ ਨੇ ਜਿਨ੍ਹਾਂ ਨੇ ਕਦੇ ਗੰਦੀ ਗੱਲ ਨਹੀਂ ਕੀਤੀ ਹਾਂ ਹੁਣ ਉਸਤਾਦ ਜੀ ਉਹਨਾਂ ਦੇ ਨਾਲ ਹੋਣ ਡਈਆਂ ਨੇ ਹੁਣ ਇੱਕ ਕਰੈਕਟਰ ਨੇ ਆਊਟ ਹੋਣਾ ਸੀਗਾ ਉਹਨੇ ਇੱਕ ਗੱਲ ਕਰਕੇ ਆਊਟ ਹੋਣਾ ਸੀ ਉਹਨੂੰ ਕਿੰਨੀਆਂ ਹੋਣੀਆਂ ਉਹਨੂੰ ਵਿਚਾਰੇ ਨੇ ਮਜਬੂਰਨ ਗੰਦੀ ਗੱਲ ਕਰਨੀ ਪਈ ਤੇ ਆਊਟ ਹੋ ਗਿਆ ਅੱਛਾ ਚਲੋ ਠੀਕ ਹੈ। ਤੁਸੀਂ ਮੈਨੂੰ ਕਿਹਾ ਸੀ ਮੈਂ ਥੀਏਟਰ ਕਰਨਾ ਵਾ, ਹਾਂਜੀ ਉਸਤਾਦ ਜੀ ਠੀਕ ਹੈ ਹਾਂਜੀ। ਤੁਸੀਂ ਇੱਥੇ ਵੀ ਆਉਂਦੇ ਸੀ ਜੀ ਤੇ ਮੈਂ ਇਹ ਮਜਬੂਰੀ ਕਿਉਂ ਨਹੀਂ ਸੋਚੀ ਕਿ ਯਾਰ ਚੱਲ ਇੱਥੇ ਆਉਂਦਾ ਲੇਕਿਨ ਉਹਦੀ ਉਹ ਮਜਬੂਰੀ ਹੈ ਮੈਂ ਤੁਹਾਨੂੰ ਕਿਹਾ ਇੱਕ ਕੰਮ ਰਾਹ ਲਾ ਜਾਂ ਉਹ ਰਾਹ ਲਾ ਜਾਂ ਰਾਹ ਲਾ ਤੇ ਜਦੋਂ ਤੁਹਾਨੂੰ ਪਤਾ ਵਾ ਮੈਨੂੰ ਗੱਲ ਹੋਣੀ ਇੱਥੇ ਇਸ ਜਗ੍ਹਾ ਹੀ ਇਦਾਂ ਦੀ ਹੈ ਤੇ ਤੁਸੀਂ ਛੱਡ ਦਿਓ ਉਸਤਾਦ ਮੁਹਤਰਮ ਹੁਣ ਜਿਹੜਾ ਸਿਸਟਮ ਹੈ ਨਾ ਜਾਂ ਲੜ ਪਵੋ ਜਾਂ ਫਿਰ ਉਹਦੀ ਫਾਈਟ ਸ਼ੁਰੂ ਕਰ ਦਿਓਗੇ ਵੀ ਇੱਥੇ ਕਿਸੇ ਨੇ ਵੀ ਨਹੀਂ ਕਰਨੀ ਫਾਈਟ ਹੁਣ ਉਦੋਂ ਹੀ ਹਟੋ ਜਦੋਂ ਤੁਹਾਨੂੰ ਚੁੱਕ ਕੇ ਥੀਏਟਰ ਚੋਂ ਬਾਹਰ ਮਾਰਨ ਉਸਤਾਦ ਜੀ ਪਹਿਲੇ ਭਲਾ ਕੀ ਹੁੰਦਾ ਸੀਗਾ ਪਹਿਲੇ ਸਿਚੁਏਸ਼ਨ ਸਮਝਾਉਂਦਾ ਸੀ ਡਾਇਰੈਕਟਰ ਆ ਨੌਕਰਾਣੀ ਆਈ ਉਤੋਂ ਮਾਲਕ ਆਇਆ ਆ 15 ਮਿੰਟ ਨੌਕਰਾਣੀ ਨੇ ਲਾਏ ਫਿਰ ਉਹ ਫਨਕਾਰ ਨੇ ਕੋਲੋਂ ਹੀ ਲਾਣੇ ਹੁੰਦੇ ਸੀ 15 ਮਿੰਟ ਹੁਣ ਬਕਾਇਦਾ ਸਕ੍ਰਿਪਟ ਦੇ ਰਹੇ ਨੇ 4 ਮਿੰਟ ਤੋਂ ਸਕ੍ਰਿਪਟ ਜਮਾ ਹੁੰਦਾ ਹੈ, ਉਹ ਪੂਰੀ ਸਿਚੁਏਸ਼ਨ ਯਾਨੀ ਕਿ ਆਂਦੀ ਹੈ ਸਾਰਾ ਉਸਤਾਦ ਦੀ ਗੱਲ ਹੀ ਫੋਲੋ ਤੁਸੀਂ ਕੀਤੀ ਪਤਾ ਕੀ ਗੱਲ ਆ ਤੁਸੀਂ ਗੱਲ ਨੂੰ ਸਮਝਦੇ ਨਹੀਂ ਗੱਲ follow ਹਮੇਸ਼ਾ ਹੀ- ਹਮੇਸ਼ਾ ਹੀ ਤੁਸੀਂ ਉਹਨੂੰ ਨਿੱਕੀ ਜਿਹੀ ਇੱਕ ਨੁੱਕਰ ਚ ਵਾੜ ਕੇ ਇੱਕ ਸਪੈਸੀਫਿਕ ਜਿਹੜਾ ਕੰਮ ਕਰਕੇ ਤੇ ਤੂੰ ਮੈਨੂੰ ਉਧਰ ਨੂੰ ਤੋੜ ਦਿੱਤਾ ਮੈਂ ਇੱਕ ਓਵਰਆਲ ਗੱਲ ਕਰ ਰਿਹਾ ਮੈਂ ਇਹਦੀ ਵੀ ਕਰ ਰਿਹਾ ਮੈਂ ਫਿਲਮਾਂ ਦੀ ਵੀ ਕਰ ਰਿਹਾ ਮੈਂ ਆਪਣੀ ਵੀ ਕਰ ਰਿਹਾ ਗੱਲ ਉਹਦੀ ਵੀ ਕਰ ਲਿਆ ਮੈਂ ਇਹ ਗੱਲ ਹੀ ਨਹੀਂ ਕਰ ਰਿਹਾ ਵੀ ਅੱਜ ਨਹੀਂ ਕਰਦੇ ਹੁਣ ਥੀਏਟਰ ਨੇ ਛੱਡ ਦਿੱਤਾ ਕਿਤੇ ਹੋਰ ਹੋ ਰਿਹਾ ਸੋਸ਼ਲ ਮੀਡੀਆ ਤੇ ਹੋ ਰਿਹਾ ਨਹੀਂ ਥੀਏਟਰ ਦੇ ਤੁਸੀਂ ਗੱਲ ਨਹੀਂ ਕੀਤੀ ਅੱਛਾ, ਮੈਂ ਓਵਰਆਲ ਕੀਤੀ ਸੀਗੀ ਉਸਤਾਦ ਜੀ ਉੱਥੋਂ ਸ਼ੁਰੂ ਹੋਇਆ ਸੀਗਾ 1 ਮੈਨ ਤੋਂ ਸਿਸਟਮ ਆਹੋ ਵੀ ਤੂੰ ਲਿਆ ਜਾ ਕੇ ਮੈਨੂੰ ਐਡੀ ਵੱਡੀ ਮੈਂ ਗੱਲ ਕੀਤੀ ਲਿਆ ਕੇ ਨੁੱਕਰ ਜੀ ਚ ਵਾੜ ਕੇ ਇੱਕ ਜਗ੍ਹਾ ਤੇ ਫਸਾਉਂਦੇ ਆ ਤੂੰ ਮੈਨੂੰ ਉਹ ਨਹੀਂ ਮੈਂ ਗੱਲ ਕਰਦਾ ਪਿਆ ਉਸਤਾਦ ਜੀ ਮੈਂ ਤਾਂ ਉੱਥੋਂ ਕੀਤੀ ਕਿ ਜਿਹੜੇ ਅੱਜ ਕੱਲ ਦੇ ਉਹ ਹੋ ਰਹੇ ਨੇ ਆ ਜਿਹੜੇ ਸਟੈਂਡ ਅਪ ਕਾਮੇਡੀਅਨ ਹਾਂਜੀ ਹਾਂਜੀ ਸਟੈਂਡ ਅਪ ਉਹਨਾਂ ਦੀ ਵੀ ਗੱਲ ਮੈਂ ਸਾਰਿਆਂ ਦੀ ਓਵਰਆਲ ਗੱਲ ਕਰ ਰਿਹਾ ਇਹਦੀ ਵੀ ਕਰ ਰਿਹਾ ਨਾਲ ਲੇਕਿਨ ਉਸਤਾਦ ਜੀ ਮੈਂ ਵੀ ਉਹੀ ਕੁਛ ਮੈਨੂੰ ਵੀ ਉਦੋਂ ਦਾ ਹੀ ਸਮਝੋ ਮੈਂ ਤੁਹਾਡੇ ਤੋਂ ਵੀ ਅਗਲੀ ਆਈਟਮ ਆ ਮੈਨੂੰ ਮਾਫੀ ਕਲੀਅਰ ਕਰੋ ਮੈਂ ਇੱਕ ਨਾਈਸ ਆ ਹੈਗਾ ਨਹੀਂ ਸਾਰੇ ਹੀ ਬਸ ਯਾਰ ਅੱਲਾ ਕਿਉਂ? ਕਰਮ ਕਰੇ। ਉਸਤਾਦ ਜੀ ਦਾਨਿਸ਼ ਲਓ ਜੀ ਭਾਜੀ ਅਦਰ ਕਮੈਂਟ ਪੜ ਲੈਣਾ ਯਾ ਉਹ ਪਿਛਲੇ ਸ਼ੋਆਂ 'ਚ ਈਦੋ ਫੌਰਨ ਬਾਅਦ ਜਿਹੜੇ ਸ਼ੋਅ ਹੋਏ ਸੀ ਨਾ ਉਹ 'ਚ ਦਾਨਿਸ਼ ਨਹੀਂ ਸੀ ਆਇਆ ਕਾਲੂ ਵੀ ਨਹੀਂ ਸੀ ਆਇਆ ਬਾਸ ਵੀ ਨਹੀਂ ਸੀ ਆਇਆ ਤੇ ਅਸੀਂ ਮੈਰ ਦੇ ਨਾਲ ਤੇ ਬਾਕੀਆਂ ਨਾਲ ਬਹਿ ਕੀਤੇ ਤੇ ਇੱਕ ਭਾਈ ਕਹਿ ਰਿਹਾ अनायत बसरा साहब कह रहे हैं आई थिंक दानिश और अब्बास को फिर निकाल दिया गया है मैर की वजह से है बैठा भाजी ਹੁਣ ਤੁਹਾਡੇ ਥਿੰਕ ਦਾ ਕੀ ਕਰਨਾ ਮੈਂ ਥੈਂਕ ਯੂ ਕਰਦੇ ਹੋ ਯਾਰ ਆ ਵੇਖ ਨਾ ਇਹ ਹੁੰਦੀ ਹੈ ਸਾਡਾ ਆ ਸਿਸਟਮ ਵੀ ਸੋਚ ਇਹ ਰਿਹਾ ਆਪਣੀ ਫੈਸਲਾ ਵੀ ਕਰ ਲੈਂਦੇ ਕੋਈ ਅੱਛਾ ਥੋੜਾ ਜ਼ਰਾ ਸੀ ਆਪਣਾ ਵੀ ਮੈਂ ਵੀ ਥੋੜਾ ਜ਼ਰਾ ਸਾਹਿਬ ਯੂ ਆਰ ਆਲਸੋ ਅ ਲੈਜੈਂਡ ਦਾ ਵਰਲਡ ਵਿਲ ਹਮਜ਼ਾ ਮੇਰਾ ਵੀਰ ਕਹਿ ਰਿਹਾ ਵਰਲਡ ਵਿਲ ਰਿਅਲਾਈਜ਼ ਇਟ ਸੂਨਰ ਦੈਨ ਯੂ ਥਿੰਕ ਇਨਸ਼ਾਅੱਲਾ ਇਹਦਾ ਕੀ ਮਤਲਬ ਆ ਕਹਿੰਦਾ ਕਿ ਤੁਸੀਂ ਬੜੇ ਵੱਡੇ ਆਦਮੀ ਹੋ ਜਲਦ ਦੁਨੀਆ ਨੂੰ ਪੂਰੀ ਨੂੰ ਪਤਾ ਚੱਲ ਜਾਏਗਾ ਹਾਂ ਕਿਦੋਂ ਜਲਦ ਜਲਦ ਸਾਜੀ ਕमिंग सून हमजा टाइम नहीं लिखा थले वर्ल्ड सो ऑनर ऑनर हाँ मेरा सफर था इसलिए आज आपका शो नहीं देख सका अब देख रहा हूँ लव यू गाइस चलो ਬਸ ਕੀ ਸਰ ਤਿੰਨ ਕਮੈਂਟ ਹੀ ਕੀ ਸਰ फिर बहुते हो जाने ने मेरा मूड नहीं बन रहा ਕਮ ਸੇ ਕਮ 10 ਕਮੈਂਟ ਤੇ ਸੌਰੀ ਸਰ ਕਮ ਸੇ ਕਮ 10 ਕਮੈਂਟ ਤੇ ਹੋਣੇ ਚਾਹੀਦੇ ਸਾਜੀ ਉਸਤਾਦ ਜੀ ਯਾਰ ਅਗਰ ਕੋਈ ਗੱਲ ਕਰਦੇ ਉਹਨੂੰ ਪ੍ਰੂਫ ਨਾ ਕਰਦੇ ਯਾਰ, ਆ ਆਪਣੇ ਤਰ੍ਹਾਂ ਦੇ ਸਾਡੇ ਤਰ੍ਹਾਂ ਮੂੰਹ ਚੱਕ ਕੇ ਗੱਲ ਕਰਦੇ ਦੁਨੀਆ ਦੇ ਦੱਸਿਆ ਹੁਣ ਉਸਤਾਦ ਜੀ ਹਮੇਸ਼ਾ ਵੱਡੇ ਬੰਦੇ ਨਾਲ ਇੱਕ ਅੱਧਾ ਧੋਖਾ ਹੋਇਆ ਦਾਤ ਨਹੀਂ। ਉਹਨੂੰ ਉਹਦਾ ਹੱਕ ਨਹੀਂ ਮਿਲਿਆ ਜਿਵੇਂ ਕਿ ਨਿਕੋਲਾ ਟੈਸਲਾ ਸਾਹਿਬ ਆਹ ਉਸਤਾਦ ਜੀ, ਹਾਂ। ਤੁਸੀਂ ਐਡੀਸਨ ਦੀ ਗੱਲ ਕਰਦੇ ਹੋ ਇਹ ਅਜ਼ੀਜ਼ ਹੀ ਸੀਗਾ निकोला टेस्ला ये भी वो चीज़ां याद करने वाला सी ਬਹੁਤ ਵੱਡਾ ਬਿਜਲੀ ਉਹਨੇ ਹੀ ਲਿਆਂਦੀ ਹੈ ਸਹੀ ਨਹੀਂ ਇਹ ਤਾਂ ਗੱਡੀ ਦਾ ਨਾਮ ਆ हाँ तो उन्हें पढ़ाई होगी ना ਉਹਨੇ ਬਣਾਈ ਨਾ ਐਲੋਨ ਮਸਕ ਨੂੰ ਆਪਣਾ ਮੁਰਸ਼ਿਦ ਮੰਨਦਾ ਵਾ। ਟੈਸਲਾ ਨੂੰ ਉਹਨੇ ਐਸੇ ਕੰਮ ਕੀਤੇ ਉਹਨੇ ਉਹਦੇ ਨਾਂ ਤੇ ਇਜਾਜ਼ੀ ਤੌਰ ਤੇ ਆਪਣੀ ਗੱਡੀ ਦਾ ਨਾਮ ਟੈਸਲਾ ਰੱਖਿਆ ਫੈਸਲਾ ਰੱਖਿਆ ਉਸਤਾਦ ਜੀ ਉਹ ਵੀ ਵੱਡਾ ਬੰਦਾ ਸੀ ਉਹਨੂੰ ਬਿਜਲੀ ਕਾ अच्छा ਦੇਤਾ किसी दी तारीफ करने ਲਈ ਕਿਸੇ ਤੇ ਉਂਗਲੀ ਚੁੱਕਣੀ ਜ਼ਰੂਰੀ ਹੁੰਦੀ ਜ਼ਰੂਰੀ ਹੈ ਤੇ ਤੂੰ ਵੈਸੇ ਗੱਲ ਕਰ ਲੈ ਨਹੀਂ ਮੈਂ ਤੁਹਾਡੇ ਤੇ ਨਹੀਂ ਚੁੱਕ ਰਿਹਾ ਦੱਸ ਰਿਹਾ ਤੂੰ ਬਾਰ-ਬਾਰ ਚੁੱਕ ਰਿਹਾ ਵੀ ਤੂੰ ਟੈਸਲਾ ਦੀ ਖਾਤਰ ਮੈਨੂੰ ਕੋ ਉਂਗਲੀ ਚੁੱਕੀ ਜਾ ਰਿਹਾ ਮੇਰੇ ਟੈਸਲਾ ਦੀ expression ਹੁੰਦੇ ਆ। ਜ਼ਿੰਦਗੀ ਤੁਹਾਡੀ ਜ਼ਿੰਦਗੀ ਚ ਮਮਾਸਲਤ ਹੈ ਆਹੋ ਤੁਹਾਡੇ ਕੰਮ ਨੂੰ ਵੀ ਇੱਕ ਬੰਦੇ ਨੇ ਆਪਣੇ ਨਾਮ ਦੇ ਨਾਲ ਛਾਇਆ ਕੀਤਾ ਐਡੀਸਨ ਨੇ
ਟੈਸਲਾ ਕੋਲੋਂ ਕੰਮ ਕਰਾ ਕੇ ਉਹਨੂੰ ਪੈਸੇ ਨਹੀਂ ਐਡੀਸਨ ਨੇ ਆਪ ਵੀ ਬੜਾ ਕੁਝ ਕੀਤਾ ਯਾਰ, ਐ ਨਹੀਂ ਗੱਲ ਕਰਨੀ। ਨਹੀਂ ਐਡੀਸਨ ਹੈ ਕੌਣ ਆ? ਕੋਈ ਸਾਡੇ ਪੱਲੇ ਬੱਲਬ ਵਾਲਾ ਜਿਹਨੇ ਬੱਲਬ ਬਣਾਇਆ ਯਾਰ ਤੈਨੂੰ ਅਸੀਂ ਨਜ਼ਰ ਆ ਰਹੇ ਨੇ ਇਸ ਟਾਈਮ, ਹਾਂਜੀ। ਇਹ ਉਹਦੀ ਵੇਦ ਆ ਰਹੇ। ਹਾਂਜੀ ਅੱਛਾ, ਯਾਨੀ ਕਿ ਡੇਲੇ ਉਹਨੇ ਬਣਾਇਆ। ਉਹ ਬੱਲਾ ਬੱਲਾ ਵਾ ਉਹ ਮਾਰਕੂਨੀ ਆ, ਓਏ ਯਾਰ ਮਾਰਕੂਨੀ ਸਾਰੇ ਬਲ ਬਣਾਇਆ। ਬਾਹਰ ਕੋਈ 10,000 ਦਾ ਟੀਵੀ ਯਾਦ ਕੀਤਾ ਸੀ। ਆ ਦੱਸੀ ਜਰਾ ਸਾਜੀ ਬੱਲੇ ਬੱਲੇ ਹੋ ਗਈ ਨਾ ਜਦੋਂ ਟੈਸਲਾ ਸਾਹਿਬ ਦੀ ਕਿ ਇਹ ਵੀ ਬੜਾ ਕੰਮ ਵਾਲਾ ਬੰਦਾ ਹੈ। ਐਡੀਸਨ ਨੇ ਬੁਲਾਇਆ, ਮੈਂ ਕਿਹਾ ਮੇਰੀਆਂ ਮੋਟਰਾਂ ਮਸ਼ੀਨਾਂ ਨੂੰ ਤੂੰ ਅਪਗ੍ਰੇਡ ਕਰ ਦੇ, ਤੈਨੂੰ ਮੈਂ $50,000 ਦਾਂਗਾ। ਉਹਨਾਂ ਨੇ ਭਾਜੀ ਕਰਤਾ ਤੇ ਕਹਿੰਦੇ ਲਿਆਓ 50,000। ਕਹਿੰਦਾ ਲੰਮਾ ਤੇ ਨਾਲ ਮਜ਼ਾਕ ਲੱਗਾ ਸੀ। ਐਡੀਸਨ ਸਾਹਿਬ ਤੋਂ ਉੱਥੋਂ ਹੀ ਛੱਡ ਕੇ ਖੁਦਾਈ ਦਾ ਕੰਮ ਸ਼ੁਰੂ ਕਰਤਾ। ਟੈਸਲਾ ਸਾਹਿਬ ਦਾ ਦਿਲ ਟੁੱਟ ਗਿਆ, ਸਾਇੰਸ ਛੱਡ ਕੇ ਹੋ ਗਏ। ਸੈਨ ਛੱਡਤੀ ਸੁਣੋ ਉਹਦੀ ਛੱਡਤੀ, ਫਿਰ ਮਸ਼ਤੀਆਂ ਨੂੰ ਫੜ ਲਿਆ। ਨਹੀਂ ਯਾਰ ਐਡੀਸਨ ਦਾ ਨਹੀਂ ਇਦਾਂ ਕਰ ਸਕਦੇ। ਲੇਕਿਨ ਵਿੱਚ ਵਿਚੋਲੇ ਨੇ ਗਲਤ ਕੀਤਾ। ਐਡੀਸਨ ਨੇ ਬਹੁਤ ਕੁਝ ਬਣਾਇਆ ਵਾ, ਉਸਤਾਦ ਜੀ। ਖਾਲੀ ਬਲਬ ਨਹੀਂ ਬਣਾਇਆ ਉਹਨੇ। ਲੇਕਿਨ ਸਭ ਤੋਂ ਵੱਡੀ ਗੱਲ ਮਾਈਕ੍ਰੋਫੋਨ ਉਹਨੇ ਬਣਾਇਆ। ਮਾਈਕ ਅੱਜ ਕਿੱਥੇ ਕਿੱਥੇ ਮਾਈਕ ਚੱਲ ਆਇਦਾ ਰਿਹਾ, ਸਾਜੇ ਪੰਨ ਉਹਨੇ ਸਾਰਾ ਮਾਈਕ ਦੀ ਟੈਕਨੋਲੋਜੀ। ਉਹਨੇ ਕਿਸੇ ਸਾਇੰਸਦਾਨ ਨੂੰ ਆਪਣੇ ਦੌਰ ਚ ਅੱਗੇ ਹੀ ਨਹੀਂ ਆਣ ਦਿੱਤਾ। ਨਾ। ਸਾਇੰਸ ਸੀ, ਪੈਸਾ ਸੀਗਾ। ਉਹ ਜਿਹੜੇ ਮਾੜੇ ਮੋਟੇ ਸਾਇੰਸਦਾਨ ਸੀ ਉਹਨਾਂ ਨੂੰ ਅੱਗੇ, ਉਹਨਾਂ ਦੇ ਫਾਰਮੂਲੇ ਕਾਪੀ ਆਪਣੇ। ਇਹ ਬੜੀ ਗੇਮ ਚੱਲੀ ਹੈ ਭਰਾਵਾ, ਇੱਕ ਲੈਟਰ ਨੇ ਉਹਦੀ ਜ਼ਿੰਦਗੀ ਬਦਲੀ ਸੀ। ਉਸਤਾਦ ਜੀ ਜਿਹੜੀ ਥਿੰਕ ਹੈ ਨਾ, ਇੱਕ ਚੀਜ਼ ਉਸਤਾਦ ਜੀ, ਜਦੋਂ ਲੈਟਰ ਦਾ ਤੁਸੀਂ ਸੁਣਿਆ ਸੀ, ਜਦੋਂ ਸਕੂਲੋਂ ਕੱਢ ਦਿੱਤਾ, ਸਕੂਲ ਨੇ ਲੈਟਰ ਭੇਜਿਆ, ਸੁਣਿਆ ਵਾ। ਲੈਟਰ ਭੇਜਿਆ ਕਿ ਵੀ ਬੱਚਾ ਤੇ ਲੈ ਕੇ ਉਹ ਮਾਂ ਨੇ ਸਾਰਾ ਕੁਝ ਚੇਂਜ ਕੀਤਾ। ਉਹ ਕਹਿੰਦੀ ਜੀ ਤੁਸੀਂ ਨਹੀਂ ਪੜ੍ਹਾ ਸਕਦੇ, ਆਪਣਾ ਵੱਡਾ ਬੱਚਾ ਹੈ, ਇਹਨੂੰ ਕਿਤੇ ਉਸ ਬੱਚੇ ਦੀ ਜ਼ਿੰਦਗੀ ਮਾਂ ਨੇ ਚੇਂਜ ਕੀਤੀ। ਉਹਨੂੰ ਭਾਈ ਕਦੇ ਯਾਰ ਨਹੀਂ ਉਹ- ਦੱਸਿਆ। ਐਡੀਸਨ ਨੂੰ ਐਂਡ ਤੇ ਜਾ ਕੇ ਪਤਾ ਲੱਗਿਆ ਜਦੋਂ ਉਹਦੀ ਮਾਂ ਮਰੀ ਏ। ਉਹਨੇ ਖੱਤ ਖੋਲ੍ਹਿਆ ਤੇ ਉਹਨਾਂ ਨੇ ਜਵਾਬ ਸਾਰਾ ਵਾਰੀ ਸੁਣਿਆ ਵਾ, ਉਹਦੀ ਮਾਂ ਨੇ ਕਿਹਾ ਵੀ ਮੈਂ ਕਿਤੇ ਯਾਰ ਮਾਰ ਐਡੀਸਨ ਨਹੀਂ ਸੀ ਯਾਰ, ਜਿਹੜਾ ਵੀ ਸੀਗਾ। ਅਸੀਂ ਕਿਸੇ ਨੂੰ ਕਿਉਂ ਡਾਸ਼ ਨਹੀਂ ਕਰਨਾ। ਬਿਲ ਗੇਟ ਸੀ, ਆਇਨਸਟਾਈਨ ਸੀ, ਪੈਦਾ ਹੋਇਆ ਨਾ। ਆਇਨਸਟਾਈਨ ਸੀ। ਦਾਦਾ ਜੀ ਹੁਣ ਹਰ ਬੰਦਾ ਕਿਸੇ ਨਾ ਕਿਸੇ ਚੀਜ਼ ਦਾ ਮੌਜਜ ਹੈਗਾ। ਹਾਏ ਹਾਏ ਹਾਏ। ਦਾਦਾ ਜੀ ਅਰਸਤੂ ਦੇ ਇੰਨੇ ਵੱਡੇ ਫੈਨ ਸਨ। ਇਸ ਤਰ੍ਹਾਂ ਇੱਕ ਵਾਰੀ ਘਰ ਅਰਸਤੂ ਤੋਂ ਕਾਪੀ ਹੋ ਕੇ ਆਪਣਾ ਨਾਮ ਮਸਤੂ ਰੱਖ ਲਿਆ ਉਹਨਾਂ ਨੇ। ਰੱਖਿਆ ਮੈਂ ਕਦੇ ਆ ਦੇਖਿਆ ਚੀਦਾ ਸ਼ੁਰੂ ਹੋ ਗਿਆ। ਮੈਂ ਅੱਗੇ ਗੱਲ ਟੋਰ ਰਹੀ ਹਾਂ, ਚੀਦਾ ਸ਼ੁਰੂ ਹੋਣਾ। ਤੂੰ ਜੇ ਪਿਓ ਦਾ ਤੇ ਤੋਰ ਗੱਲ ਅੱਗੇ, ਸੱਚੀ ਯਾਰ, ਮੇਰੇ ਅੱਬੂ ਦਾ ਸਿਆਣੇ ਚਾਰ ਭਾਲ ਤੋਰ ਅੱਗੇ ਗੱਲ। ਮਸਤੂ ਦਾਦਾ ਜੀ ਦਾ ਨਾਮ ਪੈ ਗਿਆ। ਹੁਣ ਤੁਸੀਂ ਕਹਿਣਾ ਵੀ ਯਾਰ ਦਾਦਾ ਜੀ ਨੇ ਯਾਦ ਕੀ ਕੀਤਾ, ਐਨੀਆਂ ਚਿੱਟੀਆਂ ਮੁੱਛਾਂ ਕਰ ਲੀਆਂ, ਇੱਥੇ ਉਸ ਤਰ੍ਹਾਂ ਲਵਾ ਕੇ ਪਿੱਛੇ ਜ਼ੁਲਫਾਂ ਜਿਹਾ ਵਿਖਾਇ ਕੇ ਚਿੱਟਾ ਪੂਰਾ ਕਰਕੇ ਆਪਣੇ ਨੂੰ ਮਸਤੂ ਬਣਾ ਲਿਆ ਪੂਰਾ। ਮਸਤੂ ਦੇ ਰੰਗ ਚ ਰੰਗੇ ਕੇ ਲਾਲ ਤਮਾਕੂ ਖਾਂਦੇ। ਕਿਸੇ ਨੂੰ ਪੁੱਛ ਲਓ ਮੇਰੇ ਦਾਦਾ ਜੀ, ਇਹ ਨੇਚਰ ਹੁੰਦੀ ਐ ਸੀ ਪੂਰੀ। ਮਸਤੂ ਹਰ ਟਾਈਮ ਸੋਚੀ ਜਾਣਾ ਮੰਜੇ ਤੇ ਬਹਿ ਕੇ ਵੀ ਇਹਦਾ ਕੀ ਬਣ ਸਕਦਾ। ਪਾਥੀ ਨੂੰ ਗੋਲਾਈ ਪੂਰੀ ਦੱਸੀ ਕਿ ਯਾਰ ਇਹਨੂੰ ਗੋਲ ਕਰ ਇੰਜ ਕਰਕੇ। ਕੋਈ ਨਹੀਂ, ਹੁਣ ਕਿਸੇ ਨਾਲ ਪਹਿਲੇ ਪਾਥੀ ਕਬਾਬਾਂ ਟਾਈਪ ਬਣਦੀ ਸੀ ਲੰਮੀ, ਸਿੱਖਾਂ ਜੀ ਸੀਖਾਂ ਚ ਲਾ ਕੇ ਸੁਕਾ ਕੇ ਦਬਾਲ ਦੇ। ਹਾਂ ਸਹੀ ਗੱਲ ਹੈ। ਫਿਰ ਚੇਲਾ ਸ਼ੁਰੂ ਹੋ ਗਿਆ ਨਾ। ਇਹਦਾ ਨਹੀਂ ਸ਼ੁਰੂ ਹੋ ਗਿਆ। ਮੈਂ ਤੈਨੂੰ ਕਿਹਾ ਸੀ, ਤੂੰ ਗੱਲ ਤੇਰੀ ਪੂਰੀ ਹੋ ਗਈ ਨਾ। ਪਾਥੀ ਜਿਹੜੀ ਐਸਰੋ ਕੇ ਤੇਰੇ ਦਾਦਾ ਜੀ ਨੇ ਦੱਸੀ, ਉਸ ਤੋਂ ਪਹਿਲੇ ਰਾਤ ਨੂੰ ਬੁੱਢੀਆਂ ਜਿਹੜੀਆਂ ਨਾ ਉਹ ਸੀਖਾਂ ਦੇ ਉੱਪਰ ਗੋਇਆ ਲਾ ਕੇ ਧੁੱਪੇ ਰੱਖਦੀਆਂ। ਯਾਰ ਆ ਦੇਖ ਯਾਰ, ਪਾਥੀ ਦਾ ਜਦੋਂ ਸੁੱਕ ਜਾਂਦੀਆਂ ਸੀ ਅਖਬਾਰ ਨਾਲ ਲਾ ਕੇ ਉਹਨਾਂ ਨੂੰ ਬਾਲਦੀਆਂ ਸੀ। ਮੈਂ ਤੈਨੂੰ ਕੀ ਕਿਹਾ ਸੀ, ਪਾਥ ਵੀ ਕਿਉਂ ਕਰੀਏ। ਤੂੰ ਮੈਨੂੰ ਬਾਹਰ ਕਹਿਣਾ ਨਾ, ਤੂੰ ਦਾਦੇ ਦੀ ਗੱਲ ਕਿਉਂ ਨਹੀਂ ਕਰਦਾ? ਮੈਂ ਕਿਹਾ ਚੇਲਾ ਸ਼ੁਰੂ ਹੋਣਾ ਉਸਤਾਦ ਜੀ ਨੇ ਪੂਰਾ ਪ੍ਰੈਕਟੀਕਲ ਕਰਕੇ ਦਿਖਾਇਆ ਉਹਨੇ ਹੋਇਆ ਤੈਨੂੰ ਹੈਗਾ। ਕਰ ਸਕਦਾ। ਨਹੀਂ ਯਾਰ, ਅਗਰ ਸਾਡੇ ਉਸਤਾਦ ਜੀ ਸਾਡੇ ਮੁਲਕ ਦੀ ਕੋਈ ਹੈ ਵੇ ਨਹੀਂ ਯਾਰ, ਸੱਚੀ ਕਹਿ ਰਿਹਾ ਮੈਂ। ਪਿੰਡ ਸੱਚੀ ਕਹਿ ਰਿਹਾ, ਪਹਿਲੇ ਪਿੰਡ ਮਰ ਗਿਆ। ਅਰਬ ਲੈ ਚਲੇ ਸੀ ਮੇਰੇ ਦਾਦਾ ਜੀ ਨੂੰ। ਛੋਟੀ ਪਾਥੀ ਦੇ ਕਬਾਬ ਲੱਗਦੇ ਸੀ ਪਹਿਲੇ। ਪਹਿਲੇ ਨਾ ਬੀਫ ਪਾਥੀ, ਮਟਨ ਪਾਥੀ। ਉਹ ਜਦੋਂ ਚੁੱਲ੍ਹਾ ਬਾਲਦਾ ਸੀ ਨਾ ਤਾਂ ਕਹਿੰਦੇ ਸੀ ਵੀ ਇਹਦੇ ਦਾਦੇ ਦੀ ਦਾਦੀ ਕਹਿੰਦੇ ਸੀ ਮੀਆਂ ਸਾਹਿਬ ਲਿਆਓ, ਅੱਗ ਬੁਝਣ ਲੱਗੀ ਆ। ਤੇ ਉਹ ਹਾਂਡੀ ਚੁੱਕ ਕੇ ਤੇ ਐਂ ਕਰਕੇ ਉੱਤੇ ਪਾਥੀ ਲਾਉਂਦੇ ਸੀ ਤੇ ਫਿਰ ਅੱਗ ਬਲਦੀ ਸੀ। ਸਵੇਰੇ ਦਾਦੀ ਹੁਣੀ ਐ ਬੈਠੇ ਉਹ ਪਾਥੀਆਂ ਲਾ ਰਹੇ ਸੀ। ਗੁਲਾਈ ਉਹਨਾਂ ਨੇ ਦੱਸੀ। ਸੀਨਾ ਪਾਥੀ ਹਾਂ, ਕਈ ਸਾਡੇ ਮੁਲਕ 'ਚ ਐਸੇ ਨੇ ਜਿਹੜੇ ਹਿੱਡਨ ਨਹੀਂ ਪਤਾ, ਉਹ ਅਗਰ ਪਤਾ ਲੱਗਣ ਦੇ ਤੇ ਯਾਰ ਦੱਸਣ ਦੇ। ਯਾਰ ਪਹਿਲੇ ਪਾਥੀ ਨਾ ਇੰਜ ਝੋਲੀ ਚ ਪਾ ਕੇ ਨਾ ਤੇ ਐ ਕਰਕੇ ਬਣਾ ਦਿੰਦੇ ਸੀ। ਇਹ ਤੇ ਦਾਦਾ ਜੀ ਨੇ ਕਿਹਾ ਕਿ ਗੁਲਾਈ ਹਾਂ ਬਣਾਉਣੀ ਸਹੀ ਗੱਲ। ਹਾਂ, ਹੁਣ ਕੋਈ ਨਾ ਕੋਈ ਕਿਸੇ ਸ਼ੈ ਦਾ ਮੋਇਆ ਹੀ ਹੁੰਦਾ ਵਾ। ਇਹ ਪੂਰੀ ਗੁਲਾਈ ਕਿਹਨੇ ਦੱਸੀ? ਦਾਦਾ ਜੀ। ਯਾਰ ਪਹਿਲੇ ਗੋਹੇ ਦੀਆਂ ਪਿੰਨੀਆਂ ਬਣਾ ਕੇ ਰੱਖਦੇ ਸੀ। ਸਹੀ। ਬੀਬੀ ਪਾ ਕੇ ਤੇ ਅੱਛਾ, ਉਹ ਯਾਰ ਉਹ ਸਊਦੀ ਅਰਬ ਵਾਲੇ ਮੰਗਣ ਦੇ ਸੀ ਉਹਦੇ ਦਾਦੇ ਨੂੰ ਯਾਰ। ਹਾਂਜੀ, ਇਹਦੇ ਦਾਦੇ ਨੇ ਇਹਦੇ ਜਿਹੜੇ ਕੁਲਚਿਆਂ ਵਾਲੇ ਇੰਜਨ ਕਰਦੇ ਆ ਕੁਲਚੇ ਦੇ ਉੱਤੇ, ਇਹ ਕੁਲਚੇ ਉੱਥੋਂ ਲਿਆ ਵਾ। ਇਹਦੇ ਦਾਦਾ ਬੂ ਪਾਥੀ ਬਣਾ ਕੇ ਉੱਤੇ ਇੰਜਨ ਵੀ ਕਰ ਦਿੰਦੇ ਸੀ। ਮੁੜ ਕੇ ਸਿੱਟ ਕੇ ਦੂਜੇ ਪਾਸੇ ਵੀ ਐ ਕਰਦੇ ਸੀ, ਫਿਰ ਧੁੱਪੇ ਲਾਉਂਦੇ ਸੀ। ਹਾਂ, ਸ਼ੁਰੂ ਹੋ ਗਿਆ ਚੇਲਾ। ਉਹ ਤਿਲਾਂ ਵਾਲੀ ਪਾਥੀ ਬਣਦੀ ਸੀ। ਬਾਜੀ ਸਊਦੀਆਂ ਨੇ ਮੰਗਣ ਦੇ ਸੀ ਉਹਦੇ ਦਾਦੇ ਨੂੰ। ਯਾਰ ਇਹਦੇ ਦਾਦਾ ਪਾਥੀ ਬਹੁਤ ਖੂਬਸੂਰਤ ਬਣਾਉਂਦਾ ਸੀ। ਪਾਥੀ ਬਣਾ ਕੇ ਉੱਤੇ ਵਿਠਾ ਐ ਕਰਕੇ ਲਾ ਕੇ ਥੋੜੀਆਂ ਥੋੜੀਆਂ, ਉਸ ਤੋਂ ਬਾਅਦ ਉੱਤੇ ਐ ਮਿੰਗਣਾ ਲਾਉਣੀਆਂ ਇਕੱਲੀਆਂ ਇਕੱਲੀਆਂ।
ਯਾਨੀ ਸਾਰੀ ਉਦਾਂ ਦੀ ਕੈਟਾਗਰੀ ਦਾ ਇੱਕ ਪੂਰਾ ਇੱਕ ਹਾਂ ਪੂਰਾ ਇੱਕ ਗਲਾਜ਼ਤ ਦਾ ਪੂਰਾ ਖੂਬਸੂਰਤ ਇੱਕ ਮਾਡਲ ਤਿਆਰ ਕਰ ਦਿਓ। ਕੇਕ ਬਣਦਾ ਸੀ। ਹਾਂ ਇਹ ਜਿਹੜਾ ਤੁਸੀਂ ਪੀਜ਼ੇ ਦੇ ਉੱਤੇ ਦੇਖਦੇ ਹੋ ਉਹ ਕਾਲੀਆਂ ਵਾਸ਼ ਲਾਈਆਂ ਪਹਿਲੇ ਦੇ ਦਾਦਾ ਵੀ ਪਾਥੀ ਤੋਂ ਸ਼ੁਰੂ ਤੋਂ ਮਹਲ ਕਿੰਨੀਆਂ ਮਹਿੰਗਣਾ ਸਜਾਰੇ ਨੇ ਬੜੇ ਹਿਸਾਬ ਉਹ ਜੋ ਕੁਰਸੀ ਵੀ ਰੱਖਦੇ ਸੀ। ਹਾਂ ਵਾਹ 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 ਕਿਆ 12 ਸਾਇੰਸਦਾਨ ਪਿੰਡ ਚ ਆ ਕੇ ਜੀ ਤੇਰਾ ਫਿੱਟੇ ਦਾਦਾ ਜੀ ਇੰਜ ਕਰਕੇ ਥੱਲੇ ਖਾਕੀ ਲਿਫਾਫਾ ਰੱਖ ਕੇ ਉੱਤੇ ਪਾਥੀ, ਫਿਰ ਉਹਦੇ ਉੱਤੇ ਸਿੱਧੀ ਪਾਥੀ, ਫਿਰ ਖਾਕੀ ਲਿਫਾਫਾ। ਹਾਂ ਖਲਾਫਾ ਖਲਾਫਾ ਰੱਖ ਕੇ ਉਸਤਾਦ ਜੀ ਅੱਜ ਵੀ ਪਿੰਡ ਚ ਜਾ ਕੇ ਪੁੱਛ ਲਿਓ ਵਸਤੂ 12 ਸਾਇੰਸਦਾਨ ਆਏ ਪਿੰਡ ਦੇ ਵਿੱਚ। ਵਿਹੜੇ ਚ ਮੱਝੀਆਂ ਡੱਠੀਆਂ ਵਾ, ਆਪਾਂ ਮੇਰਾ ਦਾਦਾ ਕੋਲ ਛੋਟਾ ਜਿਹਾ ਸੀ ਉਦੋਂ, ਵਿਹੜੇ ਚ ਮੱਝੀਆਂ ਡੱਠੀਆਂ ਵਾ, ਇਹ ਖੱਟੀ ਲੱਸੀ ਸਾਇੰਸਦਾਨ ਪੀਣ ਡਏ ਆ। ਕੜੀ ਚੱਲ ਰਹੀ ਉੱਥੇ। ਏਦਾਂ ਹੀ ਉਸਤਾਦ ਜੀ ਪੁੱਛਾਂ ਭਿੱਜੀਆਂ ਵਾ ਇੰਜ ਕਰਕੇ। ਦਾਦਾ ਜੀ ਨੇ ਕਿਹਾ ਪਹਿਲੇ ਸਾਇੰਸਦਾਨ ਨੂੰ ਬੈਠੋ, ਮੈਂ ਪੱਠੇ ਵੱਢ ਕੇ ਆਉਂਗਾ। ਸਾਇੰਸਦਾਨ ਨਾਲ ਗਏ, ਅਸੀਂ ਵੱਢਾਂਗੇ। ਯੂਕਰੇਨ ਤੇ ਆਸਟ੍ਰੇਲੀਆ ਸਦਰ ਉਹ ਜਿਹੜੇ ਸਾਇੰਸਦਾਨ ਪੱਠੇ ਵੱਢ ਰਹੇ ਆ। ਪਾਣੀ ਘੜਾਉਣਾ ਸੀ, ਹੈਂ? ਪਾਣੀ ਘੜਾਉਣਾ ਸੀ ਨਾ ਉਹ ਹੱਲ ਕੱਢਾਂ ਵੀ ਯਾਰ ਪਾਣੀ ਕਿੱਦਾਂ ਛੱਕਾ ਨਿਕਲਦਾ ਪਾਣੀ ਕੀ ਆ ਵੀ ਮਸਲਸਲ ਹਫਤੇ ਦੀ ਅਣਥੱਕ ਮਿਹਨਤ ਤੋਂ ਬਾਅਦ ਦਾਦਾ ਜੀ ਨੇ ਕੁਲੀਆ ਦਿੱਤਾ। ਪਾਣੀ ਦਾ ਹਾਂ ਦਾਦਾ ਜੀ ਨੇ ਕਿਹਾ ਹੁਣ ਦੱਸੋ ਕੀ ਮੈਨੂੰ ਪਤਾ ਲੱਗ ਗਿਆ ਤੁਸੀਂ ਪਾਣੀ ਕੱਢਦੇ ਆ। ਉਹਨੇ ਕਿਹਾ ਪਾਣੀ ਮਸਤੂ ਪਾਣੀ ਨੇ ਬਾਹਰ ਜਾਣੇਗਾ। ਦਾਦਾ ਜੀ ਨੇ ਕਿਹਾ ਹਲਕਾ ਸਰਾਖ ਕਰੋ ਪਾਣੀ ਨਿਕਲ ਜਾਏਗਾ। ਓਏ ਵਾਹ ਵਾਹ ਖਿਲਾਫੀ ਦਾਦਾ ਕੀ ਬਾਤ। ਗੱਲ ਕਰ ਪਰ ਮੂੰਹ ਕੱਢ ਮੈਂ ਤੈਨੂੰ ਘਰੋਂ ਕਢਾਉਣੀ। ਹੁਣ ਅਸੀਂ ਚੋਰ ਹੋ ਗਏ। ਲੋਕਾਂ ਨੇ ਫਿਰ ਸਾਡਾ ਚੇਦਾ ਕਰਨਾ ਸ਼ੁਰੂ ਕਰਤਾ ਵੀ ਮਸਤੂ ਦਾ ਮੁੰਡਾ ਕਿਹੜੀ ਹਰਕਤਾਂ ਕਰਨੇ। ਬਸ ਫਿਰ ਹੁਣ ਕੀ ਹੈ ਕਿ ਤਜਰਬੇ ਤੇ ਬੜੇ ਆ। ਤੇਰਾ ਤਾਂ ਦਾਦਾ ਸਾਇੰਸਦਾਨ ਸੀ ਨਾ, ਜੇ ਗੱਲ ਖੋਲੀ ਪਈ ਆ ਹੁਣ ਗੁਜਰ ਸਾਹਿਬ ਟਰੀ ਇੱਥੇ ਦੀ ਵੀ ਆਪਣਾ। ਉਹ ਜਿੱਥੇ ਸਾਡੇ ਦਾਦੇ ਦੀ ਕਦਰ ਨਹੀਂ ਪਈ ਤੇਰਾ ਕਿਹੜਾ ਚੰਗਾ ਸਾਡਾ ਦਾਦਾ ਸਾਹਿਬ ਜੀ ਜੰਗਜੂ ਸੀ ਪੜਦਾਦਾ ਹਾਜੀ ਕੋਕਰੀਆ। ਠੀਕ ਆ ਹਾਜੀ ਸਾਹਿਬ ਉਹ ਮੇਰਾ ਸਾਰੀ ਜਿਹੜਾ ਤਲਵਾਰ ਮਾਰ ਕੇ ਨਾ 12 ਬੰਦੇ ਅੱਗੇ ਕੱਢਦੇ ਨਹੀਂ ਸੀ ਹੁੰਦੇ ਬੰਦਾ ਵਿੱਚ ਤਲਵਾਰ ਬਹੁਤ ਵੱਡੀ ਸੀ। ਪਰੋ ਹੁੰਦੇ ਸੀਗੇ 12 ਫੌਜੀ ਪਰੋ ਕੇ ਉਹਨਾਂ ਨੇ ਅਜੇ ਸੁੱਟੀ ਜਾਣੇ ਪਿੱਛੇ ਬੇੜੇ 'ਚ। ਅੱਛਾ ਉਹ ਦਰਜਨ ਪੂਰੀ ਲੈਣ ਹੀ ਪ੍ਰੋਗਰਾਮ ਛੱਡ ਹਾਂਜੀ ਉਹ ਦਰਜਨ ਨੂੰ ਥੱਲੇ ਕੰਮ ਸੀ ਕਰਦੇ 12 ਪੂਰੇ ਹੋ ਗਏ ਠੀਕ ਆ। ਜੇ 8 ਵੀ ਹੋਏ ਲੈ ਕੇ ਬੈਠਣਾ ਸੀ ਤਲਵਾਰ 12 ਪੂਰੇ ਕਰਕੇ ਜਾਣਾ। ਅੱਛਾ ਉਹ ਪਿੱਛੇ ਸਿੱਟਦੇ ਸੀ ਨਾ ਪਰੋ ਕੇ ਸਾਜੀ ਇੰਝ ਕਰਕੇ ਤੇ ਫਿਰ ਉਹਦੇ ਛੋਟੇ ਭਰਾ Basically, ਪੀਸ ਲੈਦਾ ਕਰਦੇ ਸੀਗੇ। ਉਹ ਬੰਦੇ ਨੇ ਸਮਾਰ ਦੇ ਫੇਰਾ ਭਰਦੇ ਸੀ। ਇਹਨਾਂ ਦੇ ਦਾਦੇ ਕੋ ਪਾਥੀ ਲੈਂਦੇ ਸੀ ਉਹ ਪ੍ਰਮੋਟ ਕਰਕੇ ਉਹਦੇ ਅੱਗੇ ਬਲੇਡ ਲਾ ਲੈਣੇ ਹਲਕੇ ਹਲਕੇ ਬਾਹਰ ਕੱਢ ਲੈਣੇ ਫਿਰ ਇੰਜ ਛੱਡਣੇ ਆ। ਓਏ ਪਾਥੀ ਚ ਅੱਛਾ ਹਾਂਜੀ, ਪਾਥੀ ਦੇ ਸਾਈਡਾਂ ਤੇ ਪਲੇਟ ਲਾ ਕੇ ਤੇ ਉਹਨੂੰ ਤਾਰਾ ਟੈਪ ਬਣਾ ਕੇ ਇੰਜ ਸਾਜੂ ਜੰਗਾਂ ਚ ਹਾਂਜੀ ਇੱਥੋਂ ਐ ਹਲਕ ਵੱਢ ਜਾਂਦੇ ਸੀ ਬੰਦਿਆਂ ਵਾਹ ਲਾ ਵਾਹ ਦਿੰਦੇ ਸੀ ਉਹ। ਇਹ ਤੇਰੇ ਦਾਦਾ ਜੀ ਤੇ ਦਾਦਾ ਜੀ ਮਤਲਬ ਰਲ ਕੇ ਕੰਮ ਕਰਦੇ ਰਹੇ ਯਾਨੀ ਜੰਗ ਤੇਰੇ ਦਾਦਾ ਲੜਦੇ ਸੀ ਪਿੱਛੇ ਜਿਹੜਾ ਦਿਮਾਗ ਉਹ ਚਾਚਾ ਮਸਤੂ ਦਾ ਹੁੰਦਾ ਸੀ। ਹਾਂਜੀ ਅਸਲਾ ਇਹਦਾ ਹੁੰਦਾ ਸਾਰਾ। ਮੇਰੇ ਦਾਦਾ ਜੀ ਜਿਹੜੇ ਸਨ ਨਾ ਅੱਜ ਤੋਂ 2 ਸਾਲ ਪਹਿਲੇ ਇੱਥੇ ਮੈਂ ਬਹੁਤ ਜ਼ਲੀਲ ਕਰਾਇਆ। ਉਹਨਾਂ ਨੇ ਮੈਨੂੰ ਖਾਬ ਚ ਆ ਕੇ ਬੇਟਾ ਸਾਡਾ ਤੂੰ ਜ਼ਿਕਰ ਨਹੀਂ ਕਰਨਾ। ਤੂੰ ਸਾਡੇ ਲੋ ਮਰ ਗਿਆ ਤੇਰੇ ਲੋ ਮਰ ਗਿਆ। ਆ ਵੀ ਭਾਈ ਉਹਨੇ ਠਾ ਕੇ ਉਹਨਾਂ ਨੇ ਉੱਠੋਏ ਉਹਨਾਂ ਮੈਂ ਦਾਦਾ ਮੇਰੇ ਖਾਬ ਚ ਆਇਆ। ਦਾਦਾ ਇਹਦੇ ਖਾਬ ਚ ਆਇਆ ਉਹਨੇ ਕਿਹਾ ਯਾਰ ਅਸੀਂ ਮਰ ਨਹੀਂ ਗਏ ਹਾਂ ਤੇ ਤੈਨੂੰ ਹੁਣ ਤੂੰ ਕਿੱਦਾਂ ਹੁਣ ਇਹ ਸਮਝੇਗਾ ਕਿ ਅਸੀਂ ਤੇਰੇ ਲੋ ਮਰ ਗਏ ਹਾਂ। ਨਹੀਂ ਦਾਦਾ ਮੇਰੇ ਖਾਬ ਚ ਆਏ ਨੇ। ਦਾਦਾ ਜੀ ਤੇ ਮੈਨੂੰ ਉਠਾਇਆ ਉਹਨਾਂ ਨੇ ਉੱਠੇ ਤਾਂ ਪੁੱਤਰ ਮੈਂ ਕਿਹੜੇ ਟਾਈਮ ਹੋਤਾ ਹੋਰ ਸੀ ਮੈਂ ਕਦੋਂ ਹੀ ਰੇ ਲੱਭਦਾ ਸੀ ਸਮੁੰਦਰ ਚ ਜਾ ਕੇ। ਅੱਛਾ ਹੁਣ ਇਹਦਾ ਵੀ ਆਇਆ ਲੈ ਆ ਪਾਤੀ ਤੋਂ ਵੇਖੀ ਨਹੀਂ ਮੇਰੇ ਬੇਸਿਕ ਤੌਰ ਤੇ ਨਾ ਤੁਹਾਨੂੰ ਪਤਾ ਸੋਡਾ ਪਾਥੀ ਇੱਕ ਟੈਕਨੀਕ ਹੈ। ਹਾਂਜੀ ਪਾਥੀ ਬਣਾਉਣੀ ਹੈ ਇਹ ਦੀਵਾਰ ਨਾਲ ਲਾਉਣੀ ਹੈ। ਕਈ ਦੀਵਾਰ ਹੁਣ ਤੁਸੀਂ ਇਹ ਪਾਥੀ ਲਾ ਕੇ ਇੰਜ ਕੀਤਾ ਵਾ ਤੇ ਪਾਥੀ ਨਹੀਂ ਥੱਲੇ ਲੰਬਾਈ ਪਾ ਜਾਂਦੀ ਹੈ ਤੇ ਪੂਰੀ ਗੋਲਾਈ ਹੈ ਪੂਰਾ ਅੱਛੇ ਤਰੀਕੇ ਨਾਲ ਪੂਰਾ ਹੱਥ ਪੈਣਾ। ਫਿੰਗਰਪ੍ਰਿੰਟ ਤੋਂ ਬੜੇ ਚੋਰੀ ਹੁੰਦੇ ਸੀ। ਫਿਰ ਉਹ ਪਾਥੀ ਦਾ ਸਾਰਾ ਸਿਸਟਮ ਇੰਜ ਕੀਤਾ ਪਾਥੀ ਚੌਰਸਾ ਪਾਥੀ ਲੰਬੇ ਰੁਖ ਬਰਗੜ ਪਾਥੀ। ਨਹੀਂ ਤੁਸੀਂ ਤੇ ਉਹ ਪਾਥੀ ਦਾ ਇਹਦੇ ਦਾਦੇ ਨੇ ਨਾ ਪਾਥੀ ਦੇ ਡਾਈਆਂ ਬਣਾਈਆਂ ਸੀ ਤਾਰੇ ਵਾਲੀ ਚੌੜੀ ਡਾਇਰੈਕਟ ਮੱਝ ਦੇ ਥੱਲੇ ਰੱਖਣੀ ਉਹਨੇ ਵਿੱਚ ਗੋਇਆ ਜਾਣਾ ਉਹਨੇ ਕੱਢਣੀ ਉਹ ਤਾਰੇ ਵਾਲੀ ਬਣ ਜਾਣੀ ਦੇਲ ਵਾਲੀ ਬਣਾਈ ਹੁੰਦੀ ਇਹ ਦਾਦੇ ਨੇ ਇਹਨੇ ਉਦੋਂ ਦਾ ਕੰਮ ਕੀਤਾ ਹਿਸਾਬ ਕਿਤਾਬ ਸਪੈਲ ਵਾਲੀ ਬਣਾਈ ਸੀ ਜੀ। ਹਾਂ ਸਪੈਲਿੰਗ ਐਸ ਵਾਲੀ ਪਾਥੀ ਬਣਾਈ ਏ ਵਾਲੀ ਬਣਾਈ ਇਹ ਉਹ ਢਾਂਚੇ ਬਣਾਏ ਹੁੰਦੇ ਸੀ ਨਾ ਸਾਂਚੇ ਬਣਾਏ ਉਹਦੇ ਵਿੱਚ ਗੋਇਆ ਲਾ ਕੇ ਪੂਰਾ ਨਾਂ ਲਿਖਿਆ ਹੁੰਦਾ ਸੀ ਇਹਦਾ। ਦਾਦੇ ਨੂੰ ਆ ਕੇ ਕਹਿ ਰਹੇ ਹੈਪੀ ਬਰਥਡੇ ਵਾਲੀ ਲੜੀ ਬਣਾ ਦੇ। ਵੈਲਕਮ ਵਾਲੀ ਬਣਾ ਦੇ। ਬੇਸਿਕਲੀ ਇਹ ਜਿਹੜਾ ਸਿਸਟਮ ਹੁੰਦਾ ਇੱਕ ਬੜਾ ਗਾਂ ਤੱਕ ਸੁੱਕੀ ਪਾਥੀ ਦੇ ਵਿੱਚ ਜ਼ਿਆਦਾ ਇਲੈਕਟ੍ਰੋਨਿਕਸ ਕਾਰਡੀਗ੍ਰਾਮ ਹੈਗਾ ਵਾ। ਜਿਹੜਾ ਗਿੱਲਾ ਗੋਇਆ ਉਹਦੇ ਵਿੱਚ ਘੱਟ ਇਲੈਕਟ੍ਰੋਕਾਰਡੀਗ੍ਰਾਮ। ਔਰ ਦਾਦੀ ਅੰਮੀ ਸਾਦੀ ਪਾਥੀ ਨਹੀਂ ਸੀ ਲਾਉਂਦੀ ਪਾਥੀ ਲਾਉਣ ਵਾਲੀ ਗੱਦੀ ਸੀ ਉਹਦੇ ਉੱਤੇ ਗੋਇਆ ਰੱਖ ਕੇ ਤੇ ਉਹ ਕੰਧ ਨਾਲ ਲਾਉਂਦੀ ਠਾਕਾ। ਉਸ ਤੋਂ ਬਾਅਦ ਫਿਰ ਘੰਟੇ ਬਾਅਦ ਉਹਨੂੰ ਥੱਲਣ ਵੀ ਜਾਂਦੀ ਸੀ ਸਿਖਰ ਗਿਆ ਉਧਰੋਂ ਸੁੱਕ ਗਈ ਹੁਣ ਇਧਰ ਹਾਂ ਸੀਖਣ ਲਾਉਂਦੀ ਹੁੰਦੀ ਪਾਥੀ ਦੀਵਾਰ ਉਸਤਾਦ ਜੀ ਉਹਦੇ ਵਿੱਚ ਤੂੜੀ ਵੀ ਪਾਈ ਦੀ ਹੁੰਦੀ ਹੈ। ਪਾਥੀ ਦੇ ਵਿੱਚ ਤੂੜੀ ਵੀ ਤੂੜੀ ਆਲਰੇਡੀ ਮੈਨੂਫੈਕਚਰਿੰਗ ਦੇ ਵਿੱਚ ਮਿਕਸ ਹੋ ਕੇ ਆਉਂਦੀ ਹੈ। ਹਾਂਜੀ ਇਹਨੂੰ ਸਾਜੀ ਤੂੜੀ ਕੁੜੀ ਦਾ ਹੀ ਉਹ ਮਿਕਸਰ ਹੁੰਦਾ ਹਾਂ। ਜੋ ਮੱਝ ਖਾ ਰਹੀ। ਨਹੀਂ ਤੂੜੀ ਖਲਾਰਦੀ ਖਾਂਦੇ
ਹੁਣ ਪਾਥੀ ਤੁਸੀਂ ਲੱਗੀ ਵੇਖਣੀ, ਤੁਹਾਨੂੰ ਲੱਗੂਗਾ ਯਾਰ ਹਾਂ ਪਾਥੀ ਕਿਸੇ ਹੋਰ ਨੇ ਲਾਈ ਆ, ਹਾਂ ਪਾਥੀ ਕਿਸੇ ਹੋਰ ਨੇ ਲਾਈ। ਹਾਂ। ਉਹਨੂੰ ਇੱਕ ਕਰਨਾ ਯਕਜਹਿਤੀ ਦੇ ਨਾਲ ਪੂਰਾ ਬਣਾ ਕੇ ਅੱਛਾ ਨਿੱਕੀ ਨਿੱਕੀ ਕਿਉਂ ਬਣਾਉਂਦੇ ਸੀ? ਵੱਡੀ ਬਣਾ ਲੈਂਦੇ ਇੱਕੋ ਵਾਰੀ। ਵੱਡੀ ਬਣੀ ਹੁੰਦੀ ਹੈ ਘੀਰਾ, ਉਹਦੇ ਵਿੱਚ ਪਾਥੀਆਂ ਲੱਗੀਆਂ ਹੁੰਦੀਆਂ, ਘੀਰਾ ਬਣਾਉਂਦੇ ਆ। ਫਿਰ ਐਸ ਰੋਕ ਇੰਜ ਪਾਥੀਆਂ ਲਾਈ ਹਾਂਜੀ ਐ ਉਹਦੇ ਥੱਲੇ ਅੱਗ ਬਾਲੀ ਹੁੰਦੀ ਹੈ। ਉਹਦੇ ਆਰਡਰ ਤੇ ਆਣੀ ਨਾ, ਜਿੱਡੀ ਮਰਜ਼ੀ ਵੱਡੀ ਬਣਵਾ ਲਓ। ਹਾਂ। ਸਾਜੀ ਬਤਾਵਾਂ ਦਾ ਭੜਵੱਤਾ ਚ ਬਣਾਉਂਦੇ ਸੀਗੇ, ਭੜਵੱਤਾ ਪੜਵਰਤਾ ਨਹੀਂ ਭੜਥਾ ਐ ਬਤਾਉ ਭਰ ਕੇ ਨਾ ਅੱਗ ਲਾ ਕੇ ਸਾਗ ਪਾਥੀਆਂ। ਓਏ ਉਹ ਸਾਜੀ ਪੱਥਰਾ ਬਣਾ ਤਾਂ ਖਾਤਾ ਤੁਸੀਂ ਕਦੇ ਬਣਾਇਆ ਕਦੇ ਪੱਥਰਾ? ਓਕੇ ਹੈ। ਮੈਂ ਸਾਜੀ ਸਾਜੀ ਉਹ ਤੇ ਬਣਾਓ ਕਿਸੇ ਦਿਨ, ਉਹ ਬਣਦਾ ਜ਼ਮੀਨ ਦੇ ਵਿੱਚ। ਹਾਂਜੀ ਉਹ ਉਸਤਾਦ ਜੀ ਦਮ ਪੁਖਤ ਕਦੋਂ ਖਾਣਾ ਜੀ? ਖਿਲਾ ਰਹੇ ਹੋ ਕਦੋਂ ਖਾਣਾ ਜੀ? ਓ ਯਾਰ ਨਹੀਂ ਖਾਣਾ। ਉਹ ਨਾ ਅੱਲਾ ਦੀ ਕਸਮ ਹਕੀਕਤ ਵਾ। ਉਹ ਯਾਰ ਦਾਲ ਕੋਈ ਚੀਜ਼ ਹੋਈ ਨਹੀਂ ਲੈ। ਇੱਥੇ ਹੁਣੀ ਐਸੇ ਟਾਈਮ। ਯਾਰ ਉਹ ਕੜਾਈ ਫੜਾਈ ਦਾਲ ਵਾਲੀ, ਇਹਨੂੰ ਮੈਂ ਕੀ ਲਵਾਂ? ਹਾਏ ਦਮ ਪੁਖਤ ਉਹ ਖਾਲੀ ਉਹ ਨਾ ਉਹ ਬੰਦਾ ਉਹਨੇ ਸਤਾਜੀ ਕਾਸ਼ੀ ਨੇ ਸਾਫ਼ ਕਰਕੇ ਨਾ ਫ੍ਰਿਜ 'ਚ ਰੱਖ ਦਿੱਤਾ। ਆਹੋ ਉਹ ਫੜਾ ਦੇ ਜਰਾ। ਅੱਛਾ ਉਸਤਾਦ ਜੀ ਦਾ ਦੋਸਤ ਹੈ, ਉਹ ਕਰੈਕਟਰ ਨੇ ਮੈਨੂੰ ਪਛਾਣਿਆ, ਮੈਂ ਉਹਨੂੰ ਚਮਚੀ ਪਛਾਣਿਆ। ਨਾਲ ਦੇ ਦੀ। ਮੈਂ ਕਿਹਾ ਭੈਣ ਕਿੱਧਰ? ਕਹਿੰਦਾ ਯਾਰ ਬੇਟਾ ਇਹੀ ਕੰਮ ਕਰੀਦਾ। ਮੈਂ ਕਿਹਾ ਬੜੀ ਪਤਾ ਦਾ ਆ ਤੁਸੀਂ ਕੰਮ ਕਰਦੇ ਹੋ? ਮੈਂ ਕਿਹਾ ਯਾਰ ਅਸੀਂ ਤੇ ਲੱਭਣ ਨੇ ਆ ਫੈਸਲਾਬਾਦ ਚ। ਤੇ ਕਹਿੰਦਾ ਉਹ ਭਾਜੀ ਨੂੰ ਕਹਿ ਦੇਣਾ ਕਿਸੇ ਦਿਨ ਉੱਥੇ ਹੀ ਆ ਕੇ ਲਾਉਣ ਦੇ ਵਿੱਚ ਕਹਿੰਦਾ ਜੀ ਬਣਾ ਦੇਣਾ ਦਮ ਪੁਖਤ। ਸਿਰਫ ਇੰਨੀ ਜੀ ਜਗ੍ਹਾ ਉਹਨੇ ਖੋਦਣੀ ਹੈ, ਉਹਨੇ ਵਿੱਚ ਹੀ ਭੱਠੀ ਲਾਣੀ ਹੈ, ਉੱਥੇ ਭੱਠੀ ਲਾਣੀ ਵਿੱਚ ਬੱਕਰਾ ਇਹਨੇ ਗਵਾੜ ਦੇਣਾ। ਕਹਿੰਦਾ ਯਾਰ ਉਹ ਛੋਟਾ ਜਿਹਾ ਬੱਕਰਾ ਤੁਹਾਡਾ ਯਾਰ ਹੈ। ਲੈ ਅਸਲ ਭਾਈ ਤੁਸੀਂ ਆਪਣੇ ਜ਼ਰੀਏ ਫੇਰ ਕੋਈ ਸ਼ਖਸ ਉਸਤਾਦ ਜੀ ਨਾਲ ਮਿਲਵਾ ਕੇ ਬਿਸਤ ਹੋ ਜਾਣਾ ਵਾ, ਨਾ ਕਰੋ। ਉਹ ਜਿਹੜਾ ਮੈਂ ਸਵਿਮਿੰਗ ਪੂਲ ਬਰੋਬਰ ਆ ਗਿਆ 3.5 ਲੱਖ ਵਾਲਾ ਮੰਗਾ ਕੇ ਰੱਖਿਆ, ਉਹਦਾ ਕੀ ਕਰਨਾ? ਉਹ ਲਿਆਓ ਗਰਮੀ ਉਹ ਬਾਲੋ। ਗਰਮੀਆਂ ਆ ਗਈਆਂ ਵਾ ਉਹਨੂੰ ਬਾਹਰੋਂ ਸੇਕੀਏ। ਉਹਨੇ ਨਹੀਂ ਸੇਕਣਾ, ਨਹੀਂ ਪਾਣੀ ਵਾਲਾ ਉਹ ਵਾ ਤਾਂ ਸੱਚ ਚੁਬੀਆਂ ਮਾਰ ਕੇ ਉੱਤੋਂ ਐ ਘੁੰਮ ਕੇ ਗੋਤਾ। ਉਤੋਂ ਅੰਬ ਮੰਗਾਓ ਸਾਜ ਵਿੱਚ ਸੁੱਟ ਕੇ। ਆਏ ਹਾਏ ਦੇ ਹਾਏ ਦੇ ਇੰਜ ਦੇ ਦੇ ਉਸਤਾਦ ਜੀ ਠੰਡੀ ਦੇ। ਅੱਜ ਜਦੋਂ ਮੈਂ ਦਫ਼ਤਰ ਇੰਟਰ ਹੋਇਆ ਨਾ, ਤੁਸੀਂ ਉੱਥੇ ਥੋੜੀ ਜਿਹੀ ਛੱਡੀ ਸੀਗੀ। ਹਾਂ ਹਾਂ ਹਾਏ ਹਾਏ ਸੁਹਾਰ ਦੋ ਬੁਰਕੀਆਂ ਲਾਈਆਂ ਵਾ। ਬਖਤਾਂ ਨਾਲ ਉਹ ਮੇਰੇ ਮੂੰਹ ਸਾਰੀ ਨਾ ਖਾਏ ਰੋਟੀ ਪਈ, ਮੈਂ ਖਾ ਦੂੰਗਾ। ਅੰਕਲ ਭਾਈ ਚੈੱਕ ਕਰਨੇ ਜੀ। ਕਦੀ ਇਦਾਂ ਦੀ ਦਾਲ ਖਾਧੀ? ਹਾਂਜੀ ਕਿਦੋਂ? ਉਹਨੇ ਦਾਲ ਚੱਕੇ ਦਾ ਨਾਂ ਨਾ ਲਈ। ਉਹ ਦੇਖੋ ਨੀ ਤੂੰ ਖਾਧੀ? ਤੂੰ ਖਾਧੀ? ਹਾਂਜੀ ਨਹੀਂ ਹੁਣ ਨਹੀਂ ਹੁਣ ਖਾਧੀ। ਕਿਸੇ ਨੇ ਨਹੀਂ ਖਾਧੀ ਤਾਂ ਇਹ ਕੀਤੀ? ਆ ਜਿਹੜੀ ਉਦੋਂ ਬਣਾਈ ਸੀਗੀ ਉਹ ਨਹੀਂ ਹੁਣ ਬਣਾਈ ਮਜ਼ੇ ਵਾਲੀ ਹਦਾਇਤ ਵਾਲੀ। ਉਸਤਾਦ ਜੀ ਮੈਂ ਨਹੀਂ ਖਾਧੀ। ਉਹ ਮੇਰੇ ਸੁਭਾਨ ਅੱਲਾਹ। ਮਾਲਕਾ ਵੀ ਸੁਭਾਨ। ਜਿਹੜੀ ਮੈਂ ਤੁਹਾਨੂੰ ਕੱਲ ਦੇ ਸ਼ੋਅ 'ਚ ਦੱਸਿਆ ਮਸ਼ਹੂਰ। ਤੇ ਉਹ ਜਿਹੜੀ ਕੱਪ ਚ ਭਿੰਦੀ ਪਈ ਸੀ ਉੱਥੇ। ਕਾਲੂ ਤੇ ਟੱਕਣ ਦੇ ਉੱਤੇ। ਤੁਸੀਂ ਵੱਡੇ ਬੰਦੇ ਹੋ ਲੇਕਿਨ ਤੁਸੀਂ ਨਹੀਂ ਸਮਝਦੇ। ਜਦੋਂ ਟੈਸਲਾ ਪੈਦਾ ਹੋਇਆ ਤੂਫਾਨ ਆਇਆ। ਤਾਂ ਹੀ ਰੱਖ ਦਵਾਂ ਉਧਰ ਨੈਟ ਦੇ। ਕਿ ਖਾਣੀ ਸਾਜ ਨੇ ਲਓ ਜੀ ਇੱਕ ਕੰਮ ਕਰਦੇ ਆ, ਕਿਸੇ ਦਿਨ ਇੱਥੇ ਮੈਂ ਕੰਪਿਊਟਰ ਲਾਵਾਂਗਾ, ਇੱਥੇ ਮਾਈਕ ਲਾਵਾਂਗਾ, ਲਾਈਵ ਤੁਹਾਨੂੰ ਡਬਿੰਗ ਕਰਕੇ ਦਿਖਾਵਾਂ 1 ਮਿੰਟ ਦੇ ਕਲਿੱਪ। ਮੈਂ ਵੇਖਿਆ ਸਤਾਜੀ ਤੁਹਾਨੂੰ ਕਰਦੇ। ਹੈ ਵਿਦਆਊਟ ਸਟੋਰੀ ਨਹੀਂ ਤੁਸੀਂ ਦੱਸਣੀ, ਸਟੋਰੀ ਤੁਸੀਂ ਦੱਸਣੀ ਹੈ ਓਕੇ ਕਿ ਇਸ ਟੌਪਿਕ ਤੇ ਕਰੋ। ਓਕੇ ਸਰ। ਨਹੀਂ ਇਹਦੇ ਚ ਕਿਹੜੀ ਵੱਡੀ ਗੱਲ ਉਸਤਾਦ ਜੀ, ਇਹ ਤਾਂ ਤੁਹਾਡਾ ਕੰਮ ਹੈ। ਨਹੀਂ ਕੰਮ ਕੰਮ ਨਹੀਂ ਔਖਾ ਤਾਂ ਹੈ ਨਾ, ਕੋਈ ਛੱਡਿਆ ਕੋਈ ਕਰ ਲਓ। ਉਸਤਾਦ ਜੀ ਦੀ ਕਾਹਦੀ ਕਹਿ ਹੋਈ ਹੈ? ਗੱਲ ਇਹ ਹੈ ਕਿ ਉਸਤਾਦ ਜੀ ਨਹੀਂ ਫਿਰ ਤਾਂ ਕੋਈ ਨਹੀਂ, ਖਾਲਸਾ ਨੁਸਰਤ ਵੀ ਕੱਖ ਨਹੀਂ ਸੀ, ਉਹਨਾਂ ਦਾ ਕੰਮ ਸੀ। ਮਾਈਕਲ ਜੈਕਸਨ ਵੀ ਕੁਝ ਨਹੀਂ ਸੀ, ਉਹਦਾ ਕੰਮ ਸੀ। ਤੂੰ ਤਾਂ ਟਗੇ ਦਾ ਬੰਦਾ ਨਹੀਂ, ਫਿਰ ਤੇਰਾ ਕੰਮ ਵੀ ਨਹੀਂ। ਰੋਨਾਲਡੋ ਸਾਹਿਬ ਮੈਂ ਇਹ ਗੱਲ ਕਰਨ ਹਰ ਗੱਲ ਫਿਰ ਰੋਨਾਲਡੋ ਵੀ ਕੋਈ ਨਹੀਂ, ਉਹਦਾ ਕੰਮ ਆ। ਕੰਮ ਹੋਰ ਉਹ ਨਹੀਂ ਯਾਰ ਕਿ ਮੈਂ ਗੱਲ ਕਰ ਰਿਹਾ ਹਾਂ ਕਿ ਦੁਨੀਆ ਦੀ ਕੋਈ ਵੀ ਚੀਜ਼ ਉਸਤਾਦ ਜੀ ਲਈ ਮੁਸ਼ਕਿਲ ਨਹੀਂ ਹੈ ਮੇਰੀ ਨਜ਼ਰ। ਤਹਿਕੀਕ ਸੁੱਟ ਯਾਰ ਤਾਂ ਦਾ ਚੱਲੀ। ਸਾਇੰਸਦਾਨ ਟੈਸਲਾ ਉਸਤਾਦ ਜੀ ਪੈਦਾ ਹੋਇਆ, ਤੂਫਾਨ ਆਇਆ, ਦਾਈ ਨੇ ਕਿਹਾ ਇਹ ਅੰਧੇਰੇ ਦਾ ਬੱਚਾ ਵਾ। ਅੰਧੇਰੇ ਦਾ ਉਹਦੇ ਵਾਲਦਾ ਨੇ ਕਿਹਾ ਨਹੀਂ ਇਹ ਰੋਸ਼ਨੀ ਦਾ ਬੱਚਾ ਵਾ। 7 ਸਾਲ ਦਾ ਹੋਇਆ, ਉਹਦਾ ਭਰਾ ਮਰ ਗਿਆ। ਲੋਕਾਂ ਨੇ ਫੇਰ ਕਿਹਾ ਵੇਖਿਆ ਨੈਸ਼ਾ ਇਨਪੁਰ ਕਰਾ ਦੇ ਕੌਣ? ਟੈਸਲਾ। ਟੈਸਲਾ। ਲੇਕਿਨ ਉਸਤਾਦ ਜੀ ਨੂੰ ਆਪਣੇ ਜ਼ਿਹਨ 'ਚ ਹਿਸਾਬ ਕਿਤਾਬ 'ਚ ਬਿਜਲੀ ਦੇ ਵਿੱਚ ਉਹ ਰਹਿੰਦਾ ਸੀ ਕਿ ਮੈਨੂੰ ਬਿਜਲੀ ਦਾ ਕੋਈ ਰਾਜ਼ ਲੱਭੇ। ਅੱਛਾ ਟੈਸਲੇ ਦਾ ਉਸਤਾਦ ਜੀ ਦਿਮਾਗ ਐਸਾ ਸੀ ਕਿ ਉਹ ਜਿਹੜੀ ਕਿਤਾਬ ਪੜ੍ਹਦਾ ਸੀ ਉਹਨੂੰ ਹਿਫਜ਼ ਹੋ ਜਾਂਦੀ ਸੀ ਜ਼ਬਾਨੀ। ਅੱਛਾ ਉਹ ਡਾਇਆਗ੍ਰਾਮ ਜਿਹੜੇ ਆ ਉਹ ਜ਼ਿਹਨ 'ਚ ਹੀ ਬਣਾ ਲੈਂਦਾ ਸੀ। ਫਿਰ ਇੰਨਾ ਲੈਬੋਰਟਰੀ ਸ਼ਾਰਪ। ਹਾਂਜੀ ਲੈਬੋਰਟਰੀ 'ਚ ਜਾ ਕੇ ਕਰਦਾ ਸੀ ਤਜਰਬੇ ਕਾਮਯਾਬ। ਰੇਡੀਓ ਮਾਰਕੋਨੀ ਸਾਹਿਬ ਦੇ ਨਾਮ ਲੱਗਾ ਵਾ, ਲੇਕਿਨ ਇਹਦਾ ਤਸੱਵਰ ਉਹਨੇ ਪੇਸ਼ ਉਹਨੇ ਕੀਤਾ। ਕੀਤਾ। ਮੋਬਾਈਲ ਜਿਹੜਾ ਅੱਜ ਟੱਚ ਅਸੀਂ ਜੇਬਾਂ 'ਚ ਪਾਈ ਫਿਰਦੇ, ਇਹਦਾ ਤਸੱਵਰ ਉਹਨੇ ਸਿਗਨਲ ਕਿਨੇ ਸਭ ਤੋਂ ਪਹਿਲੇ ਡਾਇਗਨੋਸ ਕੀਤਾ ਸੀ? ਅੰਨੇ ਗ੍ਰਾਮ ਬੈਲ ਸਿਗਨਲ ਕਿ ਇਹ ਜਿਹੜੇ ਸਿਗਨਲ ਨੇ ਇਹਦੇ ਨਾਲ ਰਾਬਤਾ ਕਿੱਦਾਂ ਹੋ ਸਕਦਾ? ਉਸਤਾਦ ਜੀ- ਹਵਾ ਦੇ ਵਿੱਚ ਹੀ। ਹਾਂਜੀ ਇਹ ਬੜੀ ਉਸਤਾਦ ਜੀ ਉਹੀ ਗੱਲ ਹੈ, ਇਹ ਹੁਣ ਸੋਸ਼ਲ ਮੀਡੀਆ ਦੇ ਕਰਕੇ ਅੱਗੇ ਆ ਗਏ ਆ। ਸਾਡੇ ਦਾਦਾ ਜੀ ਅੱਗੇ ਨਹੀਂ ਆਏ। ਹੁਣ ਤੈਨੂੰ ਪਤਾ ਗੱਡੀ ਕਿਹਨੇ ਬਣਾਈ? ਗੱਡੀ ਤੇਰੇ ਦਾਦਾ ਜੀ ਨੂੰ ਹਰ ਕੋਈ ਕਹਿੰਦਾ ਚਾਚੇ ਪਿੱਛੇ ਹੋ ਜਾਓ ਥੋੜਾ, ਅੱਗੇ ਆਏ ਹੀ ਨਹੀਂ ਉਹ ਜਦੋਂ ਅੱਗੇ ਹੁੰਦੇ ਸੀ ਕੋਈ ਨਾ ਕੋਈ ਕਹਿੰਦਾ ਚਾਚੇ ਤੁਸੀਂ ਕਿੱਧਰ ਅੱਗੇ ਆ ਕੇ ਪਿੱਛੇ ਜਾਓ। ਗੱਡੀ ਹਜੇ ਵਾਰੀ ਨਹੀਂ ਆਹੋ ਦਾਦਾ ਜੀ ਨੇ ਗੱਡੀ ਯਾਦ ਕੀਤੀ ਹੈ ਕੋਈ ਦਾਦੇ ਦਾ ਨਾਮ?
ਓਏ ਗੱਟੀ ਮਤਲਬ ਗੱਡੀ ਸਰਾਖ ਖੁੱਲਾ ਹੋਏ ਵਿੱਚ ਪੇਜ ਬਣਾਈ ਦਾ ਗੱਡੀ ਤੋਂ ਨਹੀਂ ਦੀ ਦਾਦਾ ਜੀ ਮੋਈ ਹੈਗੀ ਵਾਹ ਵਾਹ ਵਾਹ। ਉਸਤਾਦ ਜੀ ਜਿਹੜੇ ਸਾਇੰਸਦਾਨ ਸੋਸ਼ਲ ਮੀਡੀਆ ਦਾ ਕਰਕੇ ਅੱਗੇ ਆ ਗਏ ਉਹੀ ਹਿੱਟ ਵਾ ਕਮੀਜ਼ ਪਹਿਲੇ- ਟੰਗਣ ਵਾਲੀ ਕਿੱਲੀ ਇਹਦੇ ਦਾਦਾ ਜੀ ਨੇ ਬਣਾਈ ਹਾਂ ਜਾ ਕੇ। ਸਾਇੰਸ ਨੇ ਕਈਆਂ ਬੰਦਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਹੀਂ ਰੁਕੇ। ਹੁਣ ਕਈ ਬੰਦੇ ਪਹਿਲੇ ਪਿੰਡ ਦੇ ਵਿੱਚ ਇੱਕ ਮੁੰਡਾ ਸੀਗਾ, ਉਹਨੇ ਪਕੌੜਾ ਕਰਨਾ ਐ ਸੁੱਟ ਦੇਣਾ, ਦਾਦਾ ਜੀ ਨੇ ਵੇਖਦਾ ਜਿਹੜਾ ਹਲਕਾ ਜਿਹਾ ਆਏਗਾ ਉਹ ਗੋਏ ਦਾ ਟਾਂ ਹਾਂ ਅਸ਼ਾਰਿਆਤੀ ਜਿਹੜੇ ਸਾਇੰਸਦਾਨ ਹੋਏ ਮੇਰੇ ਦਾਦਾ ਜੀ ਸੀ। ਸ਼ੌਰੀਅਤ। ਹਾਂਜੀ ਇਹਨਾਂ ਦੇ ਮੱਝਾਂ ਦੇ ਗੋਏ ਦੇ ਪਕੌੜੇ ਵੀ ਕੱਢਦੇ ਰਹੇ ਨੇ ਹਾਂਜੀ ਪੂਰਾ ਫੜ ਕੇ ਨੂੰ ਇੰਜ ਕਰਨਾ। ਫਿਰ ਇਹ ਦਾਦੀ ਕਹਿੰਦੀ ਸੀ ਵੀ ਅੱਗ ਬੁਝਣ ਲੱਗੀ ਥੋੜੇ ਪਕੌੜੇ ਪਾ ਇਹਦੇ ਚ। ਹਾਂ ਸਹੀ ਗੱਲ। ਕਿਉਂ ਜੀ? ਹੁਣ ਇੰਨੀਆਂ ਟੈਸਲਾਂ ਗੱਲਾਂ ਹੋਈਆਂ, ਸਾਡਾ ਦਾਦਾ ਸਿਰਫ ਮਾੜੇ ਘਰ ਦਾ ਸੀ, ਏ ਗੱਲਾਂ ਹੋ ਗਈਆਂ। ਹੋਣੀਆਂ ਸੀਗੀਆਂ। ਉਹ ਸਾਇੰਸ ਨੇ ਕਈ ਰੋਕ ਲਏ ਆ। ਸਾਜੀ ਐਡੀਸਨ ਨੇ ਜਦੋਂ ਉਹਨੂੰ ਕਿਹੜਾ ਦਿੱਤਾ ਨਾ ਤੇ ਇੰਨਾ ਨਾਰਾਜ਼ ਹੋਇਆ, ਕਹਿੰਦਾ ਮੇਰੀ ਨਾਰਾਜ਼ਗੀ ਜਿੰਨੀ ਹੈ ਨਾ, ਉਹ ਜੇ ਬਾਹਰ ਕੱਢੀਏ ਬਿਜਲੀ ਬਣ ਜਾਏ ਤੇ ਪੂਰੀ ਦੁਨੀਆ ਰੋਸ਼ਨ ਹੋ ਜਾਏ। ਇੰਨਾ ਮੈਨੂੰ ਗੁੱਸਾ ਚੜਿਆ ਕਿ ਮੈਨੂੰ $50,000 ਦੀ ਗੱਲ ਸੁਣਾ ਕੇ ਕਿਹੜਾ ਦੇ ਦਿੱਤਾ। ਓਏ ਉਦੋਂ ਬਿਜਲੀ ਬਣ ਗਈ ਸੀ। ਉਹ ਨਹੀਂ ਬਣਾਈ ਹੈ ਨਾ ਸਾਜੀ, ਉਹ ਕਾਨਕੁਨੀ ਕਰਨ ਲੱਗ ਪਿਆ, ਕਹਿੰਦਾ ਮੈਂ ਸਾਇੰਸ ਦਾ ਹੀ ਖੇੜਾ ਛੱਡ ਦੇਣਾ। ਓਏ ਖੇੜਾ ਕਰਨ ਲੱਗ ਪਿਆ। ਦਿਲ ਬਰਦਾਸ਼ਤ ਹੋ ਗਿਆ। ਓਏ ਯਾਰ ਫਿਰ ਕਿਸੇ ਕੰਪਨੀ ਨੇ ਉਹਨੂੰ ਬੁਲਾਇਆ ਕਿ ਤੂੰ ਸਾਡੇ ਕੋਲ ਆ ਜਾ। ਪੈਰਿਸ ਦੇ ਵਿੱਚ ਚਲ ਗਿਆ, ਉੱਥੇ ਜਾ ਕੇ ਕੰਮ ਕੀਤਾ, ਫਿਰ ਗੁੱਡਵਿਲ ਅੱਛੀ ਹੋ ਗਈ, ਮਾਲ ਦੌਲਤ ਵੀ ਆਣ ਲੱਗ ਪਿਆ। ਲੇਕਿਨ ਐਂਡ ਜਿਹੜਾ ਵਾ ਕਰਜ਼ਦਾਰ ਕਮਰੇ 'ਚ ਬੰਦ ਹੋ ਓਏ ਕੇ ਇਹ ਇਦਾਂ ਹੀ ਬਰੀਕ ਆਦਮੀ ਉਹਦੇ ਕੋਲੋਂ ਜਿਹਨੇ ਕੰਮ ਕਰਾਇਆ ਨਾ ਉਹ ਕਰੋੜਾ ਅਰਬਾਪਤੀ ਹੋ ਗਿਆ ਹੋਣਾ। ਸੀ। ਉਹਦਾ ਨਾਮ ਉਸਤਾਦ ਜੀ ਪਲੈਨਿੰਗ ਬੜੀ ਵੱਡੀ ਉਹ ਆ। ਹਮੇਸ਼ਾ ਅਮੀਰ ਦਾ ਬੱਚਾ ਔਰ ਅੱਛੇ ਤਾਲੁਕਾਤ, ਸਾਇੰਸ ਵਾਸਤੇ ਤਜਰਬਾ ਹੋਣਾ ਬਿਹਤਰ ਨਹੀਂ, ਅੱਛੇ ਤਾਲੁਕਾਤ ਹੋਣੇ ਬਿਹਤਰ ਆ। ਕਿਸੇ ਨੂੰ ਵੇਚਣਾ ਖਤਮ ਹੈ ਇਸ ਹਾਂਜੀ ਦੁਨੀਆ 'ਚ। ਉਸਤਾਦ ਜੀ ਜਿਹੜਾ ਨਾ ਇਹ ਕਿਉਂਕਿ ਉਹ ਭੇੜੀਏ ਵਾਂਗੂ ਨਾ ਫਿੱਕੇ ਵੇਲੇ ਜਿਹਨਾਂ ਕੋ ਕੱਖ ਨਹੀਂਗਾ, ਉਹ ਤਾਕ ਲਾਈ ਬੈਠੇ ਹੁੰਦੇ ਆ ਵੀ ਕਿਹੜਾ ਥੋੜਾ ਜਿਹੜਾ ਸਾਡੇ ਕੋ ਕੁਛ ਨਹੀਂਗਾ ਤੇ ਇਹਦੇ ਕੋ ਹੈਗਾ, ਲੇਕਿਨ ਇਹ ਮਾੜਾ ਉਹਨੂੰ ਚੁੱਕ ਕੇ ਉਹਦੇ ਕੋ ਕੰਮ ਲਵੋ, ਕੰਮ ਲੈ ਕੇ ਉਹਨੂੰ ਮਾੜਾ ਜਿਹਾ ਘਰ ਦਾ ਖਰਚਾ ਪਾਣੀ ਦਿਓ, ਅੱਗੇ ਇਹਦੀ ਪ੍ਰੋਡਕਟ ਵੇਚੋ ਤੇ ਖਾਓ। ਹਾਂਜੀ ਆ ਸੋਸ਼ਲ ਮੀਡੀਆ ਤੇ ਇਦਾਂ ਦੇ ਸੋਸ਼ਲ ਮੀਡੀਆ ਤੇ ਬਹੁਤ ਨੇ, ਸੋਸ਼ਲ ਮੀਡੀਆ ਤੇ ਬਹੁਤ ਨੇ ਜਿਹੜੇ ਆਪ ਕੱਖ ਨਹੀਂ ਕਰਦੇ, ਦੂਜਿਆਂ ਦਾ ਕੰਟੈਂਟ ਚੁੱਕ ਕੇ ਪਾਈ ਜਾਣਾ ਉਹਨਾਂ ਨੇ ਤੇ ਉਹਦੇ ਤੇ ਆਪਣਾ ਹਿਸਾਬ ਸਿੱਧਾ ਕਰੀ ਜਾਣਾ। ਇਹ ਇੱਕ ਨਹੀਂ, ਇਹ ਥੱਲੜੇ ਲੈਵਲ ਤੋਂ ਲੈ ਕੇ ਉੱਤੇ ਤੱਕ ਨੇ, ਇਹ ਸਾਰੇ ਹੈਗੇ ਨੇ। ਔਰ ਬੜਾ ਪੁਰਾਣਾ ਚੱਲਦਾ ਆ ਰਿਹਾ ਹਾਂ ਕਿਉਂਕਿ ਉਹ ਤਾਕ 'ਚ ਬੈਠੇ ਹੁੰਦੇ ਨੇ ਇਹ ਲੋਕ, ਆਪ ਕਰ ਕੁਛ ਨਹੀਂ ਸਕਦੇ ਤੇ ਫਿਰ ਢੇਠੇ ਪਾਉਂਦਾ ਆਲਮ। ਗੈਰਤ ਨਹੀਂ ਹੈਗੀ। ਗੈਰਤ ਇਹ ਆ ਕਿ ਮੈਨੂੰ ਕੋ ਕਵੇ ਕਿ ਯਾਰ ਆ ਫਿਲਮ ਤੁਹਾਡੀ ਡੱਬ ਮੈਂ ਨਹੀਂ ਬਣਾਈ, ਕੁਛ ਕੰਮ ਰਾਜੇ ਨੇ ਕੀਤਾ ਵਾ ਹਾਂਜੀ ਤੇ ਮੈਨੂੰ ਕਿਤੇ ਵੀ ਕਹਿਣ ਯਾਰ ਉਹ ਤੁਹਾਡਾ ਉਹ ਦੇਖਿਆ, ਜਿੱਦਾਂ ਉਹ ਪੈਂਗਵਨ ਵਾਲਾ ਇੱਕ ਜਿਹੜਾ ਕਹਿੰਦਾ ਉਹ ਥੋੜਾ ਹੀ ਰਹਿ ਗਿਆ ਸੀ, ਮੈਂ ਕਰੋੜ ਜਗ੍ਹਾ ਤੇ ਕਿਹਾ ਯਾਰ ਮੇਰਾ ਨਹੀਂ ਹੈਗਾ, ਇਹ ਰਾਜੇ ਦਾ ਵਾ, ਇਹ ਰਾਜੇ ਨੇ ਬਣਾਇਆ ਸੀ ਤੇ ਮੈਂ ਆਪ ਬੜਾ ਲੁਤਫ ਅੰਦੋਜ਼ ਹੋਇਆ ਉਹ ਦੇਖ ਕੇ। ਇੱਕ ਮਿਸਾਲ। ਲੇਕਿਨ ਗੱਲ ਇਹ ਹੈ ਕਿ ਨਹੀਂ, ਤੁਸੀਂ ਇੱਥੇ ਐਸੇ ਕਰੈਕਟਰ ਬੈਠੇ ਨੇ, ਹਾਂਜੀ ਉਹਨਾਂ ਦਾ ਵੱਸ ਨਹੀਂ ਚੱਲਦਾ। ਕਿਤੇ ਥੋੜਾ ਜਿਹਾ YouTube ਹੱਥ ਹੌਲਾ ਕਰੇ ਕਾਪੀਰਾਈਟ ਵੱਲੋਂ, ਤੇਰੇ ਤੋਂ ਪਹਿਲੇ ਤੇਰਾ ਟੀ ਟਾਈਮ ਕਿਤੇ ਹੋਰ ਚੜਿਆ ਇੱਥੋਂ ਹੀ ਅਗਲੇ ਨੇ ਆ ਕੇ ਸ਼ਰਾਬ ਨੂੰ ਲੈ ਜਾ ਕਰਨਾ ਨਾ ਸਮਝਦੇ। ਲੇਕਿਨ ਮਾੜੇ ਦਾ ਬੱਚਾ ਕਦੇ ਅੱਗੇ ਨਹੀਂ ਆਉਂਦਾ, ਨਾ ਸਾਇੰਸ ਨੇ ਨਾ ਰੂੜੇ। ਮੇਰੇ ਦਾਦਾ ਜੀ ਦਾ ਮਜ਼ਮੂਨ ਬਣਨਾ ਸੀ ਸ਼ਿਰਤੀ ਨੂੰ ਦੇ ਵਿੱਚ ਮਸਤੂ ਕੀ ਕਹਾਣੀਆਂ, ਲੇਕਿਨ ਪਿੰਡ ਦੇ ਚੌਧਰੀ ਨੇ ਮਸਤੂ ਕੀ ਕਹਾਣੀਆਂ ਰਾਈਟਰ ਸੀ ਉਹ। ਮਸਤੂ ਕੀ ਇਜਾਦਾਤ ਜਿਆਦਾ ਉਹੀ ਕਹਾਣੀਆਂ ਹੀ ਜਾਂਦਾ। ਇਸ ਲਈ ਮਰ ਗਏ ਨਾ, ਅੱਗੋਂ ਨਲਾਇਕ ਪੋਤੇ ਜੰਮ ਲਏ ਉਹਨਾਂ ਨੇ ਜਿਹੜੇ ਕਹਾਣੀਆਂ ਕਹੀ ਜਾਂਦੇ ਉਹਨਾਂ ਦੀ। ਨਹੀਂ ਤੁਸੀਂ ਇਹ ਵੇਖਣਾ ਉਸਤਾਦ ਜੀ, ਇਹਦੇ ਦਾਦੇ ਦੇ ਕੋਲ ਬੱਚੇ ਆਏ 4-5, ਇਹਦੇ ਦਾਦੇ ਨੇ ਉਹਦੇ ਜਿਹੜੇ ਇਹਦੇ ਪੋਤੇ ਪੋਤੀਆਂ ਆਏ ਦੋਤੇ, ਉਹਨਾਂ ਨੇ ਕਿਹਾ ਦਾਦਾ ਬੂ ਸਾਨੂੰ ਸਾਹਮਣੇ ਦੇ ਬੰਦੇ ਹੁੰਦੇ ਆ, ਬੱਚੇ ਹੁੰਦੇ ਸਾਡੇ ਨਾਲ ਲੜਦੇ, ਉਹਨਾਂ ਕੋਲ ਅਸਲਾ ਹੁੰਦਾ, ਉਹਨੇ ਕਿਹਨੇ ਕੀ ਚੀਜ਼ਾਂ ਮਾਰ ਕੇ ਜਾਂਦੇ, ਸਾਡੇ ਕੋਲ ਕੁਝ ਵੀ ਨਹੀਂ। ਫਿਰ ਇਹ ਦਾਦੇ ਨੇ ਬੋਤਲ ਵਾਲੇ ਪੈਪ 'ਚ ਮਸਰ ਪਾ ਕੇ ਉਹਨਾਂ ਨੂੰ ਦੱਸਿਆ ਕਿ ਉਹ ਫਿਰ ਉਹਨਾਂ ਦੀਆਂ ਗੰਨਾਂ ਸੀ ਬੱਚਿਆਂ ਨੂੰ, ਉਹ ਨਹੀਂ ਦੱਸਣ ਦਿਆ। ਉਹ ਤੁਸੀਂ ਦੱਸ ਦਿੱਤਾ ਵਾ। ਮਸਰਾ ਦੀ ਇੱਕ ਇਹ ਤੁਸੀਂ ਹਾਂ ਮਸਰ ਉਹ ਕਿੱਡਾ ਜ਼ੋਰ ਦੀ ਵੱਜਦਾ ਸੀ। ਇਹਦੇ ਦਾਦੇ ਨੇ ਆਪਣੇ ਦੋਤਿਆਂ ਪੋਤਿਆਂ ਨੂੰ ਉਹ ਅਸਲਾ ਬਣਾ ਕੇ ਦਿੱਤਾ ਸੀ, ਉਹ ਬੋਤਲ ਦੇ ਪੈਪ 'ਚ ਇਧਰੋਂ ਹਲਕੀ ਜੀ ਮਸਰ ਪਾ ਕੇ ਤੇ ਪੈਰ ਦੇ ਕੇ ਬੋਤਲ ਢੱਕਣ। ਹਾਂਜੀ ਉਹ ਜਿਹੜਾ ਤਰਕੋਨੇ ਅਗੇ ਉਹ ਬਾਂਸ ਦੇ ਟੀਲੇ ਕੇ ਤਰਕੋਨਾ ਲਾ ਕੇ ਮਾਰਨਾ, ਉਹ ਜਿਹੜੀ ਸੀ ਨਾ, ਜਿਹੜੀ ਮਹੱਲੇ ਦੀ ਬੱਚਿਆਂ ਦੀ ਜੰਗ, ਉਹਦਾ ਸਾਰਾ ਅਸਲਾ ਇਹਦੇ ਦਾਦੇ ਪੂ ਨੇ ਬਣਾਇਆ। ਜੰਗ ਜੂ ਸੀਗੇ। ਬੋਤਲ ਦੇ ਢੱਕਣ ਦੇ ਇਹਦੇ ਦਾਦੇ ਪੂ ਨੇ ਬੜੀ ਜ਼ਿਆਦਾਤ ਕੀਤੀ। 2 ਬੋਤਲਾਂ ਦੇ ਢੱਕਣਾ ਸੁਰਾਖ ਕਰਕੇ ਰੱਸੀ ਪਾ ਕੇ ਉਹਦੇ ਬੂ ਨੇ ਦੱਸਿਆ, ਇਹਦੇ ਦਾਦੇ ਪੂ ਨੇ। ਕਿਉਂਕਿ ਅਸੀਂ ਮਾੜੇ ਘਰ ਦੇ ਸਾਇੰਸਦਾਨ ਨਹੀਂ ਤਾਂ ਚੀਜ਼ਾਂ ਵੀ ਤਾਂ ਮਾੜੀਆਂ ਹੀ ਬਣਾਈਆਂ ਨੇ ਨਾ, ਉਹਨਾਂ ਦੀ ਬਣਾਈ। ਉਸਤਾਦ ਜੀ ਗਰੀਬਾਂ ਵਾਸਤੇ ਕੰਮ ਕੀਤਾ ਤੇਰੇ ਪੜਦਾਦੇ ਨੇ, ਹਾਂਜੀ। ਮਾੜਿਆਂ ਦੇ ਬੱਚਿਆਂ ਵਾਸਤੇ। ਚਲੂੰਗੀ ਉਹਨਾਂ ਨੇ ਆਜ਼ਾਦ ਕੀਤੀ ਨਿਆਣੇ ਵਾਲੀ ਸਤਾਜ। ਹਾਂਜੀ ਝੂਟੇ ਮਾਈਏ ਜੀ। ਯਾਰ ਹੁਣ ਪਿੰਡ ਦੇ ਵਿੱਚ ਰਹਿ ਕੇ ਟੈਸਲਾ ਬਣਾਉਂਦੇ ਰਹੇ, ਟੈਸਲਾ ਕਿਸੇ ਦੀ ਹਿੰਮਤ ਨਹੀਂ ਸੀ ਲੈਣ ਦੀ, ਪਿੰਡ ਦੇ ਵਿੱਚ ਰੈਪਿਡ ਬਣਾ ਦਿੰਦੇ, ਬੰਬ ਬਣਾ ਦਿੰਦੇ। ਜੋ ਜ਼ਰੂਰਤ ਆਜ਼ਾਦ ਦੀ ਮਾਂ ਵਾ, ਜਿਹੜੀ ਸ਼ਹਿਰ ਦੀ ਜ਼ਰੂਰਤ ਸੀ ਉਹ ਦਾਦਾ ਜੀ 2 ਬੱਚੇ ਇੱਕ ਦਿਨ ਵਿਹਲੇ ਬੈਠੇ, ਇਹਦਾ ਪੜਦਾਦਾ ਲੰਘਿਆ ਮਸਤੂ, ਉਹਨੇ ਕਿਹਾ ਓਏ ਬੇਟਾ ਤੁਸੀਂ ਖੇਡ ਨਹੀਂ ਰਹੇ। ਉਹਨੇ ਕਿਹਾ ਜੀ ਸਾਨੂੰ ਪਤਾ ਹੀ ਨਹੀਂ ਕਿੱਦਾਂ ਖੇਡ, ਸਾਡੇ ਕੋਲ ਕੋਈ ਚੀਜ਼ ਨਹੀਂ। ਉਹਨੇ ਕਿਹਾ ਉਰੇ ਆਓ, ਉਹਨਾਂ ਨੂੰ ਆਪਣੀ ਛੱਤ ਤੇ ਲੈ ਗਿਆ, ਕਹਿੰਦਾ ਦੋਵੇਂ ਜਣੇ ਨਾ ਥੁੱਕ ਸਿੱਟੋ ਥੱਲੇ।
ਦੋਵਾਂ ਨੇ ਥੁੱਕ ਸਿੱਟਿਆ। ਉਹਨੇ ਕਿਹਾ ਦੇਖੋ ਪਹਿਲੇ ਕਿਹਦਾ ਗਿਆ, ਉਹਨੇ ਕਿਹਾ ਪਹਿਲੇ ਮੇਰਾ ਗਿਆ। ਉਹ ਕਹਿੰਦਾ ਪਹਿਲੇ ਮੇਰਾ ਗਿਆ। ਕਹਿੰਦਾ ਨਹੀਂ ਦਾਦਾ ਕੋ ਪਹਿਲੇ ਮੈਂ। ਕਹਿੰਦਾ ਐਂ ਤੁਸੀਂ ਰੋਜ਼ ਐ ਖੇਲਿਆ ਕਰੋ। ਗੇਮ ਬੜੀ ਉਹ ਜਿਹੜਾ ਨਹੀਂ ਕਿ ਪਹਿਲੇ ਥੁੱਕ ਕਿਹਦਾ ਥੱਲੇ ਜਾਂਦਾ, ਇਹਦੇ ਪਰ ਦਾਦਾ ਜੀ ਦੀ ਜਾ। ਫਿਰ ਇਹਦਾ ਅੱਛਾ ਔਰ ਫਿਰ ਉਸ ਤੋਂ ਬਾਅਦ ਕਈ ਵਾਰੀ ਇਦਾਂ ਹੋਇਆ ਕਿ ਉਹ ਵੀ ਨਹੀਂ ਸੀ ਵੇਚਦੇ ਥੱਲੇ ਦੇ ਦਾਦਾ ਜੀ ਉੱਤੇ, ਇਹਨਾਂ ਦੇ ਪੜਦਾਦੇ ਤੇ ਹੀ ਥੁੱਕ ਦਿੰਦੇ ਸੀ। ਪੰਜਵੇਂ ਦੀ ਸਾਇੰਸ ਦੇ ਵਿੱਚ ਕਿੰਗ ਮਸਤੂ ਦੇ ਨਾਂ ਤੋਂ ਇੱਕ ਸਬਜੈਕਟ ਹੈ, ਮਤਲਬ ਕਿੰਗ ਮਸਤੂ। ਉਹਦੇ ਵਿੱਚ ਦੇਖੀ ਲੋਕਾਂ ਨੂੰ ਪਹਿਲੇ ਇਹ ਪਹਿਲੇ ਪਤਾ ਨਹੀਂ ਸੀ ਹੁੰਦਾ ਵੀ ਯਾਰ ਦੁਹਾਣਾ ਕਿੱਦਾਂ ਅੰਦਰੋਂ ਕੀ ਲਾਲ ਆ ਹਰਾ ਚਿੱਟਾ ਚੱਕੀ ਕੱਢਣੀ ਕਿਹਨੇ ਦੱਸੀ ਹੈ? ਤੁਹਾਡੇ ਪੜਦਾਦਾ ਜੀ ਨੇ। ਵਾਹ ਵਾਹ ਵਾਹ। ਮੈਂ ਸਾਡੀ ਚੱਕੀ ਵੱਢਣੀ ਵੀ ਉਹਨਾਂ ਨੇ ਦੱਸੀ। ਨੂਨੀ ਚਾਹ ਬਣਾ ਕੇ ਲੈ। ਕਿਹੜੀ ਚਾਹ ਵਾ? ਕੋਈ ਟਾਲੀ ਆ ਰਾਜੀ। ਐ ਚਾਹ ਬਣਾ ਕੇ 200 ਮੰਗਦਾ ਉਹ, ਕਹਿੰਦਾ ਕੀ ਕਹਿੰਦਾ ਵਾ? 200 ਦੇ ਰਾਈ। ਹਾਲਾਂਕਿ ਚਾਹ ਦਾ ਟੋਟਲ ਖਰਚਾ 30 ਰੁਪਏ ਨਹੀਂ ਆਇਆ ਨਹੀਂ ਮਿੱਠਾ ਜੀ। ਯਾਰ। ਚਾਹ ਹੋਰ ਨਾ ਰੱਖਦੀ ਨਾ ਆ ਨਾ ਚਾਹ ਬਣਾਉਂਦਾ ਉਸਤਾਦ ਜੀ ਕਾਲੂ ਕਾਲੂ ਤਾਜੀ ਸੁਭਾਨ ਅੱਲਾ ਕਾਲੂ ਚਾਹ ਬਣਾਉਂਦਾ ਉਸਤਾਦ ਜੀ A ਕਲਾਸ। ਫਿਰ ਉਸ ਤੋਂ ਬਾਅਦ ਅੰਦਰ ਨੋਨੀ ਨੋਨੀ। ਨੋਨੀ ਵੀ A ਕਲਾਸ ਚਾਹ ਬਣਾਉਂਦਾ। ਔਰ ਵੱਡੀ ਸਿਫਤ ਹੈ ਕਾਲੂ ਦੀ, ਕਾਲੂ 200 ਨਹੀਂ ਮੰਗਦਾ। ਆ ਪੀ ਕੇ ਦੇ ਫਿਰ। ਉਸਤਾਦ ਜੀ ਤੁਸੀਂ ਪੀਓ। ਇਧਰੋਂ ਚੰਗੀ ਮੈਂ ਆਪ ਬਣਾ ਲੈਣਾ। ਦਾਦਾ ਜੀ ਹੈ ਕਿ ਮੁੱਕ ਗਏ? ਤਾਜੀ ਮੈਂ ਚੇਦਾ ਨਹੀਂ ਕੀਤਾ। ਮੈਂ ਤੁਹਾਨੂੰ ਆਈਡੀ ਕਾਰਡ ਲਿਆ ਕੇ ਦਿਖਾਉਂ ਆਪਣੇ ਦਾਦਾ ਜੀ ਦਾ। ਐਡਾ ਮੋਟਾ ਉਦੋਂ ਗੱਤੇ ਦਾ ਸ਼ਨਾਖਤੀ ਕਾਰਡ ਬਣਦਾ ਸੀ। ਗੱਤੇ ਦਾ ਉਹ ਪੱਥਰ ਦੇ ਹੁੰਦੇ ਸੀ, ਉਦੋਂ ਪੱਥਰ ਕੱਟ ਕੇ ਨਾ ਤਰਾਸ਼ ਕੇ ਉਦੋਂ ਬਣਾਉਂਦੇ ਹੁੰਦੇ ਸੀ। ਚੈਨੀ ਥੋੜੇ ਨਾਲ ਉੱਪਰ ਨਾਮ ਲਿਖਦੇ ਹੁੰਦੇ ਸੀ। ਮੇਰੇ ਦਾਦਾ ਜੀ ਦੀ ਆਪਣੀ ਸਟੱਪ ਵੀ ਹੈ ਜਿਹੜੀ ਉਹ ਭੇਜਦੇ ਸੀ ਨਾ ਸਾਇੰਸਦਾਨ ਨੂੰ ਖਤ ਖੁੱਤ, ਉਹ ਉੱਤੇ ਲਿਖਦੇ ਸੀ। ਮੈਂ ਕਿਹਾ ਅਰਬ ਚੁੱਕ ਕੇ ਲੈ ਚਲੇ ਸੀ। ਅਰਬੀਆਂ ਨੇ ਕਿਹਾ ਵੀ ਨਹੀਂ ਯਾਰ, ਜਦੋਂ ਤੱਕ ਵਸਤੂ ਸਾਡੇ ਕੋਲ ਆ ਸਾਡੇ ਤੇ ਕੋਈ ਹਕੂਮਤ ਨਹੀਂ ਕਰ ਉਹ ਸਕਦਾ। ਯਾਰ ਉਹ ਸਟੈਂਪ ਕੀ ਹੁੰਦੀ ਦਾਸ ਸੀ? ਦੇ ਸਟੈਪ ਵੀ ਯਾਦ ਕੀਤੇ, ਬੜੇ ਬੜੇ ਦਾਸ ਦੇ ਸਟੈਪ ਨੇ ਯਾਰ। ਲੁੱਡੀ ਯਾਦ ਕੀਤੀ। ਸਾਈਕਲ ਆਜ਼ਾਦ ਹੋ ਗਿਆ, ਸਾਈਕਲ ਬਣਾਉਣ ਵਾਲੇ ਬਣਾ ਕੇ ਆਵਾਮ ਨੇ ਸਿਰ ਪਾਤਾ। ਹੁਣ ਸਾਡੇ ਪਿੰਡ 'ਚ ਪਹਿਲੀ ਵਾਰੀ ਸਾਈਕਲ ਆ, ਕਿਸੇ ਨੇ ਇਹ ਨਹੀਂ ਪਤਾ ਵੱਡੇ ਸਟੈਂਡ ਤੇ ਕਿੱਦਾਂ ਲਾਉਣਾ। ਦਾਦਾ ਹੀ ਜਾਣਦੇ ਇਹਨੇ ਕਰਕੇ ਵੱਡੇ ਵੱਡੇ ਸਾਰੇ ਹੈਰਾਨ ਸਾਈਕਲ ਲੰਮੇ ਪਾਇਆ। ਵੱਡੇ ਸਟੈਂਡ ਤੇ ਕਿੱਦਾਂ ਲਾਉਣਾ, ਇਧਰੋਂ ਹੱਥ ਰੱਖ ਕੇ ਖਲੋਤਾ ਕੋਤਾ। ਦਾਦਾ ਜੀ ਨੇ ਕਿਹਾ ਪਿੱਛੇ ਹੋ ਜਾਓ, ਐ ਪੈਰ ਰੱਖ ਕੇ ਅੱਜ ਕੱਲ੍ਹ ਖਿੱਚਿਆ ਵਾ। ਨਹੀਂ ਸਟੈਂਡ ਨਹੀਂ ਸੀ ਹੁੰਦਾ ਪਿੱਛੇ। ਸਟੈਂਡ ਬਣਾ ਕੇ ਲਾਇਆ ਵੀ ਤੁਹਾਡੇ ਦਾਦਾ ਜੀ। ਜੇ ਸਟੈਂਡ ਹੈਗਾ ਸੀ ਫਿਰ ਤੇ ਗੱਲ ਬੰਦ। ਨਹੀਂ ਨਹੀਂ ਸਾਈਕਲ ਦੀ ਸੋਚ ਕਿਵੇਂ ਆਈ ਯਾਰ, ਮੈਨੂੰ ਇਹ ਨਹੀਂ ਸਮਝ ਯਾਰ ਜਦੋਂ ਇਹ ਪੈਦਾ ਹੋਇਆ ਨਾ, ਹਾਂ ਉਹਨਾਂ ਨੂੰ ਆਮਦ ਹੋ ਗਈ ਕਿ ਯਾਰ ਹੁਣ ਇੱਕ ਸਾਈਕਲ ਵੀ ਬਣਾਈਏ। ਉਸਤਾਦ ਜੀ ਪਹਿਲੇ ਸਾਈਕਲ ਫਿਰ ਮੋਟਰ ਬਾਈਕ। ਤਿੰਨਾਂ ਪਈਆਂ ਵਾਲਾ ਕਿ ਕਿੱਦਾਂ ਫਿਰੇਗਾ ਹੁਣ ਮੇਰਾ ਬੱਚਾ। ਕਿਸਮ ਧਾਣਾ। ਹਾਂ ਵੀ ਬੱਚੇ ਨੂੰ ਕਿੱਦਾਂ ਬਣਾਉਣਾ ਤਰਾਉਣਾ। ਉਸਤਾਦ ਜੀ ਕਹਿੰਦੇ ਨੇ ਕਿ ਉਹ ਇੱਕ ਸਾਇੰਸਦਾਨ ਸੀਗਾ, ਉਹ ਸਿਗਰਟਾਂ ਦੀ ਰੱਬੀ ਪਾੜ ਕੇ ਨਾ ਤੇ ਉਹ ਉਹਦੇ ਨਾਲ ਲੱਗਾ ਹੋਇਆ ਸੀ, ਗੋਲ ਜਿਹਾ ਬਣਾਇਆ ਉਹਨੇ ਤੇ ਉਹ ਹਵਾ 'ਚ ਰੜੀ ਤੇ ਉੱਥੋਂ ਉਹਦੇ ਦਿਮਾਗ 'ਚ ਆਇਆ ਸੀਗਾ ਕਿ ਪਹੀਆ ਬਣ ਸਕਦਾ। ਲਓ ਜੀ। ਮੈਂ ਸੁਣਿਆ ਯਾਰ ਭਾਈ ਹਰ ਬੰਦਾ ਯਾਰ ਹੁਣ- ਤਹਿਕੀਕਰ ਨਹੀਂ ਤਹਿਕੀਕ ਮੇਰੇ ਦਾਦੇ ਨੂੰ ਨਾ ਬਟਾਉਣ ਦੀ ਬੜੀ ਕੋਸ਼ਿਸ਼ ਯਾਰ ਕੀਤੀ। ਪੜਦਾਦਾ ਕਿ ਦਾਦਾ? ਪੜਦਾਦਾ ਮੈਂ ਦਾਦਾ ਹੀ ਕਹਿੰਦੇ, ਮੇਰਾ ਆਪੂ ਕਹਿੰਦੇ ਯਾਰ ਤੈਨੂੰ ਕਿਹਨੇ ਪੁੱਛਿਆ? ਤਹਿਕੀਕਰ ਮੈਂ ਨਹੀਂ ਮੈਂ ਸੁਣਿਆ। ਨਹੀਂ ਪੜਦਾਦਾ ਜੀ ਸੀਗੇ, ਲੇਕਿਨ ਅਸੀਂ ਪਿਆਰ ਨਾਲ ਦਾਦਾ ਜੀ ਕਹਿੰਦਾ ਸੀਗਾ। ਬੜੇ ਬੰਦੇ ਨੇ ਬਟਾਉਣ ਦੀ ਕੋਸ਼ਿਸ਼ ਕੀਤੀ। ਇਹ ਯੂਰਪੀਅਨ ਸਾਇੰਸਦਾਨਾਂ ਦਾ ਇੱਕ ਮਿਲੀ ਚੁਲੀ ਭੁਗਤ ਸੀਗੀ। ਇਹ ਸਾਇੰਸਦਾਨਾਂ ਨੂੰ ਅੰਗਰੇਜ਼ਾਂ ਨੂੰ ਅੱਜ ਅੰਗਰੇਜ਼ਾਂ ਨੂੰ ਆਸਾਨ ਭੁੱਲ ਗਏ। ਇੰਜ ਕੇਲਾ ਸ਼ਿਰਨਾ ਕਿਹਨੇ ਦੱਸਿਆ? ਪਹਿਲੇ ਐ ਪੜ ਕੇ ਥੱਲੇ ਆਇਆ ਕਰਦੇ ਸੀ। ਇਹ ਪਹਿਲੇ ਫਿਰ ਇਹਨੇ ਕਿਹਾ ਐ ਕਰੋ। ਪਹਿਲੇ ਸਿੱਧੇ ਇੰਜ ਯਾਰ ਮੈਂ ਤੇਰੇ ਦਾਦੇ ਨੂੰ ਠੀਕ ਕਰ ਰਿਹਾ ਵਾਂ, ਤੂੰ ਉਹਨੂੰ ਫਿੱਕ ਪੁਣੇ ਚ ਪਾ ਰਿਹਾ ਪੜਦਾਦੇ। ਸਹੀ ਗੱਲ ਆ। ਉਸਤਾਦ ਜੀ ਦਲੀਲ ਦੇ ਮੈਂ ਰਹੇ ਤੈਨੂੰ ਫਿਰ ਵੀ ਦਲੀਲ ਇਨਸਾਨ, ਮੈਂ ਫਿਰ ਵੀ ਤੈਨੂੰ ਸਹੀ ਗੱਲ ਦੱਸ ਰਿਹਾ। ਉਸਤਾਦ ਜੀ ਮੈਂ ਹੁਣ ਆਪਣੇ ਸਾਇੰਸਦਾਨ ਅਗਲੇ ਸ਼ੋਅ 'ਚ ਹੀ ਪੇਸ਼ ਕਰਾਂਗਾ। ਇਹਦੇ 'ਚ ਇਹਨੇ ਦਾਦਾ ਪੇਸ਼ ਕਰਤਾ ਕਰਤਾ। ਤੁਸੀਂ। ਮੇਰੇ ਸਾਇੰਸਦਾਨ ਤੁਸੀਂ ਸੁਣਨੇ ਤੁਹਾਨੂੰ ਮਜ਼ਾ ਆ ਜਾਏਗਾ। ਮੈਂ ਇਹ ਗੱਲ ਸੁਣੀ ਹੈ ਸੱਚੀ ਕਿ ਜਿਹੜਾ ਪਹੀਆ ਬਣਿਆ ਨਾ, ਇਹ ਕੋਈ ਤਰਖਾਨ ਆਪਣੇ ਬੱਚੇ ਨੂੰ ਨਾ ਫੱਟੀਆਂ ਇੰਜ ਜੋੜ ਕੇ ਨਾ ਤੇ ਉਹਨੂੰ ਖੇਲਣ ਲਈ ਖੇਲਣ ਲਈ ਬਣਾ ਦਿੱਤਾ ਸੀ। ਤੇ ਉਹਨੂੰ ਬੈਠੇ ਬੈਠੇ ਆਇਆ ਕਿ ਯਾਰ ਇਹ ਡੇਢ ਇਹਦੀ ਮੈਂ ਥੋੜਾ ਅਗਰ ਕਿਨਾਰੇ ਗੋਲ ਕਰਦਾ ਤੇ ਇੰਜ ਕਰਕੇ ਜਾਏਗਾ। ਉਹ ਕਿਨਾਰੇ ਗੋਲ ਕਰਦਿਆਂ ਇੱਕੋ ਵਾਰੀ ਨਹੀਂ ਕਰਦਿਆਂ ਉਹਨੇ ਬਿਲਕੁਲ ਗੋਲ ਕਰ ਗਿਆ ਇੰਜ ਕੀਤਾ ਤੇ ਉਹ ਗਿਆ। ਟਾਇਰ ਬਣ ਗਿਆ। ਉਹਦਾ ਬੱਚਾ ਵੀ ਮਗਰ ਗਿਆ, ਉਹ ਲੱਭਾ ਹੀ ਨਹੀਂ ਮੁੜ ਗਿਆ ਅਜੇ ਤੱਕ। ਬੱਚਾ ਵੀ ਹਾਂ ਟਾਇਰ ਲੱਭ ਗਿਆ ਉਸ। ਨਹੀਂ ਤੇ ਉਹ ਟਾਇਰ ਬਣਾਇਆ ਸੀਗਾ। ਯਾਰ ਟਾਇਰ ਗੁਲਾਈ ਬਣਾਈ ਸੀ ਉਹਨੇ, ਗੁਲਾਈ ਉਹਨੇ ਯਾਦ ਕੀਤੀ ਸੀ। ਕੁਲਾਈ ਦੀ ਇਜਾਦ ਦੀ ਵਜ੍ਹਾ ਤੋਂ ਯਾਨੀ ਕਿ ਟਾਇਰ ਬਣਿਆ। ਉਹ ਤਾਂ ਫਿਰ ਉਸ ਤੋਂ ਬਾਅਦ ਦੁਨੀਆ ਦੀ ਹਰ ਸ਼ੈ ਬਣ ਗਈ। ਨਹੀਂ ਜਿਹੜਾ ਟਾਇਰ ਬਣਿਆ ਨਾ ਉਸਤਾਦ ਉਹ ਯਾਰ ਫਿਰ ਗੁਲਾਈ ਤੋਂ ਹੀ ਬਣਿਆ ਨਾ ਸਾਰਾ। ਉਹ ਕੀੜਾ ਨਹੀਂ ਕਿੰਨੇ ਕਾਲਾ ਜਿਹਾ। ਗੁਲਾਈ ਆਜ਼ਾਦ ਜਿੰਨੇ ਮਰਜ਼ੀ ਕੀਤੀ ਉਹ ਹੈ। ਭਾਜੀ। ਗੁਲਾਈ ਮਸ਼ਹੂਰ ਇਹਦੇ ਦਾਦਾ ਜੀ ਦਾਦਾ ਨੇ ਜੀ ਕੀਤੀ ਹੈ ਨੇ ਉਸਤਾਦ। ਹਾਂ ਹਾਂਜੀ ਉਹ ਵਿੱਚ ਉਹ ਪਾਥੀ ਦੀ ਗੁਲਾਈ ਦੱਸ ਰਿਹਾ ਨਾ, ਗੁਲਾਈ ਪੂਰੀ ਉੱਥੋਂ ਉਹਦਾ ਲਿੰਕ ਜੁੜ ਗਿਆ ਨਾ। ਉਹਨੇ ਇੰਜ ਕਰਕੇ ਜਦੋਂ ਪਾਥੀ ਟੇਢੇ ਰੋਕ ਕਰਕੇ ਐ ਕੀਤੀ, ਉਹਨੇ ਕਹੋ ਯਾਰ ਤੇ ਟਾਇਰ ਵੀ ਬਣ ਸਕਦਾ। ਉਸਤਾਦ ਜੀ ਹੁਣ ਅਕਸਰ ਤੁਸੀਂ ਵਾਸ਼ਰੂਮਾਂ ਜਾਂਦੇ ਆ, ਕੁੰਡੀ ਨਹੀਂ ਹੁੰਦੀ, ਇਹਦਾ ਹੱਲ ਕੀ ਸੀਗਾ? ਦਾਦਾ ਜੀ ਨੇ ਅੱਜ ਲੱਤ ਲਾ ਇਹਦੇ ਨਹੀਂ ਹੈਗੇ ਨੂੰ। ਦਰਵਾਜ਼ਾ ਬੰਦ ਕਰਨਾ ਤਾਂ ਉਸਤਾਦ ਜੀ ਲੱਤ ਨਾਲ ਲੱਤ ਲਾਉਣੀ। ਅੱਛਾ ਲੱਤ ਲਾਉਣੀ ਦਾਦਾ ਹੀ ਨੇ ਦੱਸੀ। ਅੱਗ ਲਾਉਣੀ, ਲੱਤ ਲਾਉਣੀ ਸਾਰੀ ਦਾਦਾ ਹੀ ਦੱਸਿਆ। ਅੱਛਾ ਇਹਨਾਂ ਨੂੰ ਪੁੱਛਿਆ ਤੇ ਘਰ ਨਹੀਂ ਸੀ। ਤੁਹਾਡੇ ਘਰ ਕੁੰਡੀ ਕਿਉਂ ਨਹੀਂ? ਨਹੀਂ ਸੀ, ਪਰਦਾ ਸੀ ਸਿਰਫ, ਦਰਵਾਜ਼ਾ ਹੀ ਨਹੀਂ ਸੀਗਾ। ਸਾਜੀ ਇਹਨਾਂ ਲੋਕਾਂ ਨੂੰ ਸਾਇੰਸਦਾਨਾਂ ਨੂੰ ਆਪਣੇ ਇਲਮ ਨਾਲ ਇੰਨਾ ਪਿਆਰ ਹੁੰਦਾ ਸੀ, ਇਹ ਦੁਨੀਆ ਨੂੰ ਭੁੱਲ ਜਾਂਦੇ ਸੀ। ਇੱਕ ਹਾਂ। ਬਾਦਸ਼ਾਹ ਨੇ ਕਿਹਾ ਕਿ
ਪਾਣੀ ਦੇ ਵਿੱਚ ਵਜ਼ਨ ਦੀ ਮੈਨੂੰ ਦੱਸੋ ਕਿ ਕੀ ਸੂਰਤ ਹਾਲ ਹੈ, ਕੀ ਮੈਜ਼ਰਮੈਂਟ? ਮਤਲਬ ਪਾਣੀ 'ਚ ਵਜ਼ਨ ਪਾਣੀ ਦੇ ਵਿੱਚ ਜਿਹੜਾ ਵਜ਼ਨ ਆ ਉਹ ਘਟ ਜਾਂਦਾ ਵਾ ਜਾਂ ਕਿ ਵੱਧਦਾ ਵਾ? ਕਿਹਦਾ? ਕੋਈ ਵੀ ਚੀਜ਼ ਤੁਸੀਂ ਸੁੱਟੋ ਮਾਤਰੀਆਂ ਦਾ ਜਾਂ ਬੰਦੇ ਦਾ। ਹੁਣ ਤੁਸੀਂ ਦੇਖੋ ਕਿ ਨਹਿਰ 'ਚ ਖਲੋ ਕੇ ਮੇਰੇ ਵਰਗਾ ਬੰਦਾ ਵੀ ਤੁਹਾਨੂੰ ਚੁੱਕ ਕੇ ਬਾਲਾ ਕੱਢ ਸਕਦਾ, ਹਾਂ। ਬਾਹਰ ਨਹੀਂ ਹੈ। ਹਾਂ ਇੱਕ ਸਾਇੰਸਦਾਨ ਸੀਗਾ ਆਰਕੈਮਿਡੀਜ਼, ਹੈਗਾ ਸੀ ਉਹਨੇ ਸੋਚਿਆ, ਬਾਦਸ਼ਾਹ ਨੇ ਸਵਾਲ ਪੁੱਛਿਆ, ਉਹ ਨਹਾ ਰਿਹਾ ਸੀਗਾ, ਉਹਦੇ ਜ਼ਿਹਨ 'ਚ ਆ ਗਿਆ, ਉਹਨੇ ਟੱਪ 'ਚ ਛਾਲ ਮਾਰੀ ਨਾ ਤੇ ਓਨਾ ਹੀ ਪਾਣੀ ਬਾਹਰ ਆਇਆ ਜਿੰਨਾ ਉਹਦਾ ਵਜ਼ਨ ਸੀ। ਉਹਨੇ ਉਸ ਹਿਸਾਬ ਨਾਲ ਕੋਈ ਕੁਲੀਆ ਤੇ ਬਗੈਰ ਕੱਪੜਿਆਂ ਤੋਂ ਹੀ ਦੌੜ ਲਾਤੀ, ਯੂਰਿਕਾ ਯੂਰਿਕਾ, ਯਾਨੀ ਕਿ ਮੈਂ ਕਾਮਯਾਬ ਹੋ ਗਿਆ, ਲਓ। ਕਾਮਯਾਬ ਹੋ ਗਿਆ। ਲਓ ਕੀ ਕੀਤਾ ਉਹਨੇ? ਉਹ ਵਜ਼ਨ ਦੀ ਉਹਨੇ ਪਮਾਇਸ਼ ਕਰ ਲਈ ਕਿ ਪਾਣੀ ਦੇ ਵਿੱਚ ਬੰਦੇ ਦਾ ਕੀ ਹਿਸਾਬ ਹੁੰਦਾ ਵਾ, ਜਾਂ ਵਜ਼ਨ ਦਾ ਕੀ ਹਿਸਾਬ ਗ੍ਰੈਵਿਟੀ ਦੇ ਨਾਲ ਕਿੰਨਾ ਵਾ। ਹਾਂ। ਉਹਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਨੇ ਕਿਹਾ ਤੂੰ ਵਜ਼ਨ ਦਾ ਤੇ ਮਸਲਾ ਹੱਲ ਕਰ ਰਿਹਾ, ਲੇਕਿਨ ਆਪਣੇ ਲਈ ਪਾ ਲਿਆ ਵਾ ਤੂੰ, ਜਿਹੜਾ ਇਦਾਂ ਹੀ ਆ ਗਿਆ, ਜਾ ਕੱਪੜੇ ਪਾ। ਉਹ ਕਹਿੰਦਾ ਬਾਦਸ਼ਾਹ ਸਲਾਮਤ, ਇਲਮ ਜਦੋਂ ਆਉਂਦਾ ਹਾਂ ਮੈਨੂੰ ਹੋਸ਼ ਹੀ ਨਹੀਂ ਰਹੀ। ਹਾਂ ਮੈਂ ਕਹਿੰਦਾ ਉਸੇ ਟਾਈਮ ਪਰ ਜਿਆ। ਲੇਕਿਨ ਨਹੀਂ ਯਾਰ, ਆ ਕੋਈ ਗੱਲ ਆ ਸਾਰੀ ਵਾਕਿਆ ਸੁਣਾਉਣ ਲਈ। ਉਹਨੇ ਕਿਹਾ ਵੀ ਤੂੰ ਉੱਥੇ ਤਾਂ ਤੇ ਵਜ਼ਨ ਦੇਖ ਲਿਆ, ਲੇਕਿਨ ਹੁਣ ਜਿੰਨੇ ਜਿੰਨੇ ਤੈਨੂੰ ਵੇਖਿਆ ਉਹਨਾਂ ਦੇ ਦਿਲ 'ਚ ਤੇਰਾ ਵਜ਼ਨ ਨਹੀਂ ਰਿਹਾ। ਬੜੀ ਬੇਵਜ਼ਨੀ ਜੀ। ਅੱਛਾ ਉਹਨੇ, ਹਾਂ ਸਹੀ ਗੱਲ ਆ, ਸਹੀ ਗੱਲ ਆ। ਬਾਦਸ਼ਾਹ ਦਾ ਨਾਮ ਸੀ ਹੀਰੋ 2, ਯਾਨੀ ਕਿ 2, ਇਟਲੀ ਦਾ। ਭਾਈ ਨੂੰ ਤੁਸੀਂ ਨਹਿਰ 'ਚ ਛਾਲ ਮਾਰਦੇ ਹੋ ਨਾ, ਤੁਸੀਂ ਹਲਕਾ ਜਿਹਾ ਪੈਰ ਨਾਲ ਇੰਜ ਕਰੋ, ਤੁਸੀਂ ਯਾਨੀ ਵਜ਼ਨ ਘਟ ਜਾਂਦਾ ਤੁਹਾਡਾ। ਸਹੀ ਗੱਲ ਆ। ਸਾਰੀ ਵਜਨ ਉਹ ਤਾਂ ਹੋਰ ਹਿਸਾਬ ਉਹਨੇ ਕਿਹਾ ਵੀ ਉਹਨੇ ਛਾਲ ਮਾਰੀ ਓਨਾ ਹੀ ਪਾਣੀ ਬਾਹਰ ਆ ਜਿੰਨਾ ਉਹਦਾ ਵਜਨ। ਬਸ ਉਹਨੇ ਬਾਹਰ ਜਿਹੜਾ ਪਾਣੀ ਸੀ ਉਹਨੇ ਤੋਲ ਲਿਆ, ਜਿੰਨਾ ਉਹ ਪਾਣੀ ਸੀ ਓਨਾ ਹੀ ਵਜ਼ਨ ਸੀ। ਇਹ ਕੋਈ ਗੱਲ ਕੇ ਮਰ ਜਾ। ਮੈਂ ਗਲੈਨ ਦੇ ਨਾਲ ਗੱਲ ਯਾਰ, ਔਰ ਉਹ ਸੈਂਸ ਦਾ ਨਹੀਂ ਮਸਤ ਸੀਗਾ, ਉਦਾਂ ਹੀ ਭੱਜ ਪਿਆ। ਉਸਤਾਦ ਜੀ 10 ਪਾਣੀ ਦੀਆਂ ਕੈਨਾਂ, ਅਗਰ ਪਾਣੀ ਦੀਆਂ 40 ਲੀਟਰ ਵਾਲੀ ਕੈਨ, ਉਹ ਮੇਰੇ ਹਿਸਾਬ ਨਾਲ ਬੰਦੇ ਦੇ ਉੱਤੇ 50 ਰੱਖ ਦਈਏ, ਥੱਲੇ ਬੰਦੇ ਦੀ ਜਾਨ ਨਿਕਲੇ ਇਸ ਤਰ੍ਹਾਂ ਨਹੀਂ, ਨਹੀਂ, ਮੈਨੂੰ ਲੇਕਿਨ ਪਾਣੀ ਦੇ ਵਜ਼ਨ ਦੇ ਨਾਲ ਕੁਝ ਵੀ ਨਹੀਂ ਹੁੰਦਾ ਉਸਤਾਦ ਜੀ। ਥੱਲੇ ਪਾਣੀ ਫਸੀ ਹੁੰਦਾ ਨਾ, ਪਾਣੀ ਤੁਸੀਂ ਥੱਲੇ ਛਾਲ ਮਾਰੀ, ਸਾਰਾ ਪਾਣੀ ਤੁਹਾਡੇ ਉੱਤੇ ਹੀ ਹੈ, ਉਹਦਾ ਯਾਰ, ਤੁਸੀਂ ਬਰਦਾਸ਼ਤ ਨਹੀਂ ਕਰ ਰਹੇ। ਕੁਝ ਵੀ ਨਹੀਂ ਹੋ ਰਿਹਾ। ਇਹਦੇ ਵਿੱਚ ਨਾ ਇਹਨੂੰ ਲੇਕਿਨ ਕਹਿੰਦੇ ਉਹੀ ਅਗਰ ਕੈਨਾਂ 'ਚ ਪਾਣੀ ਪਾ ਕੇ ਉੱਤੇ ਰੱਖਿਆ ਜਾਏ, ਜੋ ਪਾਣੀ ਦੀ ਸਦਾ ਸਤਾ ਹੋ ਜਾਂਦਾ। ਪਾਣੀ ਦੀ ਸਤਾ ਹਮਵਾਰ ਆ ਫਿਰ। ਸਹੀ ਗੱਲ ਹੈ ਯਾਰ, ਇਹ ਬੜੀ ਅੱਛੀ ਗੱਲ ਹੈ ਜੀ ਕਿ ਤੁਸੀਂ ਇੱਕ ਮਿਸਾਲ ਆ, ਤੁਸੀਂ 500 ਕੈਨ ਇੱਕ ਤਲਾਬ 'ਚ ਪਾ ਕੇ ਉਹਦੇ ਸਭ ਤੋਂ ਥੱਲੇ ਲੰਮੇ ਪੈ ਜਾਓ, ਤੁਹਾਨੂੰ ਕੁਝ ਨਹੀਂ ਹੋਣਾ, ਤੇ ਉਹ 500 ਕੈਨ ਭਰ ਕੇ ਤੁਹਾਡੇ ਉੱਤੇ ਰੱਖ ਦਈਏ ਤੇ ਤੁਸੀਂ ਮਰ ਜਾਓ। ਹਾਂਜੀ ਸਤਾ ਦਾ ਵਾ, ਸਤਾ ਪੋਟਵਾ ਮਜ਼ਾਕ ਰਾਤ ਵਾਲੇ ਜਵਾਬ ਦੇ ਦਿੱਤਾ ਕਿ ਨਹੀਂ ਹਲੇ? ਦੇਣਾ ਜਵਾਬ ਉਹਨਾਂ ਨੂੰ? ਹਾਂਜੀ ਦੇ ਦਾਂਗੇ। ਦੇ ਜਵਾਬ ਦੇ ਦੇ ਉਹਨਾਂ ਨੂੰ ਵੀ ਜਲੀਲ ਨਾ ਕਰ ਵਿਚਾਰਿਆਂ ਨੂੰ। ਉਸਤਾਦ ਜੀ ਮੈਨੂੰ ਲੌਜਿਕ ਦੀ ਸਮਝ ਨਹੀਂ ਆ ਰਹੀ। ਬੜੀ ਵੱਡੀ ਲੌਜਿਕ ਤੁਸੀਂ ਤੇ ਬੜੀ ਅੱਛੀ ਗੱਲ। ਸਾਇੰਸਦਾਨ ਆ। ਹਾਂ ਤੂੰ ਉੱਥੇ ਕਿਤੇ ਕਾਮੇਡੀ ਕਰਦਾ ਫਿਰਦਾ। ਤੁਸੀਂ ਉਧਰ ਨਿਕਲੋ, ਕਿਤੇ ਲਮਾਟਰੀ ਪਾਓ। ਉਹ ਮਾਰਨਿੰਗ ਸ਼ੋਅ ਕਰੋ, ਤੁਸੀਂ ਆਪਣਾ ਸਕਾਲਰ ਜੇ ਪੜੋ, ਮਸ਼ਵਰੇ ਦਿਆ ਕਰੋ। ਤੁਸੀਂ ਇੱਧਰ ਕਿਧਰ ਫਿਰੋ ਡੇ। ਟਿਸ਼ੂ ਸਾਜੀ ਜਿਹੜਾ ਜਾਲਾ ਵੇਖ ਕੇ ਯਾਦ ਹੋਇਆ, ਜਾਲਾ ਥੱਲੇ ਡਿੱਗਾ ਨੂੰ ਚੱਕਿਆ ਨਹੀਂ ਕਿ ਨਰਮ ਨਰਮ ਛਾਇਆ ਗਈ। ਕਿੰਨੇ ਵਾਲਦਾ ਨੇ ਕੀਤਾ? ਅੰਮੀ ਨੇ ਜਾ ਕੇ ਉਹ ਵਾਲਦਾ ਵੀ ਕਰ ਸਕਦੀ, ਔਰਤਾਂ ਵੀ ਆਏ ਨੇ ਬਹੁਤ ਸਾਰੇ। ਨਹੀਂ ਦਾਦਾ ਆਪੂ, ਅਸੀਂ ਆਪਣੀ ਔਰਤਾਂ ਨੂੰ ਵਿੱਚ ਲੈਂਦਾ ਜੀ। ਟੈਸਲਾ ਦੀ ਜਿਹੜੀ ਵਾਲਦਾ ਸੀ, ਉਹ ਘਰੇਲੂ ਚੀਜ਼ਾਂ ਉਹ ਵੀ ਬਣਾਉਂਦੇ ਸੀ। ਹਾਂਜੀ ਪਿੱਛੇ ਕਿਤੇ ਨਾ ਕਿਤੇ ਉਹਦੇ ਜੀਨ 'ਚ ਹੈ ਸੀ ਸਿਸਟਮ, ਯਾਰ ਮੈਂ ਅੱਗੋਂ ਬੂਸਟ ਹੋ ਗਿਆ, ਕੋਈ ਗੇਮ ਵੱਡੀ ਆ ਗਈ। ਅੱਛਾ ਬੇਸਿਕਲੀ ਤੁਹਾਡੀ ਨਾ ਇੱਥੇ ਲੌਜਿਕ ਦਲਾਇਲ ਤੁਹਾਡੇ ਗਲਤ ਆ। ਮਾਲਟੇ ਦਾ ਜਿਹੜਾ ਸੀ ਐਂਜਲੀ ਕਰ ਦਿੰਦੇ ਨੇ, ਉਹਨੂੰ ਵੇਖ ਕੇ ਟਿਸ਼ੂ ਬਣਿਆ। ਨਹੀਂ, ਇਹ ਬਾਅਦ ਚ ਹੋਇਆ। ਤੂੰ ਦਾਦੀ ਦੀ ਸਫਾ ਨੰਬਰ 44 ਸੈਸ ਦੇ ਵਿੱਚ ਕਿੰਗ ਖਾਨ, ਉੱਥੇ ਤੂੰ ਬੜੀ ਐਂਡ ਵਾਲੇ ਪਰਦਾਦਾ ਯਾਰ, ਪਰਦਾਦੀ, ਅਸੀਂ ਪਿਆਰ ਨਾਲ ਦਾਦਾ ਹੀ ਕਹਿੰਦੇ ਸੀਗੇ। ਬਾਕੀ ਇਹ ਨੰਬਰ 76 ਯਾਰ ਇਹ ਕਿਹੜਾ ਪਰਦਾਦਾ ਦਾ ਜਿਹਨੂੰ ਬੰਦਾ ਪਿਆਰ ਨਾਲ ਦਾਦਾ ਕਹਿੰਦਾ? ਆਪੂ ਨੇ ਕਹੀ ਯਾਰ ਮੈਂ ਤਾਂ ਛੋਟਾ ਸੀ, ਉਹ ਕਹਿ ਲਿਆ ਕਰੂੰਗਾ। ਇੱਕ ਸਾਥ ਹੀ ਮਿੱਠੇ ਵਰਗਾ ਬੇਵਕੂਫ ਸਾਇੰਸਦਾਨ ਵੀ ਦੁਨੀਆ ਤੇ ਆਇਆ, ਉਹਨੂੰ ਨਾ ਹਕੂਮਤ ਨੇ ਬੁਲਾ ਲਿਆ ਕਿ ਜੰਗ ਵਾਸਤੇ ਕੁਝ ਕਰ। ਕਹਿੰਦਾ ਮੈਂ ਜੀ ਸ਼ੀਸ਼ਾ ਬਣਾਇਆ, ਉਹ ਇੰਜ ਲਸ਼ਕਾਰੇ ਪਾਵਾਂਗੇ ਉਹਦੇ ਤੋਂ, ਸੂਰਜ ਦੇ ਤੇ ਜਹਾਜ਼ ਤਬਾਹ ਹੋ ਜਾਣ। ਉਹ ਗਲਤ ਹੋ ਗਿਆ, ਭਾਸ਼ਾ ਨੂੰ ਤੋੜਨਾ। ਇਹ ਸੱਚੀ ਮੁੱਚੀ ਦਾ ਵਾਕਿਆ। ਯਾਰ ਬੜੀ ਸੂਰਜ ਨੇ ਹੈਂ? ਹਾਂਜੀ ਉਹਨੇ ਕੀ ਕਿਹਾ ਕਿ ਮੈਂ ਉਹ ਜਿਹੜੀ ਉਹਦੀ ਤਾਕਤ ਵੱਧ ਜਾਂਦੀ ਹੈ, ਹਾਂਜੀ, ਕਹਿੰਦਾ ਉਹ ਸੂਰਜ। ਤਾਕਤ ਉਹਦੀ ਵਧਾ ਕੇ ਸ਼ੀਸ਼ੇ ਦਾ ਉਹਨੂੰ ਮੈਂ ਛੁਆਵਾਂ ਮਾਰਾਂਗਾ ਹਾਂਜੀ, ਤੇ ਜਹਾਜ਼ ਤਬਾਹ ਹੋ ਜਾਏਗਾ। ਹਾਂਜੀ ਅੱਛਾ ਸਾਜੀ, ਲੇਕਿਨ ਇਹ ਹੈ ਕਿ ਉਹਦੇ ਪਿੱਛੇ ਅੱਜ ਬਾਅਦ ਚ ਭਾਵੇਂ ਉਹਦੀ ਕੀਤਾ ਹੋਵੇ ਹਾਂਜੀ, ਹੋ ਸਕਦਾ ਕੀਤਾ ਉਹਨੇ ਬਾਦਸ਼ਾਹ ਨੇ ਕਿਹਾ ਮਾਮਾ ਸਵੇਰ ਦਾ ਮੈਂ ਬੈਠਾ ਮੈਨੂੰ ਹਾਂਜੀ ਇੰਜ ਹੋਇਆ। ਕਰੈਕਟਰ ਨੇ ਪਤਾ ਕੀ ਕੀਤਾ, ਉਹ ਏਡਾ ਮੋਟਾ ਸ਼ੀਸ਼ਾ ਲੈ ਕੇ ਆਇਆ ਤੇ ਉਹਨੇ ਨਾ ਇੰਜ ਸੂਰਜ ਦੇ ਨਾਲ ਲਾ ਕੇ ਤੇ ਉਹ ਕਰੈਕਟਰ ਨੂੰ ਅੱਗ ਲਾਤੀ। ਇਥੋਂ ਨਹੀਂ ਨਹੀਂ ਸੜ ਜਾਂਦੇ ਨੇ, ਕਾਗਜ਼ ਕੋਗਜ਼ ਆਰਾਮ ਨਾਲ ਬੱਚੇ ਸਾੜ ਲੈਂਦੇ ਨੇ। ਆਹੋ ਸਰੀ ਸਾਹਿਬ ਹਾਂਜੀ ਉਹ ਇੱਕ ਸ਼ੀਸ਼ਾ ਨਹੀਂ ਹੁੰਦਾ, ਉਹ ਮੋਟਾ ਵਾਲਾ, ਉਹਨੂੰ ਤਾਂ ਕਾਗਜ਼ ਅਸੀਂ ਕਈ ਵਾਰੀ ਅੱਗ ਲਾਈ ਉਹਦੇ ਨਾਲ, ਕਿਵੇਂ ਉਹਦੀ ਉਹ ਪਾਵਰ ਵੱਧ ਜਾਂਦੀ। ਇਹਨੂੰ ਕਿਵੇਂ ਭਾਈਆਂ ਨੂੰ ਮੈਂ ਕੱਲ ਪਰਸੋਂ ਪੜ੍ਹ ਰਿਹਾ ਸਾਂ ਕਿ ਕੋਈ ਛੋਟਾ ਜਿਹਾ ਨਾ ਕੋਈ ਜਾਨਵਰ ਆਈ ਹੈ, ਪਤਾ ਨਹੀਂ ਮੱਛਲੀ ਹੈ ਜਾਂ ਕੋਈ ਚੀਜ਼ ਹੈ, ਉਹ ਨਾ ਕੋਈ ਚੀਜ਼ ਛੱਡਦੀ ਹੈ ਆਪਣੀ ਹਿਫਾਜ਼ਤ ਵਾਸਤੇ, ਨਾ ਕੋਈ ਕੁਝ ਕਰਦੀ ਹੈ ਐਟਮ, ਤੇ ਉਹ ਜਿਹੜੀ ਚੀਜ਼ ਉਹ ਛੱਡਦੀ ਹੈ ਨਾ, ਜਿੰਨੀ ਸੂਰਜ ਦਾ ਤਾਪਮਾਨ ਹੈ ਨਾ ਉਸ ਤੋਂ ਵੀ ਜ਼ਿਆਦਾ, ਉਸ ਤੋਂ ਵੀ ਜ਼ਿਆਦਾ ਉਹਦਾ ਹੁੰਦਾ। ਮਛਲੀ ਉਹ ਤਕਰੀਬਨ 8 ਮੀਟਰ ਦੇ ਏਰੀਏ 'ਚ ਫੈਲਦੀ ਹੈ ਤਾਂ ਕਿ ਉਹਦਾ ਦੁਸ਼ਮਣ ਸੜ ਕੇ ਹੀ ਸੁਆਹ ਹੋ 8 ਕਿਲੋਮੀਟਰ ਉਹ ਤੌਬਾ, ਸੂਰਜ ਜਿਹੜੀ ਸੂਰਜ ਦੀ ਆ ਧੁੱਪ ਨਹੀਂ, ਜਿਹੜਾ ਸੂਰਜ ਆ ਤਪਸ਼
ਓਏ ਹੋਏ ਉਹਦੀ ਕਰਮਾਇਸ਼। ਯਾਰ ਤਪਸ਼ ਤੇ ਇੱਥੇ ਹੈ ਨਾ, ਤਪਸ਼ ਤੇ ਹੋਰ ਹੈ। ਜਿਹੜਾ ਸੂਰਜ ਬੇਸਿਕਲੀ ਸੂਰਜ ਹੈ, ਕਿੰਨੀ ਹਰਾਰਤ ਆ। ਜਿੰਨੀ ਉਹਦੀ ਹਰਾਰਤ ਆ ਸੂਰਜ ਦੀ ਕੋਲ ਜਾ ਕੇ ਉਹਦੇ ਉੱਤੇ ਖਲੋ ਕੇ ਜਿੰਨੀ ਉਹਦੀ ਹੁੰਦੀ ਹੈ, ਉਨੀ ਉਹ ਛੱਡਦੀ ਹੈ, ਬਣਾਉਂਦੀ ਹੈ। ਉਸਤਾਦ ਜੀ ਸੜਦੀ ਨਹੀਂ ਉਹਦੇ ਅੰਦਰ ਹੀ ਹਰਾਰਤ ਮਾਰ ਦਿੰਦੀ ਸਾਰਾ ਕੁਝ ਜਿਹੜਾ ਅੰਦਰ। ਮੱਛੀ ਆਪ ਨਹੀਂ ਸੜਦੀ ਨਹੀਂ, ਅੰਦਰ ਨਹੀਂ। ਗੈਸ ਲੱਗੀ ਬੈਠੀ ਸੂਰਜ ਆਪ ਨਹੀਂ ਛੱਡਦਾ। ਇੱਕ ਛੋਟਾ ਜਿਹਾ ਐਸਾ ਕੀੜਾ ਵੀ ਹੈ ਕਿ ਦੁਨੀਆ ਤੇ ਜਿੰਨੀ ਮਰਜ਼ੀ ਤਬਾਹੀ ਲੱਥ ਜਾਵੇ, ਐਟਮ ਬੰਬ ਵੀ ਚੱਲ ਜਾਏ, ਉਹ ਨਹੀਂ ਮਰੇਗਾ। ਉਹ ਕਿਹੜਾ ਕੀੜਾ ਜੀ? ਐਟਮੀ ਕੀੜਾ? ਜਿਹੜਾ ਤੈਨੂੰ ਤੰਗ ਕਰਦਾ। ਮੱਛਰ। ਬਹੁਤ ਕੁਝ ਮੈਂ ਕਰਕੇ ਦੇਖਿਆ, ਉਹ ਨਹੀਂ ਮਰ ਰਿਹਾ। ਮੱਛਰ ਆ। ਉਹ ਕਿਹੜਾ ਵਾ ਇਹ? ਦੱਸ ਦਿਓ ਉਹਦਾ ਨਾਂ ਕੀ ਹੈ। ਮੈਂ ਨਾਮ ਕਦੋਂ ਦੱਸਾਂ ਹੁਣ? ਅਸੀਂ ਉਹ ਪ੍ਰੋਫੈਸਰ ਨਹੀਂ ਹੈ ਜਿਹੜੀ ਹਰ ਗੱਲ ਦੱਸੀਏ। ਹਾਂ, ਰੱਖੜੀਆਂ ਵੀ ਪੈਂਦੀਆਂ ਸਤਾਂ। ਨਹੀਂ ਤੇ ਇਦਾਂ ਤਾਂ ਕੀੜੀ ਵੀ ਨਹੀਂ ਮਰੂਗੀ। ਕਿਉਂ ਨਹੀਂ ਮਰੇਗੀ? ਉਹ ਤਾਂ ਬਿੱਲਾਂ ਚੋਂ ਐਟਮ ਬੰਬ ਦਾ ਕਾਹਦਾ ਭਾਰ ਯਾਰ, ਸਾਡੇ ਵਰਗੇ ਨੂੰ ਮਾਰਿਆ ਨੂੰ। ਯਾਰ ਉਹ ਤਾਬਕਾਰੀ ਯਾਰ ਜਦੋਂ ਜਿਹੜਾ ਜਾਨਦਾਰ ਸਾਹ ਲੈ ਰਿਹਾ ਨਾ, ਉਹ ਮਿੱਟੀ ਹੈ। ਐਟਮ ਕੀੜੀ ਬੰਬ ਸੱਤਾ ਮੁਰਤਬਾ ਕੋਟੋ ਹਾਲ ਥੱਲੇ ਆ। ਯਾਰ ਉਹਨੂੰ ਮਾਰਸ ਤੇ ਲੈ ਜਾ, ਉੱਥੇ ਵੀ ਨਹੀਂ ਮਰੇਗਾ। ਉਹ ਇੰਜ ਤੇ ਕੱਛੂ ਕੋ ਮੈਂ ਟਰੱਕ ਲੰਘ ਜਾਂਦਾ, ਉਹਨੂੰ ਕੁਝ ਨਹੀਂ ਹੁੰਦਾ। ਹਾਂ, ਤਾਂ ਜੀ ਤੁਹਾਨੂੰ ਪਤਾ ਵਾ, ਇੰਜ ਕਰਕੇ ਕੱਛੂ ਕੁਮਾਸ ਲੰਘਿਆ ਵਾ, ਉਤੋਂ ਟਰੱਕ ਲੰਘਿਆ, ਉਹ ਖੋਲ ਵਿੱਚ ਰਹਿ ਗਿਆ, ਵਿੱਚੋਂ ਕੱਛੂ ਕੁਮਾ ਨਿਕਲ ਗਿਆ। ਉਹ ਅੱਜ ਕੱਲ ਹਾਂ ਜਿੱਦਾਂ ਵੱਟਾ ਹੀ ਨਿਕਲਦਾ ਟਾਇਰ ਚੋਂ। ਉਹ ਫਿਰ ਉਹ ਵਿੱਚ ਇਨਸਾਨ, ਉਹ ਵਿੱਚੋਂ ਜਾਨਵਰ ਜਿਹਾ ਨਿਕਲ ਗਿਆ, ਖੋਲ ਉੱਥੇ ਰਹਿ ਗਿਆ। ਉਹ ਇੰਜ ਰਿਹਾ ਗਿਆ ਨਾ। ਕਰਕੇ ਯਾਰ ਚੱਲ। ਹੁਣ ਤੂੰ ਸਿਆਸਤਦਾਨ ਬਣਨਾ ਹੀ, ਮੈਂ ਜੁਗਤ ਬਾਸ ਠੀਕ ਹੈ ਨਾ? ਇਹ ਕੀ ਬਗੈਰਤੀ ਹੈ ਯਾਰ। ਉਹ ਵਿੱਚੋਂ ਕੱਛੂ ਕੁਮਾ ਨਿਕਲ ਗਿਆ, ਖੋਲ ਉੱਥੇ ਰਹਿ ਗਿਆ। ਟਾਇਰ ਨਾਲ ਘੁੱਟਿਆ ਗਿਆ ਨਾ, ਕਿਸੇ ਜਾਨ ਘੁੱਟਣਾ ਪਿੱਛੇ। ਜਾਪਾਨ ਦੇ ਵਿੱਚ ਇੱਕ ਬੰਦੇ ਦਾ ਰਿਕਾਰਡ ਹੈ, ਲਾਲ ਬੇਗ ਨਾਲ ਤਾਲਾ ਖੋਲਿਆ ਉਹਨੇ, ਚਾਬੀ ਹੈ ਨਹੀਂ ਸੀ। ਐਦੀ ਲਾਲ ਬੇਗ ਕੱਟ ਕੇ ਨਾ ਉਹਨੇ। ਹਾਂਜੀ, ਉਸਾ ਜੀ ਪਹਿਲੇ ਪਰਦਾਦਾ ਜੀ ਨਜ਼ਰ ਆ ਰਹੇ ਲੱਗੇ ਲੱਗੇ ਕਿਤੇ। ਹਾਂ ਉਸਾ ਜੀ ਪਹਿਲੇ ਕਹਿੰਦੇ ਮਸਤੂ ਨੂੰ ਵੀ ਲੈ ਗਿਆ, ਦੂਧ ਭਾਈ ਕੱਟ ਗਿਆ ਉਹਨੂੰ। ਭਾਜੀ, ਹੁਣ ਗੱਲ ਜਿਹੜੀ ਨਾ ਮੁਕਾ ਹੀ ਦੀ ਹੈ। ਜੋ ਮਾਰ ਹੋ ਗਈ। ਆਹ, ਯਾਰ ਉਹ ਕਿਤਾਬ ਲਿਆਉਣੀ 25 ਪੇਜਾਂ ਦੀ ਕਿਤਾਬ ਮੇਰੇ ਦਾਦਾ ਜੀ ਦੀ। ਲਿਆਉਣੀ ਪੈਣੀ ਬਿੱਟੇ ਮੇਰੇ ਦਾਦੇ ਦੀ। ਚਲੋ, ਸਾਰੀ ਜ਼ਿੰਦਗੀ ਲਿਖਦੇ ਹੀ ਰਹੇ 25 ਰੱਬ ਰਾਖਾ।